ਉਹਦੀਆਂ ਰਿਪੋਰਟਾਂ ਨਹੀਂ ਸਹੀ ਆਈਆਂ। ਹਾਂਜੀ ਕਰਾਈਆਂ ਉਹਦੀਆਂ ਰਿਪੋਰਟਾਂ ਨਾ ਮੁਹੱਲੇਦਾਰੀ ਵਾਲੀਆਂ ਨਾ ਚੁਗਤਾਈ ਵਾਲੀਆਂ, ਹਰ ਰਿਪੋਰਟ ਮਾਰੀ। ਦੋ ਕੁੱਤੇ ਸੀਗੇ, ਦੋ ਕੁੱਤੇ ਦੁੱਧ ਪਾਇਆ, ਉਧਰੋਂ ਮਹਿਮਾਨ ਆ ਗਿਆ। ਹੁਣ ਦੂਆ ਕੁੱਤਾ ਦੋਵੇਂ ਨਾਲ ਕਹਿੰਦੇ ਤੂੰ ਸਮਝਾ ਇਹ ਹੁਣ ਗਿਆ ਦੁੱਧ ਗਿਆ। ਉਹਨੂੰ ਮੈਂ ਅੱਧਾ ਘੰਟਾ ਸਮਝਾਉਂਦਾ ਰਿਹਾ। ਐਂਡ ਮੈਂ ਕਿਹਾ ਕੋਈ ਗੇਮ ਨਹੀਂ, ਛੱਡ ਦਿਓ। ਬੁਰਜ ਖਲੀਫਾ ਕਿੱਡਾ ਉੱਚਾ ਬਣਿਆ। अस्सलाम वालेकुम, शो में खुश आमदीद जी। ओ भाईजान, सबसे पहले ना आपको एक बात बता दूं, ये जो पिछले 1-2 शोज में ऑडियो का मसला बना है ना, वो मसला नहीं है। वो ऑडियो परफेक्ट 100% हुई है, लेकिन आप लोगों को उसकी आदत नहीं है। अच्छा, ये बिल्कुल वैसे ही है जैसे कि आप कोई जो गलत चीज होती है, लाइक एक ओरिजिनल चीज होती है, वो मिली नहीं 10 साल से, और जो दूसरी है फेक, वो यूज कर करके अब एकदम असल मिली है, तो लोगों को लगता है यार है वो नहीं हैगी, असल नहीं हैगी, असल लेके आ। जिस तरह का पानी का दूध पीते कोई भी हाँ हाल मिले। तो भाईजान इनमें उनका भी कसूर नहीं है, ਤੇ ਲੇਕਿਨ ਇਹ ਕਿ ਫੌਰਨ ਸੌਂਕਣ ਨਹੀਂ ਬਣ ਜਾਈਦਾ ਹੁੰਦਾ। ਮੈਂ ਕੁਝ ਲੋਕਾਂ ਨੂੰ ਕਹਿ ਰਿਹਾ, 1-2 ਜਣਿਆਂ ਨੂੰ ਵਿੱਚੋਂ, ਤੇ ਉਹ ਹੈ ਕਿ ਇਹ ਮੈਂ ਤੁਹਾਨੂੰ ਦੱਸਦਾ, ਹੁਣ ਟੈਕਨੀਕਲ ਤਰੀਕੇ ਨਾਲ ਦੱਸਦਾ। ਇੱਥੇ ਨਾ ਇੱਕ ਹਾਲ ਬਣਦਾ, ਹਾਲੋ ਨਹੀਂ ਹੁੰਦਾ ਜਿਹੜਾ ਇੱਕ ਆਵਾਜ਼ ਵੱਜ ਕੇ ਵਾਪਸ ਹੁੰਦੀ, ਅਕਸਰ ਕਮਰਿਆਂ ਖਾਲੀ ਕਮਰਾ ਹੋਵੇ ਉਹਦੇ 'ਚ ਹੁੰਦਾ ਨਾ, ਉਹ ਇੱਥੇ ਬਣਦਾ ਵਾ। ਉਹ ਤੁਸੀਂ ਹੁਣ ਇੰਨੇ ਸਾਲਾਂ ਤੋਂ ਅਸੀਂ ਉਹ ਥੋੜਾ ਜਿਹਾ ਕੰਟਰੋਲ ਕਰ ਲਈਦਾ, ਲੇਕਿਨ ਉਹ ਥੋੜਾ ਜਿਹਾ ਇੰਝ ਲੱਗਦਾ ਕਿ ਜਿਵੇਂ ਨਾ ਹਲਕਾ ਆਵਾਜ਼, ਯਾਨੀ ਆਡੀਓ ਦੇ ਰੂਲ ਦੇ ਹਿਸਾਬ ਨਾਲ ਉਹ ਗਲਤ ਆ। ਹਾਂਜੀ, ਕਿ ਉਹਦੇ ਨਾਲ ਕੋਈ ਸ਼ੋਰ ਆਵੇ ਜਾਂ ਉਹਦੇ ਨਾਲ ਹਲਕਾ ਜਿਹਾ ਹਾਲ ਬਣੇ, ਲੇਕਿਨ ਤੁਹਾਡੇ ਕੰਨਾਂ 'ਚੋਂ ਰਚ ਗਿਆ ਯਾਰ। ਤੁਹਾਨੂੰ ਹੁਣ ਤੁਸੀਂ ਹੁਣ ਇੰਨੇ ਕੁ ਸੈਂਸਿਟਿਵ ਇਸ ਸ਼ੋਅ ਨੂੰ ਲੈ ਕੇ ਹੋ ਗਏ ਆ ਕਿ ਤੁਸੀਂ ਕਹਿੰਦੇ ਇਹ ਵੀ ਕਿਉਂ ਹੋਇਆ ਹੈਨਾ। ਉਹ ਪਾਏ ਨਾ ਜਿਹੜੀ ਆਡੀਓ ਹੁਣ ਚੱਲਦੀ ਪਈ ਨਾ, ਉਹ ਪਰਫੈਕਟ ਹੌਲੋ, ਟੋਟਲ ਰਿਮੂਵ, ਔਰ ਇੱਕ ਸਟੂਡੀਓ ਲਾਈਕ ਰਿਕਾਰਡਿੰਗ ਟੈਪ ਉਹ ਚੱਲਦੀ ਆ। ਉਹ ਤੁਹਾਨੂੰ ਪ੍ਰੋਬਲਮ ਦਿੰਦੀ ਹੈ, ਤੁਹਾਨੂੰ ਇੰਝ ਲੱਗਦਾ ਸਹੀ ਨਹੀਂ ਹੈ, ਫੇਕ ਆਡੀਓ, AI ਦੀ ਆਡੀਓ। ਉਹ ਨਾ AI ਦੀ ਆ ਨਾ ਕੋਈ ਗੱਲ ਨਹੀਂ, ਸਿਰਫ ਇਹ ਹੈ ਕਿ ਉਹਦੇ ਚੋਂ ਹੌਲ ਜਿਹੜਾ ਬਣਦਾ ਉਹ ਜ਼ੀਰੋ ਹੋ ਗਿਆ। ਇਸ ਤੋਂ ਤੁਹਾਨੂੰ ਉਹ ਥੋੜੀ ਜਿਹੀ ਉਹਦੀ ਨਾ ਮਸਲਾ ਬਣਦਾ ਪਿਆ, ਐ ਲੱਗਦਾ ਵੀ ਲੱਗ। ਤੇ ਉਹ ਆਪਾਂ ਜ਼ਰੂਰ ਕਰਨਾ ਵਾ, ਆਪਾਂ ਜਿੱਦਾਂ ਪਹਿਲੇ ਉਦਾਂ ਹੀ ਕਰੀ ਜਾਂਦੇ, ਨੋ ਪ੍ਰੋਬਲਮ। ਯਾਨੀ ਕਿ ਜਿਸ ਤਰ੍ਹਾਂ 100% ਅਸਲ ਆਵਾਜ਼ ਉਹ ਆ ਰਿਹਾ ਵਾ, ਹੁਣ ਉਹ ਆ ਰਿਹਾ ਵਾ ਜਿਹਦੇ ਚ ਬਿਲਕੁਲ ਇੰਝ ਲੱਗਦਾ ਜਿਵੇਂ ਕੋਈ ਹੌਲ ਨਹੀਂ ਬਣ ਰਿਹਾ, ਨੀਡ ਐਂਡ ਕਲੀਅਰ ਕੱਟ। ਉਹ ਜਿਹੜਾ ਉਹਨਾਂ ਦਾ ਰਚਿਆ ਕੰਨਾਂ 'ਚ ਇੰਨੇ ਸਾਲਾਂ ਦਾ, ਹਾਂ, ਹਲਕੀ ਜੀ ਡਬਲ ਆਵਾਜ਼ ਵਾਲਾ, ਹਲਕਾ ਜਿਹਾ ਡਬਲ ਹੋ ਗਿਆ, ਹਲਕਾ ਜਿਹਾ ਈਕੋ ਹੋ ਗਿਆ, ਹਲਕਾ ਜਿਹਾ ਸ਼ੋਰ ਵੀ ਆ ਗਿਆ, ਕੋਈ ਇੱਧਰ ਉੱਧਰ ਆਵਾਜ਼ਾਂ ਵੀ ਆ ਗਈਆਂ, ਕੋਈ ਬੈਲ ਦੀ ਆਵਾਜ਼ ਵੀ ਆ ਗਈ, ਉਹ ਉਹਨਾਂ ਦੇ ਨਾਲ ਵੀ ਰਚੇ ਨੇ। ਉਹ ਕਹਿੰਦੇ ਉਹ ਕਿਉਂ ਨਹੀਂ ਆ ਰਹੀਆਂ। ਲੇਕਿਨ ਉਸਤਾਦ ਜੀ, ਸੱਚੀ ਮੁੱਚੀ ਅਸੀਂ ਇਸ ਤੁਹਾਡੇ ਜੁਗਨੂਆਂ ਨੂੰ ਮੈਂ ਸੱਚੀ ਮੁੱਚੀ ਸਲੂਟ ਪੇਸ਼ ਕਰਾਂਗਾ। ਉਸਤਾਦ ਜੀ, ਇੱਕ ਸ਼ੋਅ ਤੇ ਮੈਂ ਬਾਹਰ ਬੈਠਾ ਸੀਗਾ, ਜਦੋਂ ਮੈਂ ਉੱਥੇ ਬੈਠਾ ਸੀਗਾ ਤੇ ਮੈਂ ਬਾਹਰ ਇੱਕ ਲਾਫਟਰ ਦਿੱਤਾ, ਠੀਕ ਹੈ, ਤੇ ਇੱਕ ਕਰੈਕਟਰ ਨੇ ਮੈਨੂੰ ਮੈਸੇਜ ਦਿੱਤਾ, ਉਹਦਾ ਮੈਂ ਸਕਰੀਨਸ਼ਾਟ ਲਿਆ, ਕਹਿੰਦਾ ਉਹ 33 ਮਿੰਟ ਤੇ ਕੁਝ ਸੈਕਿੰਡ ਦੇ ਫੈਸਲ ਭਾਈ ਹੱਸੇ, ਉਹਨੇ ਨੋਟ ਕੀਤਾ। ਠੀਕ ਹੈ, ਹੱਸੇ ਤੇ ਫੇਰ ਠੀਕ ਹੈ ਨਾ। ਉਸ ਤੋਂ ਬਾਅਦ ਉਸਤਾਦ ਜੀ ਇੱਕ ਹੋਰ ਚੀਜ਼ ਨੋਟ ਕੀਤੀ ਮੈਂ, ਮਿੱਠੇ ਨੂੰ ਪਤਾ ਨਹੀਂ ਕੋਈ ਮੇਰੀ ਆਵਾਜ਼ ਹੀ ਸਿਰਫ ਆਈ, ਮੈਂ ਕੁਝ ਸ਼ਾਇਦ ਸਿੱਟੀ, ਉਹ ਵੀ ਕਹਿੰਦੇ ਜੀ ਪਿੱਛੇ ਫੈਸਲ ਭਾਈ ਹਰਕਤਾਂ ਕਰ ਰਿਹਾ। ਤੇ ਇੰਨੇ ਬਰੀਕ ਲੈਵਲ ਨਾਲ ਲੋਕ ਦੇਖਦੇ ਨੇ ਨਾ, ਤਾਂ ਮੇਰੇ ਕਹਿਣ ਦਾ ਮਕਸਦ ਹਾਂ ਬਿਲਕੁਲ ਸਹੀ ਗੱਲ ਹੈ ਉਸਤਾਦ ਜੀ। ਜਿੰਨਾ ਜੰਮਿਆ ਉਹ ਵੇਖ ਨਹੀਂ ਰਿਹਾ ਤੇ ਲੋਕੀ ਇਹਦੀ ਬਰੀਕ ਨਜ਼ਰ ਨਾਲ ਵੇਖ ਰਹੇ। ਨਹੀਂ, ਉਹਦੇ ਆਪਾਂ ਐਕਸਪੈਰੀਮੈਂਟ ਕੀਤਾ ਸੀ ਤਾਂ। ਨਹੀਂ, ਉਹ ਆਡੀਓ ਅਸਲ ਹੈ ਹੀ ਰੂਲ ਆ ਆਡੀਓ ਦਾ, ਜਿਹੜੀ ਹੁਣ ਆਵਾਜ਼ ਉਸਤਾਦ ਜੀ। ਹਾਂਜੀ, ਇਹ ਹੁਣ ਓਰੀਜਨਲ ਹੈ। ਨਹੀਂ ਹੁਣ ਤੇ ਆ ਜਿਹੜੀ ਚੱਲਦੀ ਪਈ ਇਹ ਤੋਂ ਪਹਿਲੇ ਵਰਗੀ ਹੈ ਨਾ। ਉਸਤਾਦ ਜੀ, ਸ਼ੋਅ ਆਲ ਫॉलो ਸੋਹਣਾ ਲੱਗਦਾ ਵਾ। ਹਾਂ, ਇਹ ਉਹ ਸਰ ਮੈਂ ਇਹੀ ਕਹਿ ਰਿਹਾ ਨਾ ਕਿ ਉਹ ਥੋੜਾ, ਲੇਕਿਨ ਇਹ ਹੈ ਕਿ ਅਗਰ 2-4-5 ਦਿਨ ਉਹ ਚੱਲਦੀ ਨਾ, ਕੰਨਾਂ 'ਚ ਉਹ ਰਚ ਜਾਣੀ ਸੀ। ਨਹੀਂ ਸਿਰ ਚਨੀ ਵੀ ਹੈ ਹੁਣ ਚੱਲਣ। ਨਹੀਂ ਰਚ ਜਾਣੀ ਸੀ, ਕੋਈ ਰੌਲਾ ਨਹੀਂ। 5-7-10 ਇਹਨਾਂ ਨੇ ਉਹ ਦੇਖਣੀ ਸੀ, ਇਹਨਾਂ ਨੂੰ ਉਹ ਸਮਝ ਆਉਣ ਲੱਗ ਪਣੀ, ਲੇਕਿਨ ਉਹਦੇ ਵਿੱਚ ਸਨਾਟਾ ਬਿਲਕੁਲ, ਉਹ ਡਰ ਜਾਂਦੇ, ਘਬਰਾ ਜਾਂਦੇ ਕਿ ਆਹ ਕੀ ਕੰਨਾਂ ਹੀ ਇੰਝ ਲੱਗਦਾ ਸਾਡੇ ਕੰਨ 'ਚ ਕੱਲਾ ਹੀ ਬੰਦਾ ਇੱਥੇ ਕਰਕੇ ਬੋਲਣ ਦੇ ਆ। ਉਹ ਇੰਨੀ ਕਲੀਨ ਕਰ ਦਿੰਦੇ ਆ। ਉਹ ਸ਼ੋਰੋ ਗੋਲੀ ਨਾ ਹੈ, ਸ਼ੋਰ ਉਹ ਗੁਲ ਨਹੀਂ ਹੈਗਾ। ਨਹੀਂ, ਤੁਸੀਂ ਆਪਣੇ ਜੁਗਨੂਆਂ ਨੂੰ ਨਾਰਾਜ਼ ਨਾ ਕਰੋ। ਮੈਂ ਸਰ ਤੁਹਾਡੇ ਤੋਂ ਪਹਿਲੇ ਕਹਿਤਾ, ਮੈਂ ਕਿਹਾ ਠੀਕ ਹੈ ਪਹਿਲੇ ਕਰ ਲੈਣੇ। ਅੱਛਾ, ਠੀਕ ਹੋ ਗਿਆ। ਮੈਂ ਇੱਕ ਗੱਲ, ਲੇਕਿਨ ਉਹਨਾਂ ਨੂੰ ਦੱਸਣਾ ਨਹੀਂ ਕੀ ਦੱਸਣਾ ਕਿ ਇਹਦੇ ਤੇ ਇਹ ਅਸਲ ਗੱਲ ਆ, ਇਹਨੂੰ ਐਕਸੈਪਟ ਕਰੋ। ਇਹ ਨਹੀਂ ਉਹਨਾਂ ਨੂੰ ਕਹਿਣਾ। ਨਹੀਂ ਇਹ ਵੀ ਜ਼ੇਨ 'ਚ ਰੱਖਣ। ਹੁਣ ਅਸੀਂ ਚਲਾਵਾਂਗੇ ਪੁਰਾਣੀ ਹੋਈ, ਲੇਕਿਨ ਇਹ ਵੀ ਜ਼ੇਨ 'ਚ ਰੱਖੋ ਵੀ ਇਦਾਂ ਵੀ ਹੁੰਦਾ ਵਾ। ਹਾਂ, ਠੀਕ। ਹਾਂ, ਅਸਲ ਏਦਾਂ ਹੀ ਹੈ ਕਿ ਉਹਨੇ ਉਹਦੇ ਚੋਂ ਸ਼ੋਰ, ਗੱਲਬਾਤ, ਇਹ ਉਹ ਹਰ ਚੀਜ਼ ਖਤਮ ਕਰਤੀ। ਉਹ ਬਿਲਕੁਲ ਸੋਲੋ ਆਵਾਜ਼ ਹੋ ਗਿਆ, ਇੰਝ ਲੱਗਦਾ ਕਿ ਤੇ ਉਹ ਤੁਸੀਂ ਸੁਣਾਇਆ ਸੀ ਇੱਥੇ। ਹਾਂ, ਉਹ ਫਿਰ ਏਦਾਂ ਕਰਦੇ, ਉਹਦਾ ਪਹਿਲੇ ਰਗਾ ਹੀ ਕਰ ਲੈਂਦੇ ਆ। ਇਹਨਾਂ ਦੇ ਬੰਦੇ ਦਾ ਵੱਡਾ ਮੁੰਡਾ ਮਸਤ ਹੁੰਦਾ, ਸਭ ਤੋਂ ਵੱਡਾ ਬੰਦਾ। ਤੁਸੀਂ ਨਾ ਚੱਲਦੇ ਟੀਟਿਆਂ 'ਚ ਜਾਣ ਬੁੱਝ ਕੇ 5-7 ਬਾਹਰੋਂ ਪਹਿਲਾਂ ਕਰਵਾਇਆ ਕਰੋ।
ਕਿਉਂਕਿ ਉਹਨੂੰ ਪਹਿਲਾਂ ਦੀ ਵੀ ਆਦਤ ਆ ਸਾਡੇ ਸ਼ੇਰਾਂ ਨੂੰ। ਉਹਨਾਂ ਨੂੰ ਇਹ ਵੀ ਹੈ ਕਿ ਵਿੱਚੋਂ ਆਵਾਜ਼ਾਂ ਵੀ ਜਾਣ, ਵਿੱਚੋਂ ਇੱਧਰ ਕਰ ਸਲਵਾਨ ਵੀ ਲੰਘੇ, ਸ਼ਰਾਬ ਵੀ ਵਿੱਚ ਆ ਜਾਵੇ, ਉਹ ਮਜ਼ਾ ਵਾ। ਤਾਰ ਖਰਾਬ ਹੋ ਗਈ ਬਾਹਰ, ਹੈ ਤਾਰ ਖਰਾਬ ਹੋ ਗਈ। ਤਾਰ ਹਾਂਜੀ ਲਾਉਂਦੇ ਨਹੀਂ ਤੁਸੀਂ, ਸਹੀ ਤਰ੍ਹਾਂ ਤਾਂ ਲਾਇਆ ਕਰੋ। ਤੂੰ ਅੰਨਾ ਵਾ, ਤੂੰ ਲਾ ਲਿਆ ਕਰ। ਲਾ ਲਈ, ਖਾ ਵੀ ਲਈ। ਅਸੀਂ ਲਾ ਕੇ ਖਾ ਲਈ। ਅੱਛਾ ਉਸਤਾਦ ਜੀ, ਮੈਂ ਇੱਕ ਗੱਲ ਪੁੱਛਣੀ ਚਾਹ ਰਿਹਾ ਸੀਗਾ, ਉਦੋਂ ਤੁਸੀਂ ਜਿਹੜਾ ਮੈਨੂੰ ਐ ਨਹੀਂ ਕਹਿਣਾ ਕਿ ਵੀ ਲਪੇਟ ਕੇ ਇੰਜ ਹੋ ਗਿਆ ਤੇ ਇੰਜ ਹੋ ਗਿਆ, ਇੰਜ ਹੋ ਗਿਆ। ਪਤਾ ਕੀ ਗੱਲ, ਟੈਂਪੋ ਨਾ ਤੋੜਿਆ ਕਰੋ। ਮੈਂ ਇੱਕ ਤੇ ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਜੀ ਮੈਨੂੰ ਮਸ਼ਵਰਾ ਇਹ ਦੇਣਾ ਕਿ ਮੈਂ ਅਕਸਰ ਕਹਿੰਦਾ ਹੁੰਦਾ ਵਾਂ ਕਿ ਆਪਣੀ ਇੱਕ ਗ੍ਰਿਫਤ ਮਜ਼ਬੂਤ ਰੱਖੋ। ਹਾਂ। ਦੂਸਰੇ ਨੰਬਰ ਤੇ ਉਸਤਾਦ ਜੀ ਮੈਂ ਪੁੱਛਣਾ ਚਾਹ ਰਿਹਾ ਵਾਂ ਕਿ ਵਾਪਸੀ ਜਿਹੜੀ ਹੁੰਦੀ ਹੈ ਉਹ ਥੋੜੀ ਜਿਹੀ ਖਤਰਨਾਕ ਕਿਉਂ ਹੁੰਦੀ ਹੈ? ਇਟਸ ਮੀਨ ਕਿ ਇੱਕ ਬੰਦਾ ਬਦਮਾਸ਼ੋਂ ਸ਼ਰੀਫ ਹੋਇਆ ਤੇ ਉਹਦੀ ਟੂਨ ਟੈਂਪੋ ਉਹੀ ਕਹਿੰਦੀ ਹੈ, ਪਿਆਰ ਮੁਹੱਬਤ ਨਾਲ ਵੀ ਬੋਲੇਗਾ, ਪਰ ਲਓ ਮੈਂ ਖਿਆਲ ਕਰਨੇ ਆ ਤੇਰਾ। ਅੱਛਾ ਬਦਮਾਸ਼ੋ ਸ਼ਰੀਫ ਹੋਵੇ ਨਾ ਤੇ ਸਾਰੀ ਜ਼ਿੰਦਗੀ ਪੂਰੀ ਮਹੱਲੇ ਨੂੰ ਇਹੀ ਮੇਨੇ ਮਾਰਦੇ ਰਹਿੰਦੇ, ਜੇ ਅਸੀਂ ਸ਼ਰੀਫ ਹੋ ਗਏ ਤੇ ਇੰਜ ਨਾ ਕਰੋ, ਯਾਰ ਤੂੰ ਹੋ ਗਿਆ ਤੇ ਚੁੱਪ ਕਰ ਜਾ। ਤੰਸੀ ਕਰਦਾ ਰਹਿੰਦਾ ਵਿਚਾਰਾ। ਯਾਰ ਸਾਡੇ ਸਿਰ ਤੇ ਬੰਦਾ ਕਹਿੰਦਾ ਯਾਰ ਤੂੰ ਫੇਰ ਬਦਮਾਸ਼ ਹੋ ਜਾ, ਤੂੰ ਜਿੱਥੇ ਮਿਲਦਾ ਤੈਨੂੰ ਮਾੜੀ ਜੀ ਗੱਲ ਕਹਿ ਦਈਏ, ਭਾ ਇੱਥੇ ਗੋਲ ਗੱਪੇ ਖਾਣੇ ਆ, ਗੋਲ ਗੱਪੇ ਖਾਣੇ, ਸ਼ਰੀਫ ਹੋ ਗਏ ਆ, ਨਹੀਂ ਤੇ ਇੱਥੇ ਗੋਲ ਗੱਪੇ ਦੀ ਜ਼ਰੂਰਤ ਸੀ ਤੁਹਾਨੂੰ ਇੱਥੇ ਖਿਲਾਰ ਕੇ ਕਮਾਉਂਦਾ। ਉਹਨੇ ਹਰ ਗੱਲ ਤੇ ਪੂਰੇ ਮਹੱਲੇ ਨੂੰ ਤਾਨੇ ਹੀ ਮਾਰੀ ਜਾਣੇ ਵੀ ਲਾਗੋਂ ਕਿਸੇ ਨੇ ਨਾ ਅੱਜ ਕਰਕੇ ਯਾਬਾਂ ਦੇ ਦੇਣ ਗਾਇਆ ਨਾ, ਉਹ ਜਾ ਚੱਲ ਜਾ, ਸ਼ੁਕਰ ਕਰ ਅਸੀਂ ਸ਼ਰੀਫੋ ਬਦਮਾਸ਼ ਆਹੋ ਲੈ ਦੱਸ। ਵੀ ਤੂੰ ਸ਼ਰੀਫ ਬਦਮਾਸ਼ੋ ਸ਼ਰੀਫ ਹੋ ਗਿਆ, ਮੰਨ ਲਿਆ, ਉਹ ਸਾਨੂੰ ਕਹਦਾ ਸਵੇਰ ਸ਼ਾਮ ਦੇ ਮਿਹਣੇ ਸੱਸ ਬਣ ਗਈ ਸਾਡੀ ਤੂੰ ਉਸਤਾਦ ਜੀ ਹਰ ਗੱਲ ਤੇ। ਪਾਣੀ ਦੁੱਧ ਵਾਲਾ ਅੱਧਾ ਘੰਟਾ ਲੇਟ ਆ ਗਿਆ, ਅੱਧਾ ਘੰਟਾ ਲੇਟ ਆ ਗਿਆ, ਹੁਣ ਤੈਨੂੰ ਪਤਾ ਨਾ ਅੱਗੋਂ ਕੁਝ ਨਹੀਂ ਕਹਿਣਾ ਕਿਸੇ ਨੇ। ਉਹ ਕਹਿੰਦਾ ਭਾਈ ਤੂੰ ਬਦਮਾਸ਼ ਹੋ ਜਾ, ਸਾਰਾ ਮਹੱਲਾ ਇਕੱਠਾ, ਭਾਈ ਤੂੰ ਬਦਮਾਸ਼ ਹੋ ਜਾ, ਤੈਨੂੰ ਤੂੰ ਖੁਦਾ ਦਾ ਵਾਸਤਾ ਤੈਨੂੰ ਮਾੜੀ ਜੀ ਗੱਲਬਾਤ ਕਰ ਦਈਏ, ਤੂੰ ਸਾਨੂੰ ਉਹੀ ਗੱਲਬਾਤ ਅੱਗੋਂ ਸੁਣਾ ਦੇ। ਬੱਚੇ ਆਪਣੇ ਬੱਚੇ ਨੂੰ ਕਹਿਣਗੇ ਓਏ ਤੂੰ ਛੀਆ ਕਰਦਾ ਹੀ, ਸਾਨੂੰ ਨੀ ਪਤਾ। ਆਹ ਬੱਚਾ ਨਹੀਂ ਰੋ ਰਿਹਾ, ਉਹਨੂੰ 2 ਮਿੰਟ ਚੁੱਪ ਕਰਾਇਆ, ਨਹੀਂ ਚੁੱਪ ਕੀਤਾ ਤੇ ਉਹਨੂੰ ਕਹਿ ਰਿਹਾ ਅੱਜ ਚੁੱਪ ਨਹੀਂ ਕਰ ਰਿਹਾ ਬੱਲੋ, ਅਸੀਂ ਸ਼ਰੀਫ ਹੋ ਗਏ, ਤੂੰ ਵੀ ਬਦਮਾਸ਼ ਹੋ ਗਿਆ, ਤੂੰ ਵੀ ਚੁੱਪ ਨਹੀਂ ਕਰ। ਆਹੋ ਤੇਰੇ ਇਧਰੋਂ ਪੈਣੀ ਸੀ, ਤੂੰ ਅੱਜ ਚੁੱਪ ਹੋਣਾ ਸੀ। ਕੋਈ ਅਜਨਬੀ ਮਿਲਦਾ ਵਾ, ਉਹਨੂੰ ਪਤਾ ਵੀ ਨਹੀਂ ਇਹਦਾ ਐਵੇਂ 5 ਸਾਲ ਕਿਤੇ ਪਹਿਲੇ ਟੱਕਰਦਾ ਨਾ, ਫਿਰ ਮੈਂ ਦੰਦ ਭਾਂਦਣੇ ਸੀ ਐਵੇਂ ਉਹਨੂੰ ਟਰੀਆ ਲਈ 5 ਸਾਲ ਨਹੀਂ, ਹਫਤਾ ਪਹਿਲੇ। ਇੱਕ ਕਰੈਕਟਰ ਉਹ ਮੈਨੂੰ ਵਿਟਨਸ ਸੰਭਾਲ ਕੇ ਲੈ ਜਾਂਦਾ, ਹਾਂ ਮੈਨੂੰ ਗਵਾਹੀ ਦੇ ਦੌਰ ਤੇ ਲੈ ਜਾਂਦਾ, ਪੁੱਛ ਜ਼ਰਾ ਫੈਸਲ ਨੂੰ ਸੀ ਕੀ ਹੁੰਦੇ ਸੀ, ਮੈਂ ਫਿਰ ਦੱਸਣਾ ਵੀ ਇੰਜ ਇੰਜ ਇੰਜ। ਨਹੀਂ ਉਹ ਕਈ ਬੰਦੇ ਕਰਦੇ ਫੋਨ ਬਣਾ ਲੈਂਦੇ, ਕਈ ਬੰਦੇ ਏਦਾਂ ਕਰਦੇ ਨਾ, 1 ਮਿੰਟ ਉਹਨੂੰ ਰੋਕ ਲੈਣਗੇ ਅਗਲੇ ਨੂੰ। ਅੱਛਾ ਤੈਨੂੰ ਕੀ ਲੱਗਦਾ ਕਿ ਮੈਂ ਮਤਲਬ ਕਰਾਟੇ ਸ਼ਰਾਟੇ ਨਹੀਂ ਕਰਦਾ ਰਿਹਾ? 1 ਮਿੰਟ ਹੈ। ਹੈਲੋ ਹਾਂ, ਉਹ ਯਾਰ ਫੈਸਲ ਮੰਨਣ ਨਹੀਂ ਦਿਆ ਕਿ ਮੈਂ ਜੂਡੋ ਕਰਾਟੇ ਕਰਦਾ ਰਿਹਾ, ਇਹਨੂੰ ਦੱਸੀ ਜ਼ਰਾ ਬਲੈਕ ਬੈਲਟ। ਆਹੋ ਲੈ ਦੱਸ ਆ ਸੁਣ, ਉਹਨੂੰ ਕਹਿ ਦੇ ਉਹ ਮੰਨੇ ਨਾ ਮੰਨੇ, ਤੈਨੂੰ ਕੀ ਤਕਲੀਫ ਹੈ ਯਾਰ, ਤੈਨੂੰ ਕਾਹਦਾ ਮਸਲਾ, ਤੂੰ ਮਨਾ ਕੇ ਕੀ ਲੈਣਾ? ਕਈ ਬੰਦੇ ਅੱਗੇ ਤੱਕ ਜਦੋਂ ਹੁਣੇ ਉੱਠ ਤੈਨੂੰ ਮੈਂ ਲੈ ਕੇ ਜਾਣਾ ਉਹਦੇ ਘਰ। ਅੱਛਾ ਇਦਾਂ ਦੇ ਤਾਜ਼ੇ ਸ਼ੇਪ ਕਰਵਾ ਕੇ ਆਉਣਗੇ ਬਦਮਾਸ਼, ਨਾਲ ਧਮਕੀ ਆਉਣਗੇ, ਓਏ ਨਾਲਾ ਦੇਖਣਗੇ ਉਸਰਾ ਸਹੀ ਲੱਗਾ, ਓਏ ਤੈਨੂੰ ਮੈਂ ਕਹਿੰਦੇ ਆ ਮੇਰੀ ਗੱਲ ਸੁਣ, ਓਏ ਓਏ ਫਿਰ ਆਹੋ ਨਾਲੇ ਅੱਜ ਤੱਕ ਜਿਹੜਾ ਬਾਲ ਆਉਂਦਾ ਹੈ। ਇਸ ਤਰ੍ਹਾਂ ਇੱਧਰ ਕਰਦੇ ਨੇ, ਕਰਦੇ ਇਸ ਤਰ੍ਹਾਂ ਵਾ, ਜਿਹੜਾ ਬਦਮਾਸ਼ ਤੋਂ ਸ਼ਰੀਫ ਹੋ ਜਾਂਦਾ ਨਾ, ਫੌਜੀ ਦਾ ਟੈਂਟ ਲੱਗਣਾ, ਲਾ ਲੈ ਟੈਂਟ, ਅੱਜ ਅਸੀਂ ਸ਼ਰੀਫ ਦਾ ਟੈਂਟ ਲਾ ਲੈਣ ਤੇ ਮੈਂ ਕਹਿੰਦਾ ਇੱਥੇ ਕੌਣ ਮਰਦਾ ਹੈ? ਅੱਛਾ ਪਤਾ ਕੀ ਗੱਲ, ਆਹੋ ਮਰਨ ਤੇ ਵੀ। ਮਰਦੇ ਵੀ। ਅੱਛਾ ਇਦਾਂ ਦੇ ਬਦਮਾਸ਼ ਨਾਲ ਕੰਨ 'ਚ ਉਂਗਲ ਮਾਰਨੇ, ਨਾਲ ਬਹਿਸ ਕਰਨੇ, ਓਏ ਗੱਲ ਸੁਣ ਲੈ ਇੱਥੋਂ ਲੰਘੀ ਨਾ। ਘਰ ਬੈਠਾ ਮਾੜੇ ਜੇ ਮਹੱਲੇ ਦੇ ਵਿੱਚ ਐਵੇਂ ਹੀ, ਯਾਨੀ ਕਿ ਜ਼ਿਆਦਾ 800-900 ਹਜ਼ਾਰ ਰੁਪਇਆ ਬਦਮਾਸ਼ੀ 'ਚ ਵੀ ਨੇਕੀ ਕਮਾਉਂਦਾ ਸੀ, ਬਾਅਦ 'ਚ ਵੀ ਨੇਕੀ ਕਮਾਉਂਦੇ ਆ। ਤੇ ਪਤਾ ਲੱਗਾ ਯਾਰ ਅਮਰੀਕਾ ਨੇ ਇਰਾਨ ਤੇ ਹਮਲਾ ਕਰਤਾ ਤੇ ਉੱਥੇ ਖਿੱਚ ਕੇ ਬੈਠਾ ਐਵੇਂ, ਬਾਬਾ ਜੀ ਇਹ ਬਸ ਅਸੀਂ ਸ਼ਰੀਫ ਹੋ ਗਏ। ਉਹ ਵੀ ਆਪਣੇ ਤੇ ਲਈ ਜਾਂਦਾ ਕਿ ਤੂੰ ਤੇਰੇ ਜਦੋਂ ਤੂੰ ਬਦਮਾਸ਼ ਸੀ ਉਦੋਂ ਵੀ ਹੁੰਦੇ ਰਹੇ। ਅੱਛਾ ਇੱਕ ਬੰਦਾ ਲੜਿਆ ਬਸ ਸਾਜੇ ਕਿ ਉਹ ਸਾਨ ਆ, ਉਹ ਚਪੇੜਾ ਮਾਰਨ ਦਿਆ, ਉਹਨੇ ਕਹਿੰਦਾ ਆ ਸਾਡੇ ਪੀਰਾਂ ਨੇ ਨਾ ਰੋਕਿਆ ਹੁੰਦਾ, ਫਿਰ ਉਹਦੀ ਦੱਸ ਦੇ ਉਹ ਪੀਰਾਂ ਤੇ ਪਦਣੀ। ਤੇ ਪੁੱਤਰ ਕਸਮਾਂ ਨੇ ਸਾਨੂੰ ਬੰਨਤਾ। ਜੇ ਕੋਈ ਮਜਬੂਰ ਬੰਦਾ ਬਜ਼ੁਰਗ ਹੋਣਾ ਪੁੱਤ ਰਾਹ ਪਾਰ ਕਰਾਉਂਦਾ, ਸਾਨੂੰ ਕਹਿੰਦੇ ਆ ਬਾਬਾ ਸਾਨੂੰ ਲੈ ਵੀ ਤੂੰ ਰਾਹ ਪਾਰ ਕਰਾ ਚ ਨੇਕੀਆਂ ਲੈ। ਜੇ ਕੋਈ ਰੇੜੀ ਵਾਲਾ ਜਾਣ ਡਿਆ ਉਹਨੂੰ ਕਿਹੜਾ 2 ਜਾਮ ਨੂੰ ਹੈ ਨਹੀਂ, ਅਸੀਂ ਸ਼ਰੀਫ ਹੋਏ ਸਾਨੂੰ ਨਾ ਕਰਤੀ ਆ, ਨਹੀਂ ਤੇ ਛਾਪਾ ਹੀ ਪਿਆ ਹੋਣਾ ਸੀ। ਅੱਛਾ ਇਦਾਂ ਦੇ ਭਾ ਲਿਆ ਸੀ ਨਾ ਮਾਜ਼ਰਤ ਦੇਣਾ ਉਸਤਾਦ ਜੀ, ਤੁਹਾਨੂੰ ਸ਼ਾਇਦ ਇਹਨਾਂ ਦੀ ਨਹੀਂ ਹਿਸਟਰੀ ਦਾ ਪਤਾ, ਇੱਕ ਗੱਲ ਬਾਅਦ ਚੋਂ ਕਰਦੇ ਸੀ, ਚਪੇੜ ਫਾਇਰ ਪਹਿਲੇ ਮਾਰਦੇ ਸੀ। ਇਸ ਭਾਈ ਨੂੰ 86 ਫਾਇਰ ਵੱਜੇ ਆ। ਇਹ ਬਦਮਾਸ਼ ਇੱਕ ਮਸਤ ਸੀਗਾ ਵੀ ਜਾਂਦੇ ਪਹਿਲੇ ਕੋਈ ਗੱਲ ਵੀ ਨਹੀਂ ਕਰਨੀ, ਥੱਪੜ ਮਾਰ ਕੇ ਆਏ। ਉਹ ਯਾਰ ਲੈਵਲ ਹੀ ਹੋਰ ਸੀਗਾ। ਅੱਛਾ ਜੀ ਇਸ ਭਾਈ ਤੋਂ ਪਿੰਡਾਂ ਦਾ ਹਾਪ ਆ ਗਿਆ ਯਾਰ 86 ਨੇ 2 ਮੈਗਜ਼ੀਨਾਂ ਭਾਜੀ ਖਾਲੀ ਕੀਤੀਆਂ, ਬ੍ਰੈਸਟ ਵੱਜੇ ਸੀ ਉਸਤਾਦ ਜੀ ਇਹਨਾਂ। ਇਹ ਹਕੀਕਤ ਕੁਛ ਇਹਦਾ ਨਹੀਂ, ਉਹ ਬਲਾਸਟ ਦੀ ਬੱਚੇ ਲਾਕੜਾ ਕਾਕੜਾ ਨਿਕਲਿਆ ਸੀ, ਨਿਸ਼ਾਨ ਪਏ ਹੋਏ ਆ, ਸਾਨੂੰ ਨਹੀਂ ਪਤਾ। ਬੈਨ ਵਾਕਈ ਨਹੀਂ ਕਰਦੇ, ਹਰ ਇੱਕ ਨਾਲ ਹਰ ਇੱਕ ਨੂੰ ਫੈਲ ਹੀ। ਯਾਰ ਬਸ ਕਰਦੇ ਹੋ ਜਨਾਬ, ਮੇਰੀ ਹੋਚ ਜਦੋਂ ਸਾਡੇ ਘਰ ਕੇ ਸੜਕ ਬਣ ਲੱਗੀ ਹੈ, ਮੈਂ ਕਿਹਾ ਇੱਧਰ ਸਭ ਮੇਰੇ ਘਰ ਵਾਲ ਨੂੰ ਨਹੀਂ ਮੋੜਨੀ। ਉਸਤਾਦ ਜੀ ਉਹ ਠੇਕੇਦਾਰਾਂ ਨੇ ਬਦਕਾ ਲਾ ਲਿਆ ਗੱਡੀ, ਸੜਕ ਜਿਹੜੀ ਹੈ ਨਾ ਮੇਰੇ ਘਰ ਵਾਲ ਨੂੰ ਨਹੀਂ ਮੋੜਦੀ। ਉਹ ਜਦੋਂ ਇੱਥੇ ਨਸੀਮ ਸਾਦਕ ਸਾਹਿਬ ਹੁੰਦੇ ਸੀ ਨਾ, ਜਿਨ੍ਹਾਂ ਨੇ ਆ ਸੜਕਾਂ ਖੁੱਲੀਆਂ ਕਰਾਈਆਂ, ਆਹੋ ਉਦੋਂ ਇਦਾਂ ਦੇ ਮਿਲਦੇ ਸੀ। ਇੱਕ ਮਿਲਿਆ ਉਹਨਾਂ ਨੂੰ ਇਦਾਂ ਦਾ, ਉਹਦੀ
ਇੰਜ ਕਰਕੇ ਨਾ ਪੂਰੀ ਲਾਈਨ ਸੀ ਇੱਕ ਬਾਜ਼ਾਰ 'ਚ, ਉਹਦੇ ਦਰਮਿਆਨ 'ਚ ਉਹਦੀ ਦੁਕਾਨ ਸੀ। ਹੁਣ ਜਦੋਂ ਉਹਨਾਂ ਨੇ ਢਾਉਣਾ ਨਾ, ਉਹਨਾਂ ਨੇ ਇਧਰੋਂ ਨੁੱਕਰੋਂ ਸ਼ੁਰੂ ਕਰਨਾ ਜਾਂ ਉਧਰ ਹੀ ਨੁੱਕਰ ਤੋਂ ਸ਼ੁਰੂ ਕਰਨਾ, ਇੰਜ ਇੱਕ ਸਾਰਾ। ਉਹਨਾਂ ਨੇ ਰਾਤ ਨੂੰ ਕਹਿ ਦਿੱਤਾ ਸਾਰਿਆਂ ਨੂੰ ਕਿ ਵੀ ਆ ਜਿਹੜਾ ਤੁਹਾਡਾ 2-2 4-4 ਫੁੱਟ ਘਰ ਅੱਗੇ ਵਧਿਆ ਨਾ, ਤੁਹਾਨੂੰ ਮੈਂ 2-3 ਦਿਨ ਦਾ ਟਾਈਮ ਦਿੰਦਾ, ਤੁਸੀਂ ਥੋੜੀ ਛੈਣੀ ਮਜ਼ਦੂਰ ਬੁਲਾ ਕੇ ਨਾ ਆਪੇ ਹੀ ਇਹਨੂੰ ਉਹਨਾਂ ਕਰ ਲਓ ਤਾਂ ਕਿ ਤੁਹਾਡਾ ਪਿਛਲਾ ਬਚ ਜਾਏ। ਕਿਉਂਕਿ ਜਿਹੜੇ ਮੇਰੇ ਕੋਲ ਉਹ ਟੀਂਡੇ ਭਾਂਡੇ ਕਾਢੇ ਆ ਨਾ, ਉਹ ਦਿਲ ਕਰੇ ਪਿੱਛੇ ਤੱਕ ਤਰੇੜਾ ਪਾ ਦੇਣ। ਵੱਡਾ ਹੈਵੀ ਕੰਮ ਆ। ਤੇ ਉਹ ਇਤਨਾ ਇੱਕ ਵੇਰ ਗਿਆ ਬਦਮਾਸ਼ ਜਿਹੜਾ ਸੀ, ਉਹ ਬੱਲੋ ਉਹਨੇ ਕਿਹਾ ਭਾਜੀ ਇਧਰ ਆਓ ਜਰਾ, ਐ ਨਹੀਂ ਹੋਣਾ ਕੰਮ। ਉਹਨੇ ਇੰਜ ਫੋਨ ਉਧਰ ਦਾ ਗਵਰਨਮੈਂਟ ਦੇ ਬੰਦਿਆਂ ਨੂੰ ਫੋਨ, ਉਹਨੇ ਫੋਨ ਸੁਣ ਕੇ ਉਹਨੇ ਕਿਹਾ ਕਿਸੇ ਨਾਲ ਗੱਲ ਕਰਾਈ ਨਾ, ਕਿਸੇ ਵੱਡੇ ਬੰਦੇ ਨਾਲ, ਉਹਨੇ ਕਿਹਾ ਸਰ ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਇਹ ਗੱਲ ਕਹਿ ਕੇ ਉਹਨੇ ਫੋਨ ਵਾਪਸ ਫੜਾਇਆ। ਉਹਨੇ ਉਹ ਕਾੜੇ ਕੂੜੇ ਬੁਲਾਏ ਸਾਰੇ, ਉਹਨੇ ਕਿਹਾ ਇਧਰੋਂ ਵੀ ਨੁੱਕਰ ਰਹਿੰਦੇ, ਇਧਰੋਂ ਰਹਿੰਦੇ, ਇਹਦੇ ਦਰਮਿਆਨ ਜਾਂ ਜਿਵੇਂ ਦਹੀਂ ਵਾਲਾ ਨਹੀਂ ਉਹ ਪਾਉਂਦਾ ਆਇਆ ਕਰ। ਉਹਨੇ ਕਿਹਾ ਇਹਦੇ ਦਰਮਿਆਨ ਚ ਨਾ ਸਿਰਫ ਇਹਨੂੰ ਸਭ ਤੋਂ ਪਹਿਲੇ ਇਹਨੂੰ ਸਿੱਟੋ। ਇਹਦਾ ਘਰ ਕੱਢ ਲਿਓ ਵਿੱਚੋਂ। ਆਹੋ, ਇਹਦਾ ਕਾਰਾਂ ਚ ਕਰਕੇ ਨਾ ਇਹਦਾ ਚਾਕੀ ਕੱਢ ਦਿਓ ਵਿੱਚੋਂ, ਬਾਕੀ ਇਧਰੋਂ ਬਾਅਦ ਚ ਸ਼ੁਰੂ ਕਰਨਾ। ਬਾਕੀ ਨੂੰ ਕਹਿੰਦਾ ਤੁਸੀਂ 4 ਦਿਨ ਲੱਗਦਾ, ਇਹਦਾ ਲਾ ਮੇਰੇ ਸਾਹਮਣੇ ਕਰ ਫੋਨ। ਮੁੜ ਕੇ ਇੱਕਦਮ ਠੰਡਾ ਹੋ ਗਿਆ। ਉਸਤਾਦ ਜੀ ਯਾਰ ਜਿਹੜਾ ਦੁਕਾਨਾਂ ਢਾਣੀ ਦੀ ਸੱਚਾ ਵਾ, ਅਸੀਂ ਜਿਹੜਾ ਰੈਸਲ ਤੇ ਜਾ ਰਹੇ ਨਿਸ਼ਾਨ ਥੀਏਟਰ, ਮੈਂ ਤੇ ਮੇਰੇ ਨਾਲ ਇੱਕ ਸਾਡਾ ਸੀਨੀਅਰ ਸੀਗਾ, ਤੇ ਉਹਨਾਂ ਨੂੰ ਵੀ ਆਰਡਰ ਆ ਗਏ ਕਿ 4 ਵਜੇ ਤੇ ਕਰਨਾ ਤੁਸੀਂ ਇਹ ਇੰਨਾ ਢਾਹ ਦੇ। ਤੇ ਉਹਨਾਂ ਨਾਲ ਅਸੀਂ ਉੱਥੇ ਇੱਕ ਦੁਕਾਨ ਤੇ ਰੁਕੇ ਆ, ਤੇ ਉੱਥੇ ਇੱਕ ਕੰਨ ਟੁੱਟਾ ਕਰੈਕਟਰ ਆ ਗਿਆ, ਕਹਿੰਦਾ ਕਿ 4 ਵਜੇ ਦਾ ਨਾਮ ਦੇ ਦਿੱਤਾ ਗੱਲ ਕਰਨ ਵਾਲੀ ਇੱਟਾਂ ਲਾਈਆਂ ਉਹਨੇ ਢਾਹ ਤੇ, ਉਹ ਟਕ ਓਏ ਗੰਨਾ ਛੰਨਾ ਲੈ ਕੇ ਨਾ ਫੌਰਨ ਦੁਕਾਨ ਤੇ ਪਹੁੰਚੋ, ਠੀਕ ਹੈ ਨਾ, 4 ਵਜੇ ਦਾ ਟਾਈਮ ਦਿੱਤਾ ਵਾ, ਇਹ ਬੰਦ ਹੋ ਗਈ। ਭਾਈ ਫਿਕਰ ਨਹੀਂ ਕਰਨੀ ਹੈ, ਮੈਂ ਤੁਹਾਨੂੰ ਕਹਿਣ ਡਿਆ। ਫਿਰ ਅਗਲਾ ਫੋਨ, ਹੈਲੋ ਹਾਂ ਗੰਨਾ ਲੈ ਕੇ ਬੰਦੇ ਕਿੰਨੇ ਕੋ ਤੁਸੀਂ? ਉਹ ਡੇਰੇ ਤੋਂ ਵੀ ਬੰਦੇ ਲਿਆ ਕੇ ਸਾਰੇ ਗੰਨਾ ਦੇ ਨਾਲ ਆਣਾ ਵਾ ਸਾਰਿਆਂ ਨੇ। ਤੂੰ ਹੁਣ ਉਸਤਾਦ ਜੀ ਅਸੀਂ ਵੀ ਸੁਣ ਰਹੇ ਹਾਂ ਉਹ ਕਰੈਕਟਰ ਨੂੰ, ਉਹ ਜਿਹਦੀ ਦੁਕਾਨ ਹੈ ਉਹ ਵੀ ਸੁਣ ਰਿਹਾ ਹੈ, ਸਾਰੇ ਸੁਣ ਰਹੇ। ਉਹਨੇ ਕੋਈ 3 ਕੋ ਫੋਨ ਕੀਤੇ, ਉਹਦੀ ਖਿਦਮਤ ਹੋਈ, ਭੱਲੇ ਛੱਲੇ ਖਾਣ ਡੇ ਨੇ। ਤੇ ਅਸੀਂ ਗੱਲਾਂ ਕਰ ਰਹੇ ਹਾਂ ਕਿ ਯਾਰ ਕੰਮ ਖਰਾਬ ਹੋ ਗਿਆ, ਇੱਥੇ ਅੱਲਾ ਰਹਿਮ ਕਰੇ ਯਾਰ। ਤੇ ਉਹ ਵੀ ਕਹਿਣ ਡਿਆ ਬਿਲਕੁਲ ਯਾਰ ਉਹ ਬੰਦਾ ਇਸ ਤਰ੍ਹਾਂ ਦੀ। ਤੇ ਉਸਤਾਦ ਜੀ ਅਸੀਂ ਜਦੋਂ ਸੈਂਸਰ ਰਿਹਰਸਲ ਤੇ ਆਏ ਤਾਂ ਸਫਾਇਆ ਫਿਰਿਆ ਹੋਇਆ ਕਿ ਸਾਰਾ ਢਾਹ ਹੋ ਗਏ। ਤੇ ਹੁਣ ਉਹ ਬੰਦਾ ਜਿਹੜਾ ਨਾ ਦਹੀਂ ਭੱਲੇ ਵਾਲੀ ਰੇਹੜੀ ਕੋ ਖਲੋਤਾ ਹੋਇਆ, ਜਿਹੜਾ ਫੋਨ ਕਰਨ ਡਿਆ। ਫੋਨ ਕਰ। ਤੇ ਅਸੀਂ ਗਏ ਆ, ਤੇ ਮੇਰੇ ਨਾਲ ਜਿਹੜੇ ਸੀਨੀਅਰ ਸੀ ਨਾ ਉਹ ਕਹਿੰਦੇ ਉਹ ਭਾਜੀ ਉਹ ਕੀ ਬਣਿਆ? ਕਹਿੰਦਾ ਯਾਰ ਭਲਾ ਗੌਰਮੈਂਟ ਦਾ ਵੀ ਮਤਾ ਤੇ ਉਹ ਗੰਨਾ ਫਾਰਗ ਨਹੀਂ ਕੱਖ ਵੀ ਨਹੀਂ ਹੁੰਦਾ। ਹੁਣ ਭਾਅ ਨੇ ਬਦਮਾਸ਼ੀ ਕੀਤੀ ਆ। ਇਹਦਾ ਘਰ ਪੁੱਛ ਪਹਿਲੇ ਕਿੱਡਾ ਸੀ? ਬਹੁਤ। ਹਾਂਜੀ 9 ਮਰਲੇ ਦੇਖਿਆ ਜੀ ਤਾਜੀ। ਇਹ ਹੁਣ ਪਿੱਛੇ ਰਹਿ ਗਿਆ 4.5 ਮਰਲੇ। ਇਹ ਜਿੱਥੇ ਸੜਕ ਨਹੀਂ ਆਪਾਂ ਬੰਦੇ, ਉੱਥੇ ਤੱਕ ਇਹਦਾ ਘਰ ਸੀ, ਪੁਰਾਣੀ ਬੈਠਕ ਸੀ, ਉੱਥੇ ਦੀ ਬੈਠਕ ਸੀ। ਹਾਂਜੀ, ਕਿੱਡਾ ਖੁੱਲਾ ਘਰ ਸੀ। ਹੁਣ ਇਹਦੀ ਬੈਠਕ 'ਚ ਆਰਫ ਚਾਲ ਨੇ ਰਕਸ਼ੇ ਖਿਲਾਰੇ ਹੁੰਦੇ ਰਾਤ। ਹਾਂਜੀ ਨਹੀਂ ਵੈਸੇ ਉਦੋਂ 9 ਮਰਲੇ ਦੀ ਕਟਾਈ ਸੀ ਹਨਾ ਭਾਈਜਾਨ। ਤੁਸੀਂ ਰਾਤ ਨੂੰ ਤੁਹਾਡਾ 5.5 ਕਰੋੜ ਰੁਪਏ ਦਾ ਘਰ ਆ, ਤੁਸੀਂ ਸਵੇਰ ਨੂੰ ਉੱਠੇ ਹੋ ਤੇ ਪਿਛਲਾ 5.5 ਦਾ ਹੋਇਆ, ਤੁਸੀਂ ਹੈ ਨਹੀਂ ਉੱਥੇ। ਹੈ ਹੀ ਨਹੀਂ। ਇੰਜ ਹੋਇਆ ਵਾ। ਯਾਨੀ ਜੇ ਕਈ ਵਿਚਾਰਿਆਂ ਦਾ ਗਿਆ ਨਾ ਪ੍ਰਾਪਰਟੀ, ਤੇ ਕਈਆਂ ਦਾ ਜਿਨ੍ਹਾਂ ਦਾ ਪਿੱਛੇ ਸੀ ਉਹਨਾਂ ਦਾ ਜੇ ਮਤਲਬ ਕਰੋੜ ਦਾ ਸੀ ਤੇ ਉਹ 3.5 ਦਾ ਹੋ ਗਿਆ। ਯਾਰ ਪਹਿਲਾਂ ਸਿੱਧਾ 1000 ਬਾਅਦ ਦਵਾਵਾਂ ਦੇਣ ਲੱਗ ਤੇ 20000 ਪਿੱਛੇ ਦਵਾਵਾਂ ਨਹੀਂ ਮੇਰੀ ਗੱਲ ਸੁਣੋ ਨਾ, ਬਦਵਾ ਸਾਨੂੰ ਸਾਡੇ ਹਿਸਾਬ ਦੇ ਨਾਲ ਬਦਵਾ ਹੁੰਦੀ ਜੀ ਵੀ ਇੱਕ ਜ਼ਮੀਨ ਤੇਰੀ ਹੈ ਹੀ ਨਹੀਂ। ਹੁਣ ਇਹ ਰੇਲਵੇ ਦੀ ਜਗ੍ਹਾ ਵਾ ਜਿੱਥੇ ਇਹ ਬੈਠੇ ਨੇ, ਹਾਂਜੀ, ਉਹ ਇਹਨਾਂ ਕੋ ਅੱਜ ਗਵਰਨਮੈਂਟ ਖਾਲੀ ਕਰਾ ਲਈ, ਉਹਨਾਂ ਨੇ ਉੱਥੇ ਕੋਈ ਲੈਂਡ ਕੱਢਣੀ ਆ ਜਾਂ ਉਹਨਾਂ ਨੇ ਕੋਈ ਕੁਆਟਰ ਬਣਾਉਣੇ ਜਾਂ ਉਹਨਾਂ ਨੇ ਕੋਈ ਕੁਝ ਵੀ ਉੱਥੇ ਕਰਨਾ, ਗਵਰਨਮੈਂਟ ਦੀ ਜਗ੍ਹਾ ਵਾ। ਬਿਲਕੁਲ ਗਵਰਨਮੈਂਟ ਨੇ ਸੋਚਿਆ ਵੀ ਇਹਦੀ ਲੋੜ ਮੈਨੂੰ ਪੈਣੀ ਹੈ 80 ਸਾਲ ਬਾਅਦ 70 ਸਾਲ, ਉਨੀ ਦੇਰ ਜਿਹੜੇ ਵਿਚਾਰੇ ਮਾੜੇ ਘਰ ਨੇ ਉਹ ਇੱਥੇ ਰਹਿ ਲੈਣ, ਫਾਇਦਾ ਹੀ ਹੈ ਨਾ। ਹੁਣ 80 ਸਾਲ ਬਾਅਦ ਮਾੜੇ ਘਰ ਵਾਲੇ ਕਹਿਣ ਵੀ ਇਹ ਸਾਡੀ ਹੋ ਗਈ, ਸਾਡੀ ਆ। ਨਹੀਂ ਤੇ ਜਦੋਂ 60-70 ਸਾਲ ਬਾਅਦ ਇੱਕ ਮਿਸਾਲ ਅੱਜ ਉਹ ਕਹਿਣ ਚਲੋ ਵੀ ਨਿਕਲੋ, ਜਿੱਦਾਂ ਉਹਨਾਂ ਨੇ 4.5 ਤੋੜਤਾ ਨਾ, ਹਾਂਜੀ ਤੋੜਤਾ। ਉਹਨਾਂ ਨੇ ਇਹਨਾਂ ਨੂੰ ਪੁੱਛਿਆ ਵੀ ਨਹੀਂ, ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਹੋਗਾ ਕਿ ਬੇਟਾ ਸਵੇਰੇ 8 ਵਜੇ ਤੋਂ ਪਹਿਲੇ ਆਪਣੇ ਭਾਂਡੇ ਚੁੱਕ ਕੇ ਪਿੱਛੇ ਹੋ ਜਾਣਾ। ਇਹ ਤੇ ਗਨੀਮਤ ਹੈ ਕਿ ਤੁਸੀਂ 70-80 ਸਾਲ ਰਹਿ ਲਏ ਹੋ। ਕੋਈ ਉਹਨਾਂ ਨੇ ਪੈਸਾ ਨਹੀਂ ਦਿੱਤਾ, ਪੈਸੇ ਵੀ ਵਿੱਚ ਉਹਨਾਂ ਨੂੰ ਦਿੰਦੇ। ਜਿਹੜੀ ਕੋਈ ਐਸੀ ਪ੍ਰਾਪਰਟੀ ਜਿਹੜੀ ਰਜਿਸਟਰੀ ਵਾਲੀ ਹੁੰਦੀ ਉਹਨੂੰ ਗਵਰਨਮੈਂਟ ਪੈਸੇ ਵੀ ਦਿੰਦੀ ਆ, ਲੇਕਿਨ ਪੈਸੇ ਉਸ ਹਿਸਾਬ ਨਾਲ ਦਿੰਦੀ ਹੈ ਜਿਸ ਹਿਸਾਬ ਨਾਲ ਮਲਕੀਅਤ ਹੁੰਦੀ। ਜੀ ਜੀ। ਇਹਨਾਂ ਦਾ ਹੁਣ 60 ਸਾਲ ਬਾਅਦ ਉਹ ਕਹਿਣ ਖਾਲੀ ਕਰੋ, ਇਹਨਾਂ ਦੀ ਮਾਂ ਭੈਣਾਂ ਬੱਚੇ ਬੁੱਢੀ ਉਹਨਾਂ ਨੇ ਬਦਵਾ ਨਹੀਂ ਦੇਣੀਆਂ। ਬਿਲਕੁਲ। ਉਹ ਬਦਵਾ ਲੱਗਣੀ ਹੈ ਨਹੀਂ, ਜਿੰਨੀਆਂ ਮਰਜ਼ੀ ਦੇਈ ਜੋ, ਉਹ ਲੱਗਣੀ ਨਹੀਂ। ਲੱਗਣੀ ਨਹੀਂ। ਲੇਕਿਨ ਉਸਤਾਦ ਜੀ ਗੱਲ ਸੁਣੋ, ਕਈ ਬੰਦੇ ਇਦਾਂ ਨਜਾਇਜ਼ ਕੰਮ ਕਰਕੇ ਵੀ ਬਦਵਾ ਦੇ ਦਿੰਦੇ ਨੇ। ਉਹਦੇ ਇੱਕ ਬੰਦੇ ਨੇ ਤੂੰ ਇੱਕ ਬੰਦੇ ਕੋਲੋਂ 20,000 ਰੁਪਏ ਧਾਰਾ ਲੈ ਲਿਆ ਮਹੀਨੇ ਦਾ ਕਹਿ ਕੇ, ਮਹੀਨੇ ਬਾਅਦ ਨਹੀਂ ਦਿੱਤਾ, 1.5 ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ, 3 ਮਹੀਨੇ ਲੰਘ ਗਏ, ਉਹਨੂੰ ਵੀ ਲੋੜ, ਉਹਨੇ ਆ ਕੇ ਤੇਰਾ ਗਿਰੇਮਾ ਨਹੀਂ ਫੜ ਲਿਆ, 4 ਬੰਦਿਆਂ 'ਚ ਉਹਨੇ ਜ਼ਲੀਲ ਕਰਤਾ। ਪਹਿਲੇ 26 ਵਾਰੀ ਉਹਨੇ ਤੈਨੂੰ ਚੁੱਪ ਕਰਕੇ ਕਿਹਾ ਵਾ, 7ਵੀਂ ਵਾਰੀ ਉਹਨੇ ਬਾਜ਼ਾਰ ਖਲੋਤੇ ਤੇਰੀ ਲਾਹ ਭੱਜ ਫੜਾਤੀ, ਉੱਥੇ ਤੂੰ ਮਜ਼ਲੂਮ ਹੋ ਜਾਣਾ। ਹਾਂਜੀ ਉੱਥੇ ਤੂੰ ਕਹਿਣਾ ਲੈ ਫਿਰ ਰੱਬ ਐ ਸਾਡੀ ਅਰਸ਼ ਤੇ ਹੀ ਜਾਏਗੀ ਸਿੱਧੀ।
ਭਾਜੀ ਉਹਦਾ 20,000 ਦੇ ਉਹ ਦਿਲ ਕਰੇ ਉਹਦੀ ਤੇਰੇ ਤੋਂ ਪਹਿਲੇ ਪਹੁੰਚ ਗਈ ਹੋਵੇ। ਉਸਤਾਦ ਜੀ ਹਾਂ ਇਹ ਵੀ ਰੌਲਾ ਵਾ ਤੇ ਉਹਦੀ ਤੇਰੇ ਤੋਂ ਪਹਿਲੇ ਪਹੁੰਚੀ ਹੈ ਤੇ ਉਹਨੇ ਆ ਕੇ ਫੜ ਲਿਆ ਆ ਕੇ ਫੜ ਲਿਆ। ਲੇਕਿਨ ਇਹ ਆ ਕਿ ਵੀ ਕਈ ਬੰਦੇ ਵਿਚਾਰੇ ਅੱਛਾ ਪੈਸੇ ਧਾਰੇ ਲੈਣ ਦਾ ਨਾ ਤੁਹਾਡੇ ਕੋਲ ਨਹੀਂ ਹੁੰਦੇ ਲੈਦਾ ਗੱਲ ਆ ਯਾਰ ਤੁਹਾਡੇ ਕੋਲ ਵਾਪਸੀ ਦੇ ਨਹੀਂ ਗਏ ਖਿੱਚਦਾ ਪਤਾ ਕਿੱਥੋਂ ਅਗਲਾ ਬੰਦਾ ਜਿਹਦੇ ਤੁਸੀਂ ਦੇਣੇ ਹੁੰਦੇ ਜਦੋਂ ਤੁਸੀਂ ਉਹਦੇ ਤੋਂ ਲੁਕਣ ਲੱਗ ਪਏ ਲੁਕਣ ਕਿਹੜੇ ਬਾਜ਼ੀ ਉਹਦਾ ਫੋਨ ਚੁੱਕਣਾ ਛੱਡ ਦਿੰਦੇ ਉਹਦਾ ਰਿਪਲਾਈ ਕਰਨਾ ਛੱਡ ਉਦੋਂ ਤੁਸੀਂ ਆਪ ਬੈਲ ਮੁਝੇ ਮਾਰ ਪਵਾ ਲੈਣੇ ਉਹਨੂੰ ਮਿਲੀ ਜੋ ਪਹਿਲੇ ਨਾਲ ਜ਼ਿਆਦਾ ਮਿਲੋ ਤਾਂ ਕਿ ਉਹਨੂੰ ਲੱਗੇ ਯਾਰ ਇਹ ਬੰਦੇ ਕੋ ਨਹੀਂ ਹੈਗੇ ਲੇਕਿਨ ਬੰਦਾ ਮੇਰਾ ਪਹਿਲੀ ਕਾਲ ਤੇ ਫੋਨ ਵੀ ਚੁੱਕ ਰਿਹਾ ਵਾ ਮੈਨੂੰ ਮਿਲ ਵੀ ਰਿਹਾ ਵਾ ਮੇਰਾ ਨਾਲ ਉਹਦਾ ਤਲਕ ਵੀ ਉਦਾਂ ਹੀ ਆ ਔਰ ਉਹਨੂੰ ਕਹੋ ਯਾਰ ਮੇਰਾ ਆਹ ਮਸਲਾ ਵਾ ਇਸ ਤਰ੍ਹਾਂ ਵਾ ਮੈਂ ਤੈਨੂੰ ਦੇ ਦਾਂਗਾ ਫਿਰ ਨਹੀਂ ਡਰ ਰੌਲਾ ਪੈਂਦਾ ਫਿਰ ਅਗਲਾ ਵੀ ਖਿਆਲ ਕਰ ਲੈਂਦਾ ਅਕਸਰ ਅਸੀਂ ਜਿਹਦੇ ਪੈਸੇ ਦੇਣੇ ਹੁੰਦੇ ਉਹਨੂੰ ਪੈਸਿਆਂ ਤੋਂ ਨਹੀਂ ਖਿਚਾਉਂਦੇ ਅਸੀਂ ਨੂੰ ਆਪਣੇ ਬਿਹੇਵੀਅਰ ਤੋਂ ਖਿਚਾ ਦਿੰਦੇ ਆ ਰਵੱਈਏ ਤੋਂ ਖਿਚਾ ਦਿੰਦੇ ਆ ਉਹ ਕਹਿੰਦਾ ਹੁਣ ਮੈਂ ਲੈਣਾ ਹੀ ਆ ਤੇਰੇ ਕੋ ਉਹ ਦਿਲ ਕਰੇ ਵਿਚਾਰਾ ਉਦਾਂ ਹੀ ਕਹਿ ਦੇਵੇ ਚੱਲ ਕੋਈ ਨਹੀਂ ਪਾ ਜਦੋਂ ਹੋਣਗੇ ਦੇ ਦੀ ਜੇ ਤੁਹਾਨੂੰ ਮਿਲੀ ਜਾਵੇ ਆਪ ਜਾ ਕੇ ਦੂਜੇ ਦਿਨ ਯਾਰ ਅੱਜ ਦਾ ਵਾਦਾ ਸੀ ਕੱਲ ਦਾ ਵਾਦਾ ਵਾ ਮੇਰੇ ਕੋਲ ਨਹੀਂ ਹੋ ਰਿਹਾ ਯਾਰ ਮੈਂ ਆ ਗਿਆ ਮੈਂ ਕੱਲ ਵੀ ਇੱਥੇ ਹੀ ਆ ਮੈਂ ਮੇਰੇ ਕੋਲ ਨਹੀਂ ਹੋ ਰਿਹਾ ਹੁਣ ਕੱਲ ਦਾ ਵਾਦਾ ਵਾ ਕੱਲ ਫੋਨ ਚੁੱਕਣਾ ਛੱਡਤਾ ਕੱਲ ਮਿਲਣਾ ਹੀ ਛੱਡਤਾ ਜੇ ਕਿਤੇ ਟੱਕਰ ਗਿਆ ਤਾਂ ਉੱਥੇ ਉਹ ਇਦਾਂ ਉਹ ਅਗਲੇ ਨੂੰ ਖਿਜਾਤਾ ਹੁਣ ਰੌਲਾ ਪੈਸੇ ਦਾ ਨਹੀਂ ਰਹਿੰਦਾ ਰੌਲਾ ਕੱਲੇ ਇਹਦਾ ਨਹੀਂ ਰਹਿੰਦਾ ਕਿ ਮੈਂ ਤੇਰੇ ਕੋਲ 10,000 ਲੈਣਾ ਰੌਲਾ ਇਹ ਹੈ ਕਿ ਤੂੰ ਇੰਨੇ ਦਿਨ ਹੋ ਗਏ ਮੈਨੂੰ ਉਹ ਬਹੁਤਾ ਖਿੱਚਦੇ ਆ ਜ਼ਲੀਲ ਰਸਵਾਈ ਤੇ ਅਗਰ ਕਿਸੇ ਦੇ ਜ਼ਿੰਦਗੀ ਆ ਮਾਮਲਾ ਤਾਂ ਦੇਣੇ ਨੇ ਨਾ ਕੁਛ ਵੀ ਨਹੀਂ ਉਹਨੇ ਕਹਿਣਾ ਸਟੇਟ ਫਾਰਵਰਡ ਕਹਿ ਦੋ ਤੁਸੀਂ ਉਹਨੂੰ ਜ਼ਿਆਦਾ ਮਿਲੋ ਉਹਨੂੰ ਉਹਨੇ ਫਿਰ ਪੈਸਿਆਂ ਤੋਂ ਨਹੀਂ ਖਿੱਚਣਾ ਉਹਨੇ ਫਿਰ ਉਹ ਜਿਹੜਾ ਤੁਸੀਂ ਉਹਨਾਂ ਕਰ ਰਹੇ ਡੀਗ੍ਰੇਡ ਉਹਨੂੰ ਉਹ ਕਹਿੰਦਾ ਇੱਕ ਪੈਸੇ ਲੈਣੇ ਆ ਉੱਤੋਂ ਮਤਲਬ ਕਿ ਮੇਰੇ ਨਾਲ ਚੌਧਰਪੁਣਾ ਵੀ ਦਿਖਾ ਰਿਹਾ ਫੋਨ ਨਹੀਂ ਮੇਰਾ ਭਾਈ ਇਹ ਬੰਦੇ ਬੇਇੱਜ਼ਤੀ ਕਰਦੇ ਤੂੰ ਫੋਨ ਕਰੀ ਜਾ ਪੈਸੇ ਲੈਣੇ ਉਹ ਭਾਵੇਂ ਵਿਚਾਰਾ ਨਮਾਜ਼ ਪੜ੍ਹਨ ਦਿਆ ਹੋਵੇ ਉਹ ਨਹੀਂ ਸਮਝਣਾ ਪੈਸੇ ਦੇਣੇ ਤਦ ਨਹੀਂ ਹਾਂਜੀ ਸੱਚਾ ਤੈਨੂੰ ਵਾਕਿਆ ਸੁਣਾਵਾਂ ਮੈਂ ਇੱਕ ਬੰਦੇ ਕੋਲ ਪੈਸੇ ਲੈਣੇ ਸੀ ਤੇ ਮੈਂ ਰੋਜ਼ ਫੋਨ ਕਰ ਰਿਹਾ ਤੇ ਇੱਕੋ ਹੀ ਅੱਗੋਂ ਚੁੱਕ ਨਹੀਂ ਰਿਹਾ ਤੇ ਮੈਨੂੰ ਇਹ ਵੀ ਪਤਾ ਲੱਗ ਰਿਹਾ ਵੀ ਉਹ ਠੀਕ ਆ ਨਿਜ਼ਾਮ ਉਹਦਾ ਸੈਟਿੰਗ ਪੂਰੀ ਆ ਉਹ ਕੋ ਪੈਸੇ ਹੈਗੇ ਵੀ ਤੇ ਚੁੱਕ ਨਹੀਂ ਰਿਹਾ ਤੇ ਜਦੋਂ ਮੈਂ ਫੋਨ ਕਰ ਰਿਹਾ ਅੱਗੋਂ ਰਿੰਗਟੂਨ ਕੀ ਆ ਰਹੀ ਮੇਰੇ ਮੌਲਾ ਕਰਮ ਹੋ ਕਰ ਉੱਥੇ ਤੁਸੀਂ ਕਹਿ ਵੀ ਨਹੀਂ ਸਕਦੇ ਸਿਮ ਤੇ ਲਾਈ ਆ ਸਿਮ ਤੇ ਹਾਂ ਮੋਬਾਈਲ ਤੇ ਲਾਈ ਹੁੰਦੀ ਕਈਆਂ ਨੇ ਸਿਮ ਟੂਨ ਮੇਰੇ ਮੌਲਾ ਕਰਮ ਹੋ ਤੇ ਮੈਂ ਮੋਬਾਈਲ ਹਾਂ ਉਹ ਤੇ ਮੈਂ ਕੀ ਕਰਾਂ ਜਦੋਂ ਕਰ ਰਿਹਾ ਗੋਏ ਆ ਰਿਹਾ ਉਸਤਾਦ ਜਿਹਦੇ ਕੋਲ ਜਿਹਦੇ ਤੁਸੀਂ ਪੈਸੇ ਲੈਣੇ ਆ ਨਾ ਜਿਹਦੇ ਦੇਣੇ ਉਹਨੂੰ ਇੰਨਾ ਜ਼ਿਆਦਾ ਮਿਲੋ ਉਹ ਤੁਹਾਨੂੰ ਕਹੇ ਯਾਰ ਜਦੋਂ ਹੋਏ ਦੇਦੀ ਘੱਟ ਕਰ ਮਿਲੇ ਹਾਂ ਆਹ ਤਰੀਕਾ ਉਹਨੂੰ ਮਿਲੀ ਜਾਓ ਫਿਰ ਇਹ ਨਾਸ਼ਤੇ ਦੇ ਟਾਈਮ ਦਾ ਬੂਹਾ ਹੜਕਾ ਦੇ ਦੁਪਹਿਰ ਮੈਂ ਕਿ ਚੱਲ ਭਾਅ ਨੂੰ ਮਿਲਾਵਾਂ ਉਹ ਕੋਈ ਯਾਰ ਤੇ ਕੋ ਹੋਣਗੇ ਦੇ ਦੀ ਨਾ ਹੋਣਗੇ ਰਹਿਣ ਦੇ ਮੇਰੀ ਜ਼ਿੰਦਗੀ ਸਕੂਨ ਚ ਕਰ ਦੇ ਤੇ ਰੱਬ ਦਾ ਵਾ ਰੋਟੀ ਟਾਈਮ ਜਾਓ ਬੋਤਲ ਪੀਂਦਾ ਤਾਂ ਮਿਲ ਲਓ ਉਹ ਭਲੇ ਖਾਣਾ ਤਾਂ ਮਿਲੋ 3:30 ਵਜੇ ਰਾਤ ਨੂੰ ਫੋਨ ਕਰ ਦਿਓ ਹਾਂ ਪਾ ਤੇਰੇ ਪੈਸੇ ਦੇਣੇ ਚ ਮੈਨੂੰ ਨੀਂਦ ਨਹੀਂ ਆਉਂਦੀ ਉਹ ਜਿਹੜੀ ਮੈਨੂੰ ਆਈ ਹੈ ਤੂੰ ਉਹਦੀ ਵੀ ਮਾਂ ਭਣੇਕ ਕਰਦੀ ਇਹ ਬੰਦਾ ਠਾ ਕੇ ਬਾਹਰ ਬੁਲਾ ਕੇ ਕਿਵੇਂ ਪਾਓ ਤੇਰੇ ਪੈਸੇ ਦੇਣੇ ਤੇਰਾ 15 ਦਿਨ ਹੋਰ ਕੱਢ ਲਿਓ ਕਹੇ ਜਾ ਮਾਮਾ ਰਾਤ ਆ ਗਿਆ ਸਵੇਰ 4:30 ਵਜੇ ਬੂਹਾ ਹੜਕਾ ਦੇ ਜਾ ਕੇ ਤੇ ਉਹਨੂੰ ਇਹ ਕਹੀ ਵੇਲਾ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤੇਰੇ ਪੈਸੇ ਦੇਣੇ ਰਿਸ਼ਤੇਦਾਰਾਂ ਨੂੰ ਕਹੇ ਬਾਜੀ ਮੈਂ ਤੇਰੇ ਭਰਾ ਦੇ ਪੈਸੇ ਦੇਣੇ ਉਹਨੂੰ ਜਰਾ ਕਹਿ ਦੀ ਕਿੰਨੇ ਪੈਣਗੇ ਨਾ ਤੂੰ ਆਪ ਕੋਈ ਮਾਫੀ ਦੇ ਦਿਓ ਭਾਈ ਲੇਕਿਨ ਪੈਸੇ ਲੈਣਾ ਠੀਕ ਆ ਯਾਰ ਪੈਸੇ ਲਿਆ ਕਰੋ ਤਾਂ ਕਿ ਜਿਹਦੇ ਤੁਸੀਂ ਪੈਸੇ ਦੇਣੇ ਉਹ ਤੁਹਾਡੀ ਜ਼ਿੰਦਗੀ ਦੀ ਦੁਆ ਕਰਦਾ ਰਹੇ ਲੋ ਜੀ ਪੈਸੇ ਲੈਣ ਚ ਨਾ 90% ਜੀ ਲੋਕੀ ਕੀ ਗੇੜਾ ਕਰਦੇ ਭਲਾ ਕੀ ਆੜੇ ਪੈਸੇ ਹਰ ਬੰਦੇ ਨੂੰ ਲੋੜ ਪੈਂਦੀ ਆ ਸਾਨੂੰ ਵੀ ਪੈ ਸਕਦੀ ਤੁਹਾਨੂੰ ਵੀ ਪੈ ਸਕਦੀ ਜ਼ਰੂਰ ਇਜਾਜ਼ਤ ਦੀ ਮਾਂ ਇਹਦਾ ਵੀ ਇੱਕ ਰੂਲ ਆ ਉਹ ਕਿਸ ਤਰ੍ਹਾਂ ਜੀ ਜ਼ਰੂਰਤ ਕਿਹਦੀ ਇਜਾਜ਼ਤ ਦੀ ਮੰਗ ਉਹ ਇਸ ਤਰ੍ਹਾਂ ਵਾ ਜਦੋਂ ਤੁਸੀਂ ਕਿਸੇ ਕੋ ਪੈਸੇ ਲੈਣੇ ਨਾ ਤੁਸੀਂ ਉਹਨੂੰ ਕਹਿੰਦੇ ਜੇ ਮੈਂ ਤੈਨੂੰ ਪਰਸੋਂ ਦੇ ਦਾਂਗਾ ਹਾਂਜੀ 10 ਤਰੀਕ ਨੂੰ ਦੇ ਦਾਂਗਾ ਅਗਲੀ ਪਹਿਲੀ ਤੇ ਲੈ ਲਈ ਉਦੋਂ ਤੁਸੀਂ ਇਹਨੂੰ ਇਹ ਨਹੀਂ ਕਹਿੰਦੇ ਕਿ ਅਗਲੀ ਪਹਿਲੀ ਤੇ ਮੇਰੀ ਕਮੇਟੀ ਨਿਕਲਣੀ ਆ ਅਗਲੀ ਪਹਿਲੀ ਤੇ ਮੈਂ ਕਿਸੇ ਕੋਲੋਂ ਲੈਣੇ ਆ ਅਗਲੀ ਪਹਿਲੀ ਤੇ ਮੇਰੀ ਆ ਚੀਜ਼ ਵਿਕਣੀ ਆ ਅਗਲੀ ਪਹਿਲੀ ਤੇ ਮੈਂ ਇੱਕ ਗਾਹਕ ਨੂੰ ਚੀਜ਼ ਦਿੱਤੀ ਉਹ ਮੈਨੂੰ 2000 ਦੇ ਗਿਆ ਬਾਕੀ 18 ਦੇ ਕੇ ਉਹਨੇ ਆ ਲੈਣਾ ਅਗਲੀ ਪਹਿਲੀ ਤੇ ਇਹਨੂੰ ਕੁਝ ਨਹੀਂ ਦੱਸਦੇ ਤੁਸੀਂ ਉਹਨੂੰ ਕਹਿੰਦੇ ਲੈ ਲਈ ਅਗਲੇ ਬੰਦੇ ਦੇ ਜ਼ਿਹਨ ਚ ਆ ਗਿਆ ਕਿ ਇਹਨੇ ਪਹਿਲੀ ਨੂੰ ਪੈਸੇ ਦੇਣੇ ਜਦੋਂ ਪਹਿਲੀ ਨੂੰ ਤੁਹਾਨੂੰ ਅੱਗੋਂ ਨਹੀਂ ਨਾ ਮਿਲਦੇ ਉਦੋਂ ਤੁਸੀਂ ਮਜਬੂਰੀਆਂ ਉਹਨੂੰ ਇਹ ਸੁਣਾਉਣ ਲੱਗ ਪੈਂਦੇ ਯਾਰ ਉਹ ਮੇਰੇ ਆਉਣੇ ਸੀ ਉਹ ਆਏ ਨਹੀਂ ਯਾਰ ਉਹ ਮੈਂ ਭਾਂਡਿਆਂ ਵਾਲੇ ਕੋਲ ਲੈਣਾ ਸੀ ਭਾਂਡਿਆਂ ਵਾਲੇ ਤੇ ਫੌਤਗੀ ਹੋ ਗਈ ਉਹ ਕਿਤੇ ਸਾਂਗਲੇ ਚਲਾ ਗਿਆ ਯਾਰ ਉਹ ਅਗਲਾ ਕਹਿੰਦਾ ਯਾਰ ਮੈਂ ਤਾਂ ਠੇਕਾ ਨਹੀਂ ਲਿਆ ਤੂੰ ਮੇਰੇ ਨਾਲ ਗੱਲ ਕੀਤੀ ਸੀ ਸਮਝ ਆ ਰਹੀ ਗੱਲ ਦੀ ਸਾਡੇ 99% 99% ਜਦੋਂ ਤੁਸੀਂ ਕਿਸੇ ਨੂੰ ਪੈਸੇ ਦੇ ਦਿੰਦੇ ਨਾ ਉਦੋਂ ਤੁਹਾਨੂੰ ਕੋਈ ਮਜਬੂਰੀ ਨਹੀਂ ਦੱਸਦਾ ਉਦੋਂ ਸਿਰਫ ਇਹ ਕਹਿੰਦਾ ਲੈ ਲਈ ਯਾਰ ਪਰਸੋਂ ਫੜ ਲਈ ਮੇਰੇ ਕੋਲੋਂ ਜੀ ਤੇ ਜਦੋਂ ਪਰਸੋਂ ਹੁੰਦੀ ਆ ਉਦੋਂ ਫਿਰ ਦੱਸ ਉਹ ਯਾਰ ਇੱਕ ਬੰਦੇ ਕੋਲੋਂ ਲੈਣੇ ਸੀ ਅੱਗੋਂ ਅਗਲੀ ਸਟੋਰੀ ਫਿਰ ਉਹ ਦੱਸਦਾ ਉਹਨੇ ਅੱਜ ਦਾ ਵਾਅਦਾ ਕੀਤਾ ਸੀ ਉਹ ਕਹਿੰਦਾ ਬੰਦਾ ਕਹੇ ਭਾਜੀ ਮੈਂ ਉਹਦਾ ਠੇਕੇਦਾਰ ਨਹੀਂ ਤੁਸੀਂ ਮੇਰੇ ਨਾਲ ਜ਼ਬਾਨ ਕੀਤੀ ਕਿ ਅੱਜ ਦਿਓਗੇ ਜਿੱਥੋਂ ਮਰਜ਼ੀ ਦਿਓ ਨਹੀਂ ਇੱਕ ਵਾਰ ਵਾਪਸ ਵੀ ਲੈਣ ਤੇ ਦੁੱਖ ਸੁਣਾਉਣੇ ਮੈਂ ਕਹਿੰਦਾ ਉਦੋਂ ਤੂੰ ਦੱਸਣਾ ਜਦੋਂ ਲੈਣੇ ਉਦੋਂ ਨਹੀਂ ਤੂੰ ਦੱਸਣਾ ਲੇਕਿਨ ਇੱਕ ਸਾਡੇ ਹੁਣ ਇਸ ਟਾਈਮ ਮੁਲਕ ਦੇ ਹਾਲਾਤ ਇਦਾਂ ਦੇ ਹੋਏ ਪਏ ਨੇ
ਲੋੜ ਹੀ ਐਸੀ ਭੈੜੀ ਪੈਂਦੀ ਹੈ, ਹਾਂਜੀ ਦਿਲ ਕਰੇ ਬੱਚਿਆਂ ਦੇ ਦੁੱਧ ਦਾ ਮਸਲਾ ਬਣੇ, ਕਿਸੇ ਦੇ ਘਰ ਰਾਸ਼ਨ ਦਾ ਬਣੇ, ਅੱਲਾਹ ਅੱਲਾ ਉਹ ਕਰਦਾ ਹੀ ਨਹੀਂ ਹਿਸਾਬ ਕਿਤਾਬ। ਮੈਂ ਕਰਦਾ ਰਿਹਾ ਏਦਾਂ, ਮੈਂ ਕਈ ਵਾਰੀ ਦੱਸਿਆ ਨਹੀਂ, ਮੈਂ ਇਹਦਾ ਕਰਦਾ ਰਿਹਾ ਭਾਈ ਇੱਕ ਅੱਛਾ। ਸਟਰਗਲ ਦੇ ਦੌਰ 'ਚ। ਹਾਂਜੀ 4000 ਮਕਾਨ ਦਾ ਕਰਾਇਆ ਵਾ, ਬੱਚਿਆਂ ਦਾ ਦੁੱਧ ਹੈ ਨਹੀਂ, ਘਰ ਖਾਣ ਨੂੰ ਹੈ ਨਹੀਂ, ਤੇ ਮੈਂ ਦਿੱਤੇ ਗੇੜੇ ਲੋਕਾਂ ਨੂੰ। ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਵੀ ਆ ਕਿ ਵੀ ਤੁਹਾਨੂੰ ਗੇੜੇ ਦਿੱਤੇ, ਕੋਈ ਪਤਾ ਨਹੀਂ, ਲੈ ਲਈ ਯਾਰ ਪਰਸੋਂ ਲੈ ਲਈ, ਪਰਸੋਂ ਦਾ ਪਤਾ ਹੀ ਕੋਈ ਨਹੀਂ। ਮਜਬੂਰ ਐਸੇ ਫਸੇ ਐਸੇ ਹੁੰਦੇ ਵਿਚਾਰੇ ਕਈ, ਉਹਨਾਂ ਨੂੰ ਇਹ ਹੁੰਦਾ ਯਾਰ ਮੈਂ ਘਰ ਮੇਰਾ ਆ ਚੱਲ ਜਾਵੇ ਬਸ। ਚੱਲ ਜਾਵੇ। ਅੱਗੋਂ ਉਹਨਾਂ ਨੂੰ ਕੋਈ ਨਹੀਂ ਹੁੰਦਾ ਕਿ ਮੈਂ ਕਿਸੇ ਦੀਆਂ ਨਜ਼ਰਾਂ 'ਚੋਂ ਡਿੱਗ ਰਿਹਾ, ਕਿਸੇ ਦਾ ਮੇਰਾ ਤਬਾਰ ਖਰਾਬ ਹੋ ਰਿਹਾ, ਉਹ 50 ਬੰਦਿਆਂ ਨੂੰ ਦੱਸੂਗਾ। ਉਹਨੂੰ ਇਸ ਟਾਈਮ ਉਹਨੂੰ ਉਹੀ ਹੁੰਦੀ, ਐਸੇ ਵੀ ਮਾਮਲਾਤ ਬਣ ਜਾਂਦੇ, ਮਜਬੂਰੀ ਉਸਤਾਦ ਜੀ। ਮਜਬੂਰੀ ਬਣ ਜਾਂਦੀ। ਲੇਕਿਨ ਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ, ਟਿਪਸ ਬਚਣ ਦਾ ਤਰੀਕਾ, ਕਿ ਤੁਸੀਂ ਡੇ ਦਾ ਨਹੀਂ ਵਾਅਦਾ ਕਰਨਾ ਕਿ ਅਗਲੇ ਹਫਤੇ ਲਈ। ਹਾਂ ਮੈਂ ਲੇਕਿਨ ਗੱਲ ਇਹ ਆ, ਉਹ ਮਜਬੂਰੀ ਠੀਕ ਆ, ਲੇਕਿਨ ਤੁਸੀਂ ਉਹਨੂੰ ਜੇ ਕਹਿਤਾ ਨਾ ਕਿ ਮੈਂ ਹਫਤੇ ਨੂੰ ਤੈਨੂੰ ਅੱਜ ਬੁੱਧ ਆ, ਹਫਤੇ ਦੀ ਰਾਤ ਨੂੰ ਲੈ ਲਈ, ਤੇ ਫਿਰ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਮੈਂ ਉਹਦੇ ਕੋਲ ਲੈਣੇ ਸੀ ਉਹਨੇ ਨਹੀਂ ਦਿੱਤੇ, ਮੈਂ ਆ ਚੀਜ਼ ਵੇਚਣੀ ਸੀ ਮੇਰੀ ਵਿਕੀ ਨਹੀਂ, ਮੈਂ ਸੋਚਿਆ ਸੀ ਉਧਰੋਂ ਆ ਜਾਣਗੇ। ਇਹ ਸਾਰੇ ਮੈਂ ਉਸ ਟਾਈਮ ਨਹੀਂ ਖੋਲਣੇ ਜਿਸ ਟਾਈਮ ਅਗਲਾ ਪੈਸੇ ਲੈਣਾ, ਹਾਂਜੀ। ਕਿਉਂਕਿ ਉਹਨੇ ਸਿਰਫ ਤੁਹਾਡੀ ਆਵਾਜ਼ ਸੁਣੀ ਹੈ ਬਸ, ਉਹਨੇ ਤੁਹਾਡੇ ਅਗਲੇ ਮਸਲੇ ਨਹੀਂ ਸੁਣੇ। ਜਾਂ ਤੇ ਪੈਸੇ ਲੈਣ ਲੱਗਿਆ ਉਹਨੂੰ ਕਹੋ ਕਿ ਭਾਜੀ ਮੈਨੂੰ 10,000 ਰੁਪਇਆ ਧਾਰਾ ਦੇ ਦੇ, ਪਰਸੋਂ ਰਾਤ ਨੂੰ ਮੈਂ ਇੱਕ ਬੰਦੇ ਕੋਲ ਲੈਣਾ ਵਾ, ਉਹ ਦੇਗਾ ਤੇ ਮੈਂ ਤੈਨੂੰ ਦਿਆਂਗਾ। ਆ ਜਾਂ ਤਾਂ ਪਹਿਲੇ ਵਾਅਦਾ ਕਰ ਲਓ। ਇਦਾਂ ਉਹਨੇ ਦੇਣੇ ਨਹੀਂ, ਉਹਨੇ ਕਹਣਾ ਉਹ ਤੈਨੂੰ ਨਾ ਦੇਵੇ। ਹਾਂ ਤੇ ਮੈਂ ਕਿੱਥੋਂ ਤੇਰੇ ਕੋਲ ਲੈਣਾ? ਹਾਂ ਤੁਸੀਂ ਵਾਅਦਾ ਕਰੋ ਡੇਟ ਦਾ, 5 ਤਰੀਕ ਨੂੰ ਲੈ ਲੇਗਾ ਜਾਂ ਕਮ ਨੂੰ ਲੈ ਲੈ, ਤੇ ਕੋਸ਼ਿਸ਼ ਕਰੋ ਅਗਰ 5 ਤਰੀਕ ਦਾ ਵਾਅਦਾ ਤੇ 3 4 5 3 ਦਿਨ ਆਪਣਾ ਫੋਨ ਬੰਦ ਕਰ ਦਿਓ, ਕਿ ਉਹ ਤੁਹਾਨੂੰ 6 ਨੂੰ ਮਿਲੇਗਾ, ਤੁਸੀਂ ਕਹਿਣਾ ਕਿ ਯਾਰ ਮੈਂ 5 ਨੂੰ ਦੇ ਦਾਂਗਾ, ਤੈਨੂੰ ਮੈਂ 5 ਦਾ ਵਾਅਦਾ ਕਿਹਾ, ਹਾਂ ਤੇ ਅਗਲੀ 5 ਲੱਗਰ ਤੁਹਾਡਾ ਯਾਰ ਤਰੀਕਾ ਹੁੰਦਾ। ਮਾਈਂਡ ਤੁਸੀਂ ਮਾਸ਼ਾਅੱਲਾ ਬੈਠਾ ਜੀ, ਕਈ ਬੰਦੇ ਵੇਖੇ ਨੇ, ਅੱਲਾ ਰਹਿਮ ਕਰੇ, ਉਹਨਾਂ ਦਾ ਹੱਥ ਉੱਤੇ ਆ ਲਈ, ਇਹ ਉੱਤੇ ਥੱਲੇ ਵਾਲਾ ਹੱਥ ਜਿਹੜਾ ਨਾ, ਇਹ ਕੋਈ ਏਡਾ ਚੱਕਰ ਨਹੀਂ, ਤੂੰ ਆ ਫੜ ਇਹ ਹੁੰਦਾ ਥੱਲੇ ਵਾਲਾ ਹੱਥ, ਹਾਂ ਮੇਰਾ ਉੱਤੇ ਵਾਲਾ ਆਓ ਆ ਲੈ। ਤੂੰ ਦਿੱਤਾ ਕਿ ਮੈਂ ਦਿੱਤਾ? ਉੱਤੇ ਵਾਲੇ ਹੱਥ ਨੇ ਦਿੱਤਾ ਕਿ ਥੱਲੇ ਵਾਲੇ ਹੱਥ ਨੇ ਲਿਆ? ਮੈਂ ਕਿਹਾ ਪਿੰਡ 'ਚ ਝੂਠੇ। ਮੈਂ ਗੱਲ ਕਰਨ ਡਿਆ ਵਾਂ ਪਹਿਲੇ ਦਾ ਤੇ ਜਵਾਬ ਦੇ ਲਾ, ਇਸ ਉਸਤਾਦ ਜੀ ਨੇ ਪੁੱਛਿਆ। ਯਾਰ ऊपर वाला हाथ नीचे वाले हाथ से बेहतर है। ਇਹਦਾ ਇਹ ਹੈ ਕਿ ਵੀ ਉੱਤੇ ਵਾਲਾ ਦੇਣ ਵਾਲਾ, ਲੇਕਿਨ ਲੌਜੀਕਲੀ ਅੱਜ ਕੱਲ ਉੱਤੇ ਵਾਲਾ ਚੁੱਕ ਵੀ ਲੈਂਦਾ ਵਾ। ਹਾਂਜੀ ਅੱਜ ਜਦੋਂ ਕੋਈ ਬੰਦਾ ਕਹਿੰਦਾ ਭਾਜੀ ਆ ਲਵੋ, ਚੀਜ਼ ਖਾ ਰਿਹਾ, ਉਹ ਕਹਿੰਦਾ ਭਾਜੀ ਆ ਲਵੋ, ਤੇ ਕਿੱਦਾਂ ਚੁੱਕਦਾ ਤੂੰ? ਹੁਣ ਬਿਹਤਰ ਕਿਹੜਾ, ਉੱਤੇ ਵਾਲਾ ਕਿ ਥੱਲੇ ਵਾਲਾ? ਸਹੀ ਹੋ ਨਹੀਂ ਤਾਂ ਸਾਜੀ ਜਿਹੜਾ ਬੰਦਾ ਇੱਕ ਮਿਸਾਲ ਆ, ਹੁਣ ਮੈਂ ਲੈਣੇ ਆ, ਉਹ ਆਪਣੇ ਪੈਸੇ ਦੇ ਮੋਟਰਸਾਈਕਲ ਵਾਲੇ ਹਾਂਜੀ, ਉਹ ਬੇਰ ਦਾ ਕਹਿੰਦਾ ਜਾ ਲੈ ਹੁੰਦੇ ਜ਼ਿਆਦਾ ਇਦਾਂ ਹੀ ਹੁੰਦਾ ਵਾ, 150 ਇਦਾਂ ਹੀ ਹੁੰਦਾ ਵਾ। ਨਹੀਂ ਰੁਪਈਏ ਫਿਰ ਅਗਲੇ ਫਿਰ ਪੈਸੇ ਦੀ ਬਰਬਾਦੀ। ਇੱਕ ਆਧਾਰ ਦੇ ਵਿੱਚ ਇਹ ਵੀ ਰੌਲਾ ਵੀ ਮੈਂ ਤੇਰੇ ਕੋਲ ਲੱਖ ਰੁਪਏ ਲਿਆ ਵਾ, ਤੂੰ ਮੈਨੂੰ 6000, ਕਦੀ 4000, ਕਦੀ 8000, ਕਦੀ 7000, ਤੇਰਾ ਲੱਖ ਵੀ ਲੱਥ ਜਾਣਾ, ਮੇਰਾ ਹਰਾਮ ਆ ਉਹ ਲੱਖ ਕਿਸੇ ਕੰਮ ਆਇਆ। ਕੰਮ ਆਇਆ ਹੋਵੇ, ਔਰ ਜ਼ਲੀਲ ਵੀ ਮਹਿੰਗੇ ਹੁੰਦੇ ਆ, ਜ਼ਲੀਲ ਵੀ ਮੈਂ ਆਉਣਾ। ਗੇੜੇ ਵੀ ਪੈਸੇ ਲਵੋ ਅਗਲੇ ਨੂੰ ਪੂਰੇ ਦਿਓ, ਤਾਂ ਕਿ ਜਿੱਦਾਂ ਤੁਹਾਨੂੰ ਉਹਨੇ ਇਕੱਠੇ ਦਿੱਤੇ ਤੁਹਾਡੇ ਕੰਮ ਆਏ ਨੇ, ਇਦਾਂ ਉਹਦੇ ਵੀ ਵਾਪਸ ਆਉਣ। ਵਾਪਸ ਆਉਣ। ਬਿਲਕੁਲ ਇਸ ਤਰ੍ਹਾਂ ਉਹਦੇ ਲੱਖ ਬਰਬਾਦ ਹੋ ਜਾਂਦਾ ਉਸਤਾਦ ਜੀ। 4000 ਲੈ 6 ਖਤਮ। ਉਹ ਖਰਚੀ ਜਾਂਦਾ, ਨਾਲ ਉਹਦਾ ਲੱਖ ਗਿਆ, ਉਹਦਾ ਲੱਖ ਮੈਂ ਗਿਆ। ਆਪਣਾ ਤੇ ਕਮੇਟੀ ਨਹੀਂ ਪੈਂਦੀ, 5000 ਰੁਪਏ ਮਹੀਨਾ, 20 ਕਮੇਟੀਆਂ, ਲੱਖ ਰੁਪਏ ਦੀ ਕਮੇਟੀ। ਉਹ ਬੁੱਕੀ ਨਹੀਂ ਲੈ ਨਹੀਂ ਪੈਂਦੀ ਨਹੀਂ ਕਮੇਟੀਆਂ। ਆਹੋ ਸਰ ਪ੍ਰਾਂਤਿਕ ਆਇਆ, ਪ੍ਰਾਂਤਿਕ ਨਹੀਂ, ਉਹ ਕਲਕੱਤੇ ਵਾਲਾ ਕੀਬੋਰਡ ਜਿਹੜਾ ਟਰੈਕ ਬਣਾਉਂਦਾ। ਅਸੀਂ ਬੁਰਜ ਖਲੀਫਾ ਦੇ ਥੱਲੇ ਨਾ ਸਾਈਡ ਤੇ ਬੈਠੇ, ਤੇ ਉਧਰ ਉਹਦੇ ਜਿੱਥੋਂ ਉਹ ਕਲਕੱਤੇ ਤੋਂ ਆਇਆ, ਉੱਥੇ ਕਮੇਟੀ ਨਹੀਂ ਪੈਂਦੀ, ਉੱਥੇ ਹੋਰ ਹਿਸਾਬ ਹੋਏ, ਉਹਨੂੰ ਪਤਾ ਹੀ ਨਹੀਂ ਕਮੇਟੀ ਹੁੰਦੀ ਕੀ। ਤੇ ਉਹਨੂੰ ਮੈਂ ਸਮਝਾ ਰਿਹਾ, तो मेरा पैसे ही जा रहा है। कहता मैं क्या वो कमेटी डाल के मैंने ये चीज़ ली है। कहता वो क्या था भाई? मैं क्या मतलब कमेटी ऐसा है कि 10 बंदे ने हर महीने 5-5 हज़ार देना है और एक बंदे को लाख रुपए इकट्ठा मिल जाना है। फिर अगले महीने सब ने 5-5 हज़ार देना है और एक बंदे को लाख रुपए मिल जाए, और जिसको लाख मिला है उसने 5-5 हज़ार करके देना है 20 महीने, तो उसका 1 लाख से इकट्ठा। नहीं कहता फायदा क्या है इसमें? मैं कहा यार मतलब फायदा ये है कि आपको इकट्ठा 2 लाख मिल गया। कहना वो मैं 2 लाख देना भी तो है ना मैंने। मैं कहा वो तुमने अलग अलग देना है। कहना चाहे अलग अलग देना, मैंने देना तो है ना, इसमें फायदा क्या है, ये गेम क्या है? ਉਹਨੂੰ ਮੈਂ ਅੱਧਾ ਘੰਟਾ ਸਮਝਾਉਂਦਾ ਰਿਹਾ, ਐਂਡ ਮੈਂ ਕਿਹਾ ਕੋਈ ਗੇਮ ਨਹੀਂ, ਛੱਡ ਦਿਓ ਉਹ ਬੁਰਜ ਖਲੀਫਾ ਕਿੱਦਾਂ ਉੱਚਾ ਆਹ ਤੇਰੀ ਲੋੜ ਪੂਰੀ ਹੋ ਗਈ, ਤੂੰ 2 ਲੱਖ ਦੀ ਕਮੇਟੀ ਪਾਈ ਹੈ। ਹਾਂ ਦੋਸਤਾਂ ਜੀ ਕਈ ਐਸੇ ਵੀ ਹੁੰਦੇ ਜਿਹੜੇ ਪਹਿਲੀ ਕਮੇਟੀ ਲੈ ਕੇ ਬਾਅਦ ਚੋਂ ਕਮੇਟੀ ਜ਼ਰੂਰ ਦਿੰਦੇ। ਆਂਦੇ ਸੀ ਨਾ ਨਹੀਂ ਅੱਜ ਕੱਲ ਪੈਸੇ ਦਾ ਫਰਾਡ ਬਹੁਤ ਹੋ ਰਿਹਾ। ਉਹ ਪੈਸੇ ਦਾ ਫਰਾਡ ਹੋਣ ਹੀ ਨਹੀਂ ਰਿਹਾ। ਅਕਸਰ ਬੰਦੇ ਨੇ ਹੁਣ ਇਹ ਵੇਖ ਨਾ ਪਾ ਲਿਆ ਆਸ, ਅੱਲਾ ਮਾਫੀ ਨੂੰ ਕਹਿਣਾ ਨਹੀਂ ਚਾਹੀਦਾ, ਅੱਜ ਤੱਕ ਕਿਸੇ ਅੱਗੇ ਹੱਥ ਨਹੀਂ ਫਲਾਇਆ। ਇਹ ਗੱਲ ਹੀ ਹੈ ਜਿਹਦੀ ਸੁਣਨ ਦਾ ਅਗਲਾ ਆਪ ਹੀ ਜੇਬ 'ਚ ਪਾ ਦਿੰਦਾ। ਕਈ ਇਸ ਤਰ੍ਹਾਂ ਦੇ ਵੀ ਲੋਕ ਹਨ। ਨਹੀਂ ਏਦਾਂ ਦੇ ਬੰਦੇ ਬੁੱਗਾ ਬਹੁਤ ਮਾੜਾ ਬਣਾਉਂਦੇ ਆ ਜਾ ਕੇ। ਅਗਲਾ ਕਹੂਗਾ ਚੱਲ ਓਏ ਨਾਲ ਦੇ ਭਾਈ ਮੇਰੇ ਟੈਂਕ ਕਰੀ ਜਾ।
ਸਹੀ ਗੱਲ ਉਸਤਾਦ ਜੀ। ਇੱਕ ਬੰਦਾ ਬਹੁਤ ਅਮੀਰ ਸੀ, ਉਹ ਫੇਰ ਵੀ ਪੈਸੇ ਮੰਗਦਾ ਰਹਿੰਦਾ ਸੀ। ਮੈਂ ਕਿਹਾ ਯਾਰ ਚੰਗਾ ਭਲਾ ਤੂੰ ਅਮੀਰ ਹੈ, ਪੈਸੇ ਕਿਉਂ ਮੰਗਦਾ ਰਹਿੰਦਾ ਹੁੰਦਾ? ਕਹਿੰਦਾ ਇੰਜ ਨਾ ਬੰਦਾ ਆਜਿਜ਼ ਰਹਿੰਦਾ। ਨਹੀਂ, ਤੁਸੀਂ ਜਿਹੜੀ ਸਟਾਰਟ ਗੱਲ ਕੀਤੀ ਕਿ ਪਾ ਲਿਆਸ ਰਿਹਾ ਵਾ ਬਦਮਾਸ਼, ਹਾਂ 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 ਉਹ ਸੜ ਗੱਲ ਹੀ। ਮੇਰਾ ਇੱਕ ਐਸਾ ਵੀ ਰਿਸ਼ਤੇਦਾਰ ਗੁਜ਼ਰਿਆ ਵਾ ਜ਼ਮਾਨੇ 'ਚ, ਸੱਚੀ ਤੇ ਦੱਸਣ ਲੱਗਾ, ਉਹਦੀ ਨਾ ਗੁੱਡਵੈਲ ਬੜੀ ਸੀ, ਯਾਨੀ ਉਹਦੇ ਕੋਲ ਸਾਰੇ ਰਾਤ ਨੂੰ ਆ ਕੇ ਬਹਿੰਦੇ ਸੀ, ਬੜਾ ਮਾਹੌਲ ਸੀ। ਰੱਖ ਰਖਾਉ ਵਾਲਾ। ਤੇ ਰੱਖ ਰਖਾਅ ਉਹਦਾ ਹੁੰਦਾ ਸੀ, ਜਿਸ ਬੰਦੇ ਕੋਲ 24 ਘੰਟੇ ਕੋ 20-25-30 ਲੱਖ ਰੁਪਇਆ ਹੁੰਦਾ ਵਾ, ਉਹਨੇ ਨੂੰ ਬੋਤਲ ਵੀ ਪਿਉਣੀ, ਇਹ ਉਹ ਸਾਰਾ ਕੁਝ ਮਿਲਣ ਵੀ ਚੱਲਣਾ, ਇਹ ਉਹ ਪੂਰਾ ਹਿਸਾਬ। ਤੇ ਉਹਦੇ ਕੋਲ ਉਹਨੇ ਕਹਿਣਾ ਵੀ ਲਿਆ ਲੱਖ ਰੁਪਇਆ ਚਾਹੀਦਾ, ਲੱਖ ਰੁਪਇਆ ਲੈ ਲਿਆ, ਉਹ ਜੋੜ ਲੈਣਾ, ਕਿਤੇ ਨਹੀਂ ਚਾਹੀਦਾ ਉਹਨੂੰ। ਰੋਜ਼ ਦਾ 2-2000 3-3000 ਕਰਕੇ 15 ਦਿਨਾਂ ਬਾਅਦ 10,000 ਦੇਤਾ, ਇੰਜ ਕਰਕੇ ਉਹਨੂੰ ਦੇਣੇ ਵਟ ਕੇ। ਸਮਝ ਆ ਰਹੀ? ਲੱਖ ਉਹਦਾ ਪਹਿਲੇ ਬੰਨੇ ਲਾ ਲਿਆ, ਬੰਨੇ ਲਾ ਲਿਆ, ਰੱਖ ਲਿਆ। ਹਾਂ ਹੁਣ ਉਹਨੂੰ ਦੇਣੇ ਆ ਵੀ। ਉਹ ਜਦੋਂ ਆਇਆ ਉਦੋਂ ਕਹਿ ਰਿਹਾ ਕਿੰਨੇ ਪੈਸੇ ਵੱਟੇ ਅੱਜ? ਉਹਨੇ ਕਿਹਾ ਭਾਈ ਜੀ 11,000 ਰੁਪਇਆ, ਅਤੇ 3,000 ਰੁਪਇਆ ਭਾਜੀ ਦੇ ਵਿੱਚੋਂ ਇੰਜ ਕਰਕੇ ਲੱਖ ਦੇ ਦੇਣਾ। ਫਿਰ ਅਗਲੇ ਕੋਲ ਲੱਖ ਫੜ ਲੈਣਾ, ਕਿਸੇ ਕੋਲ 2 ਲੱਖ ਫੜ ਲੈਣਾ। ਇੰਜ ਭਾਈ ਉਹਨਾਂ ਨੇ ਮਕਾਨ ਵੀ ਲੈ ਲਿਆ ਆਪਣਾ। ਹਾਂ, ਤੇ ਇੰਜ ਉਹਦਾ ਆਹ ਤਰੀਕਾ ਸੀ। ਬਾਕੀ ਬੰਦਾ ਤਜਰਬੇਕਾਰ ਆ, ਏਦਾਂ ਹੋਣਾ ਚਾਹੀਦਾ ਕਿ ਲੱਖ ਰੁਪਇਆ ਸੇਵ ਪਿਆ ਵਾ, ਮੁੜ ਕੇ 1,500 ਇਹ ਕਾਰੋਬਾਰ ਅੱਛਾ ਵਾ। ਔਰ ਉਹਦਾ ਨਾਮ ਸੀਗਾ ਮੇਰੇ ਖਿਆਲ ਵਾਲਦ ਮੁਸਲਿਮ ਬੈਂਕ ਸੀਗਾ ਨਾ। ਯਾਰ ਮੈਨੂੰ ਯਾਦ ਹੈ, ਮੈਂ ਗੋਜਰੇ ਨੇ ਇੱਕ ਬੰਦੇ ਕੋਲ ਪੈਸੇ ਲੈਣੇ ਉਸਤਾਦ ਜੀ, 20,000 ਰੁਪਏ, ਜ਼ਿਆਦਾ ਨਹੀਂ। ਤੇ ਮੈਂ ਭਾਂ ਨੂੰ ਕਾਲ ਕੀਤੀ, ਉਹ ਬੰਦਾ ਉਸ ਮੈਨੂੰ ਕੀੜੇ ਦੇ ਕੀੜੇ ਕਰਾਈ ਜਾਂਦੇ, ਚੱਕਰ ਮੇਰੇ ਇੰਨੇ ਲੱਗੇ। ਮੈਂ ਭਾ ਲਿਆਸ ਨੂੰ ਕਾਲ ਕੀਤੀ, ਮੈਂ ਕਿਹਾ ਭਾ ਜਰਾ ਉਹ ਬੰਦੇ ਨੂੰ ਫੋਨ ਕਰੀ। ਉਸਤਾਦ ਜੀ ਉਹ ਕਰੈਕਟਰ ਨੇ ਕਿਹਾ ਯਾਰ ਤੈਨੂੰ ਫੋਨ ਕਰਨ ਦੀ ਕਿਹੜੀ ਲੋੜ ਸੀ? ਜੇ ਹੁਣ ਪਿਓ ਦਾ ਤੇ ਲੈ ਕੇ ਬਤਾ ਹੈ ਹਾਂ ਨਹੀਂ ਦਿੱਤੇ ਇਹ ਉਹਦਾ ਹੀ ਸੀ। ਜੀ ਉਸਤਾਦ ਜੀ ਅੱਛਾ ਸਾਜੂ ਨੇ ਭਲਾ ਕੀ ਕੀਤਾ ਕਜਰ ਮੇਰੇ ਨੇ, ਉਹਨੇ 2 ਵਰਕੇ ਨਾ ਲੇਖੇ ਘਲਾਤੇ, ਆਪਾਂ ਫਲਾਣੀ ਤਰੀਕ ਮੈਚ ਖੇਡ ਲੈਂਗੇ। ਕਿਹੜਾ ਕਜਨ? ਤਾਂ ਇਹਦਾ ਮੁੰਡਾ ਜਿਹਨੂੰ ਮੋਟਰਸਾਈਕਲ ਦੇ ਪੈਸੇ ਦਿੱਤੇ? ਹਾਂਜੀ, ਉਹਨੇ ਨਾ ਮੈਨੂੰ ਤਨਾਨ ਟਿੱਕੀ ਖਵਾਈ, ਤੈਨੂੰ ਸਮੋਸੇ ਖਵਾਈ, ਤੇ ਮੈਂ ਤੈਨੂੰ ਜੁੱਤੀ ਲੈ ਦਿੱਤੀ ਤੈਨੂੰ। ਅੱਜ ਸਾਜੂ ਨੇ ਮੇਰੇ ਨਾਲ ਪੈਸੇ ਕੱਟੇ, 7400 ਰੁਪਏ ਪਾਗਲ ਕੱਢਤਾ। ਕਹਿੰਦਾ ਇਹ ਕੱਟ ਕੇ ਮੈਂ ਤੈਨੂੰ ਦੇ ਦਾਂਗਾ। ਕਾਨੂੰ ਮੈਨੂੰ ਇਖਤਿਆਰ ਦੇ, ਬੰਦਾ 2 ਦਿਨ ਤੇਰੇ ਪੈਸੇ ਨਾ ਦੇਣ ਸਾਨੂੰ ਫੜ ਲਈ। ਜੱਟ ਨੂੰ ਦੱਸ 70,000 ਤੂੰ ਸਾਨੂੰ ਦੇਣਾ ਵਾ, ਬਾਕੀ ਤੇਰੀ ਪੇਮੈਂਟ ਤੈਨੂੰ ਮਿਲ ਜਾਏਗੀ। ਉਹ 70,000 22,000 ਰੁਪਏ ਉਹਦੇ ਕੋਲ ਮੈਂ ਲਿਆ ਵਾ, 66,000 ਟੋਟਲ ਰਕਮ ਆ, ਪਿੱਛੇ ਕਿੰਨਾ ਰਹਿ ਗਿਆ ਤੈਨੂੰ ਮੈਂ ਤਰ ਕਿੱਦਾਂ ਦੇ ਦੇਵਾਂ? ਚੱਲ 50 ਦੇ। 44 ਰਹਿ ਗਿਆ। ਹਾਂਜੀ 44 ਦੇ ਵਿੱਚੋਂ 4,000 ਹੀ ਲੈ ਲਵੇ। ਨਹੀਂ 50,000 ਦੇਵੇ, 2 ਬੰਦੇ ਜਾਣ ਕੇ ਕੈਸ਼ ਲੈ 60,000 ਰਕਮ। ਹਾਂਜੀ 66,000 ਤੇ 22,000 ਗਿਆ। ਹਾਂ 50,000 ਚ ਕਰਾ ਲਵਾਂ ਕੰਮ ਇਹਦਾ। ਉਹ 6,000 ਪੱਲਿਓਂ ਪੈਣਾ ਵਾ, 50,000 ਉਹ ਯਾਰ ਯਾਰ ਤੇਰੀ ਰਕਮ ਤਾਂ ਡੁੱਬੀ ਤਰ ਜਾਏਗੀ ਨਾ, ਜਿਹੜਾ ਤੇਰਾ 46 ਫਸਿਆ ਉਹ ਤੇ ਵਾਪਸ ਆ ਜਾਏਗਾ ਨਾ। ਉਹ ਯਾਦ ਤੇ ਡਾਕਣਾ ਮੈਂ ਵੱਧ ਦੇ ਹਾਂ। ਤੀਸਰਾ ਹਿੱਸਾ ਕਰ ਲੋ, ਤੀਸਰਾ ਹਿੱਸਾ ਕਿਉਂ? ਉਹ ਵਜ੍ਹਾ? ਤੇ ਤੀਸਰਾ ਹਿੱਸਾ ਤੇ ਮੈਂ ਕਿਤਾ ਨਹੀਂ ਤੈਨੂੰ ਉਹ ਕੀ ਮਰ ਗਏ ਤੇਰੇ? ਦੇਖ ਕਿਸੇ ਦੇ ਮਰੇ ਹੀ ਆ ਸਾਜੀ। ਉਹ ਕਿਉਂ? ਉਹ ਵੇਰ ਗਿਆ, ਤੁਹਾਨੂੰ ਦੱਸਣਾ ਦਿਆਂ। ਤੂੰ ਨਹੀਂ ਦੇ ਸਕਦਾ, ਤੇਰਾ ਰਿਸ਼ਤੇਦਾਰ ਆ। ਰਿਸ਼ਤੇਦਾਰ ਨਾਲ ਮੇਰੇ ਤੋਂ ਵੱਡਾ ਵਾ, ਰੋੜਾ ਇਹ ਆ। ਯਾਰ ਅੱਲਾ ਦੇ ਬੰਦੇ, ਤੇ ਉਹੀ ਤਰੀਕਾ ਕਰਨਾ ਜਿਹੜਾ ਅਸੀਂ ਡਿਸਕਸ ਕਰ ਰਹੇ। ਪੋਲਾ ਜਾ ਹੋ ਕੇ ਭੈਣ ਪੈ ਕੇ ਹਰ ਆਉਣ ਜਾਣ ਲੱਗਾ ਉਹਦੇ ਘਰ ਬੂਹਾ ਖੜਕਾਈ ਜਾ। ਮਗਰ ਪੈ ਜਾਓ ਤੇ ਚੱਲ ਜਾ ਉਹਦਾ ਘਰ। ਇੱਕ ਦਿਨ ਮੋਟਰਸਾਈਕਲ ਉਹਦੀ ਘਰ ਰੁੱਕ ਸੀ, ਵਿੱਚ ਚਾਬੀ ਵੀ ਲੱਗੀ, ਮੈਂ ਦਿਲ ਕਰਦਾ ਸੀ ਰੇਡ ਕੇ ਲਿਆ ਤੇ ਲੈ ਆਉਣੀ ਸੀ। ਬੱਟ ਫਿਰ ਉਹ ਤਾਇਆ ਮੈਂ ਉਹ ਦੇਖਦਾ ਸਾਡੀ ਕੰਮ ਖਰਾਬ ਹੋ ਡਰਦਾ ਛੱਡਦੇ ਵਾ। ਫਿਰਿਆ ਤੇ ਫਿਰ ਇੱਥੇ ਬੈਠਾ ਕਿ ਉਹਨਾਂ ਨੂੰ ਬਕਵਾਸ ਇੱਥੇ ਗੱਲ ਕਰਨ ਲੱਗਾ ਪਰ ਤਾਈ ਤਾਇਆ ਜਦੋਂ ਨੇ। ਉਹ ਜਦੋਂ ਰੋਲਾ ਪਤਾ ਕੀ ਆ ਸਾਥੀ, ਜਦੋਂ ਮੈਂ ਮੰਗਦਾ ਨਾ ਬੰਦਾ ਚਲੋ ਕੋਈ ਗੇੜਾ ਦੇ ਦੇ, ਜਦੋਂ ਬੇਰੀ ਜਾਣਾ ਉਹ ਲੈ ਲਾਂਗੇ ਦੇ ਦਾਂਗੇ, ਕੀ ਹੋ ਗਿਆ ਇੰਜ ਮੁੱਛਾਂ ਨੂੰ ਵੱਟ ਦੇ ਕੇ ਖੋਖਰਾਂ ਦੇ ਬਾਲਾਂ ਮੈਂ ਤੁਰਨ ਦਿਆਂਗਾ ਤੈਨੂੰ ਜਿੰਨਾ ਵੇ ਲੈ ਤੈਨੂੰ ਯਾਰ ਚੰਡਾ ਵੀ ਖਾਈ ਜਾਂਦਾ, ਧਮਕੀਆਂ ਵੀ ਸੁਣੀ ਜਾਂਦਾ। ਤੈਨੂੰ ਕਿਹਾ ਵੇਖ ਭਾਈ ਕੋਈ ਖਾਂਦਾ ਪੈਸਾ ਨਾ ਨਹੀਂ ਦੇਈ, ਕੋਈ ਪੈਸਾ ਨਾ ਦੇਈ। ਮੇਰੇ ਯਾਰ 7-8 ਜਣੇ ਆ ਛੇਕ ਸੱਚੀ ਕੰਮ ਹੀ ਹੁੰਦਾ। ਉਹਨਾਂ ਨੂੰ ਰੁਪਈਆ 5-5000 ਦੇ ਸਾਰਿਆਂ ਨੂੰ। ਨਹੀਂ ਪੈਸਾ ਕੋਈ ਜਾਣ ਕੇ 35 ਉਹਨਾਂ ਨੂੰ ਦੇ, ਤੇ ਫਿਰ 6 ਰਹਿ ਗਿਆ 7। ਤੂੰ ਇੱਕ ਬੰਦਾ ਹੋਰ ਪਾ ਲਓ, ਉਸਤਾਦ ਜੀ ਪੈਸੇ ਤੇ 8 ਕਰ ਲਓ। ਘਾਟ ਕਰ ਪੈਸੇ ਤੇ ਲਾਭ ਤੇ ਨਹੀਂ ਪਾਉਂਦੇ, ਉਹ ਪੈਸਾ ਨਹੀਂ ਲੈਣਾ। ਤੂੰ ਉਹਨਾਂ ਨੂੰ ਸਿਰਫ ਫਸਾਦ ਜਾਂ ਭਲਵਾਨਾ 7-8 ਰੋਟੀ ਖੋਣੀ ਰੱਜ ਕੇ ਬੱਕਰੇ ਨਾਲ, ਜਾ ਤੇਰਾ ਕੰਮ ਹੋ ਉਹ ਵੀ ਜਾਊਗਾ। 22-23,000 ਰੁਪਇਆ ਲੱਗ ਜਾਣਾ। ਉਹ ਰੋਟੀ ਤਾਂ ਜੀ ਲੱਕ ਦੀ ਖਾਣ ਜਿਸਮ ਤੇ ਸੰਦਿਆ ਦੂਸ਼ ਤੇ ਸੰਦਿਆ ਵਾ, ਉਹ ਐਡੇ ਸੀਨੇ ਉਹਨਾਂ ਦੇ ਉਹ ਯਾਰ ਅੱਧ ਤੇ ਮੁੱਕਦਾ ਵਾ, ਅੱਧ ਤੇ ਮੁਕਾਰਾ ਪੈਸੇ ਲੈ ਲੈ। ਉਹ ਪਹਿਲਾਂ ਪਾਈ ਵੀ ਵਿੱਚ ਪਾਇਆ ਨਾ, ਜਿਹੜਾ ਪਹਿਲਾਂ ਇੱਕ ਪਾਈ ਮਿੰਟ ਸਾਜੀ ਅੱਧ ਕਿੰਨਾ ਬੰਦਾ 44,000 21 21,000 ਰੁਪਇਆ 22 21 ਹੋਣ ਹੀ ਦਿਆ ਫਿਰ ਬਾਅਦ ਚ ਤੁਸੀਂ ਉਹਨਾਂ ਨੂੰ ਕੋਈ ਹੇਰ ਫੇਰ ਕਾ ਤੋਂ ਮੁੜ ਕੇ ਮੈਨੂੰ ਫੜੇ ਫਿਰ ਨਾ ਉਹ ਭਾਈ। ਤੇਰੀ ਜ਼ਿੰਮੇਵਾਰੀ, ਅਸੀਂ ਉਹਨੂੰ ਨਹੀਂ, ਇਹ ਪੈਸੇ ਕੰਮ ਨਹੀਂ ਲੈਣੇ। ਕਰਨਾ ਮੈਂ। ਉਹਨੂੰ ਇੱਕ ਵਾਰੀ ਕਹਿ ਦੇਵੇ ਕਿ ਵੀ ਹਾਂ ਮੈਂ ਇਹਦੇ ਪੈਸੇ ਦੇਣੇ। ਆਪਣੇ ਤੇ ਲੈ ਲਾ, ਤੂੰ ਕਈਆਂ ਕੋ ਲੈਣੇ ਆ, ਉਹ ਤੇ ਲੈ ਲਾ। ਉਹ ਉਧਰ ਆਪਣੇ ਤੇਰੇ ਮਿੰਟ ਚ ਅਗਲਾ ਗੇੜਾ ਦੇ ਕੇ ਹੋ ਜਾਂਦਾ। ਹੋ ਜਾਂਦਾ ਹੀ ਨਹੀਂ। ਨਹੀਂ ਉਸਤਾਦ ਜੀ ਮੈਂ ਭਾਰ ਚੁੱਕ ਲੇਗਾ, ਉਹ ਯਾਰ ਇੱਕੋ ਬੰਦਾ ਜਾਊਗਾ ਉਸਤਾਦ ਜੀ, ਇੱਕੋ ਬੰਦਾ। ਜੇ ਨਾ ਪੂਰਾ ਖਾਂਦਾ ਤੇਰੇ ਪੈਰੀ ਪੈ। ਬਾਬਰ ਨੂੰ ਭੇਜ ਭਾਈ, ਬਾਬਰ ਨੂੰ। ਨਹੀਂ ਬਾਬਰ ਨੂੰ ਕਦੋਂ ਭੇਜਣਾ? ਮੇਰਾ ਯਾਰ ਹੈਗਾ ਮਨਸ਼ਾ ਨੇ ਜਾ ਕੇ ਟਾਹ ਕਰਨਾ ਬਾਅਦ ਚ, ਉਹ ਏਦਾਂ ਹੀ ਕਰਦਾ ਵਾ। ਉਹ ਟਾਂ ਲਿਆ, ਉਹਦੇ ਨਿੱਕੇ ਨਿੱਕੇ ਬੱਚੇ ਰਹਿਣ ਦੇ ਮੁਲਕ ਦਾ
ਤੇਰਾ ਕਜ਼ਨ ਵਾ ਉਹ? ਆਹੋ ਯਾਰ ਉਹ ਭਰਾਵਾ ਸ਼ੁਕਰ ਲੱਗਿਆ ਉਹ ਮੇਰੇ ਤੋਂ ਕਿਤੇ ਵੱਡਾ ਨਾ ਹੁੰਦਾ ਸਾਜ ਜੀ ਮੈਨੂੰ ਭੰਨਣਾ ਸੀ ਉਹ ਭਰਾਵਾ ਪਤਾ ਕਿ ਛੋਟਾ ਹੁੰਦਾ ਤਾਂ ਵੀ ਤੈਨੂੰ ਤੂੰ ਇਦਾਂ ਹੀ ਕਹਿਣਾ ਸੀ ਕਿ ਯਾਰ ਛੋਟਾ ਵਾ ਮੈਂ ਮੇਰਾ ਇਹ ਵੱਡਾ ਛੋਟਾ ਇਹ ਸਭ ਗੇੜੇਬਾਜ਼ੀਆਂ ਹੁੰਦੀਆਂ। ਰੋਲਾ ਇਹ ਉਹਦੇ ਵੱਡੇ ਮੁੰਡੇ ਨੂੰ ਕੁੜਤੀ ਮੈਂ ਦਿੱਤੀ ਹੋਈ ਆ ਮੈਨੂੰ ਉਹ ਮੁੰਡਾ ਹਾਂ ਹੁਣ ਕਾਫੀ ਤੈਨੂੰ ਚੀਜ਼ਾਂ ਹੋਣੀਆਂ ਨੇ ਤੂੰ ਨਾ ਗੁੜਤੀ ਵਾਪਸ ਲੈ ਲਾ। ਭਾਜੀ ਇਹਦੇ ਨਾਲੋਂ ਛੋਟਾ ਹੁੰਦਾ ਨਾ ਫਿਰ ਇਹ ਗੱਲਾਂ ਹੋਣੀਆਂ ਸੀ ਯਾਰ ਉਹਨੂੰ ਹੱਥੀਂ ਘਟਾਇਆ ਵਾ ਹੁਣ ਉਹਦੇ ਵਿੱਚ ਚਪੇੜਾ ਮਾਰਦਾ ਚੰਗਾ ਲੱਗਦਾ ਉਹਨੂੰ ਤੁਰਨਾ ਮੈਂ ਸਿਖਾਇਆ ਵਾ ਹੁਣ ਉਹ ਬਗੈਰਤੀ ਕਰਨ ਦਾ ਛੋਟਾ ਵਾ ਹੁਣ ਲੋਕੀ ਕਹਿਣਗੇ ਵੱਡਾ ਕੁੱਟਾ ਇਹ ਦੋਵਾਂ ਪਾਸੇ ਇਹਨੇ ਜਦੋਂ ਨਾ ਬੰਦੇ ਦਾ ਬਸ ਚੱਲਦਾ ਉਹ ਇਦਾਂ ਦੇ ਬਹਾਨੇ ਲੱਭਦਾ ਹੁੰਦਾ। ਨਾਲੇ ਇਹਨੇ ਗੁੜਤੀ ਦਿੱਤੀ ਹੈ ਸਾਲ ਬਾਅਦ ਰੁਪਈਆ 60,000 ਰੁਪਏ ਇਹਨੇ ਦਿੱਤਾ ਵਾ ਇਦਾਂ ਹੀ ਕਰਦਾ ਵਾ ਫਿਰ ਰਸਮ ਆ। ਉਹ ਬੰਦਾ ਪੁੱਛੇ ਵੀ ਉਹ ਕੋਈ ਪਤਾ ਨਹੀਂ ਕੀ ਸੀ ਉਹਨੂੰ 66 ਫੜਾਇਆ ਕਿਉਂ। ਮੈਂ ਤੁਹਾਨੂੰ ਦੱਸਦਾ ਮੈਂ ਤੇ ਗੱਡੀ ਚੋਰੀ ਹੋਈ ਸਾਜੀ ਦੋ ਆਪਣੀ। ਹਾਂਜੀ ਉਹਨੂੰ ਉਹ ਕੀ ਆ ਉਹ ਮਤਲਬ ਬੈਂਕ ਦੇ ਵਿੱਚ ਉੱਥੇ ਆਫਿਸ ਹੋਇਆ ਉਹਨੂੰ ਕਿਉਂ ਫੜਾਇਆ ਤੂੰ ਬੈਂਕ 'ਚ ਜਮਾ ਕਰਾ। ਬੈਂਕ ਦੇ ਸਾਜੀ ਰੈਫਰੈਂਸ ਇੱਕ ਹਿਸਾਬ ਆ ਓਏ ਨਹੀਂ ਰੈਫਰ ਇਹੀ ਤਾਂ ਸਾਡਾ ਰੌਲਾ ਵਾ ਦੁਬਈ 'ਚ ਵੀ ਇਹੀ ਰੌਲਾ ਯੂਕੇ ਅਮਰੀਕਾ ਸਾਰਾ ਇਹੀ ਰੌਲਾ ਵਾ। ਉਹ ਮੈਂ ਕਿਹਾ ਆਪਣਾ ਬੰਦਾ ਘਰ ਦਾ ਬੰਦਾ ਇਹਨੇ ਕਿਹੜਾ ਗੇੜੇ ਲਵਾਉਣੇ ਆਪਣੇ। ਯਾਰ ਇੱਕ ਗਵਰਨਮੈਂਟ ਨੇ ਸਾਹਮਣੇ ਦਫ਼ਤਰ ਬਣਾਇਆ ਕਿ ਇੱਥੇ ਆਓ ਅਸੀਂ ਤੁਹਾਨੂੰ ਆਹ ਚੀਜ਼ ਦਿੰਨੇ ਆ ਕਾਗਜ਼ ਬਣਾ ਕੇ ਦਿੰਨੇ ਆ। ਗਵਰਨਮੈਂਟ ਨੇ ਦਫ਼ਤਰ ਬਣਾਇਆ ਉਹ ਸਾਨੂੰ ਪਤਾ ਨਹੀਂ ਉੱਥੇ ਜਾ ਕੇ ਸਾਨੂੰ ਇੰਗਲਿਸ਼ ਨਹੀਂ ਆਉਂਦੀ। ਹੁਣ ਰਸਤੇ ਹੀ ਤੈਨੂੰ ਮੈਂ ਮਿਲ ਪਿਆ ਕੀ ਗੱਲ ਆ ਉਹ ਯਾਰ ਆ ਪੇਪਰ ਬਣਵਾਉਣੇ ਲੈ ਮੈਂ ਬਣਵਾ ਦਿੰਨਾ ਕਿੰਨੇ ਪੈਸੇ ਲੈ ਦੇ ਤੂੰ 5000 ਦਿਰਹਮ ਲੱਗਣਾ ਤੈਨੂੰ ਮੈਂ ਬਣਵਾ ਦਿੰਨਾ 60,000 ਲੱਗਣਾ ਮੈਂ ਬਣਵਾ ਦਿੰਨਾ। ਹੁਣ ਤੇਰਾ ਇਹ ਆ ਕਿ ਤੂੰ ਮੈਨੂੰ ਫੜਾ ਦਿੱਤੇ ਪੈਸੇ ਹੁਣ ਮੈਂ ਅੱਗੇ ਜਾ ਕੇ ਜਮਾ ਕਰਵਾਏ ਦਿਲ ਕਰੇ ਤਾਂ ਮੈਂ 21,000 ਚ ਬਣਵਾ ਕੇ ਤੈਨੂੰ ਮੈਂ ਦੇ ਦੇਵਾਂ ਤੇ ਜੇ ਨਾ ਦਿਲ ਕਰੇ ਤੇ ਉਹ ਮੈਨੂੰ ਪੈਸੇ ਵਰਤੇ ਗਏ ਤਾਂ ਅੱਗੋਂ ਤੂੰ ਮੇਰੇ ਮਗਰ ਆ ਤੇ ਮੈਂ ਅੱਗੇ ਆ। ਤੇ ਖੱਜਲ ਖੁਆਰੀ ਪੂਰੀ। ਹਾਂਜੀ ਵੀ ਤੈਨੂੰ ਬੈਂਕ ਤੂੰ ਸਿੱਧਾ ਬੈਂਕ ਜਾ ਬੈਂਕ ਨਹੀਂ ਜਾਣਾ ਕਿਸੇ ਕਿਸ਼ਤਾਂ ਵਾਲੇ ਕੋ ਜਾ ਕਿਸ਼ਤਾਂ ਵਾਲੇ ਕਿਸੇ ਅਦਾਰੇ ਕੋ ਜਾ ਉਹਨੂੰ ਕਹ ਭਾਈ ਆ ਲੋ ਪਰ ਪੈਸੇ ਤੈਨੂੰ ਤੇਰੇ ਕਜ਼ਨ ਨੇ ਕਿਹਾ ਉਹਨੂੰ ਕਹ ਯਾਰ ਤੂੰ ਬੈਂਕ ਸਾਰੇ ਡਾਕੂਮੈਂਟਸ ਪੂਰੇ ਕਰ ਜਿੱਦਣ 66,000 ਜਮਾ ਕਰਾਉਣਾ ਹੋਊਗਾ ਮੈਨੂੰ ਫੋਨ ਕਰੀ ਮੈਂ 15 ਮਿੰਟ ਜਾ ਕੇ ਬੈਂਕ ਜਮਾ ਕਰਾ ਦਾਂਗਾ। ਉਹ ਮੇਰੇ ਕੋ ਆਈਡੀ ਕਾਰਡ ਲੈ ਗਿਆ ਸਾਜੀ ਆਈਡੀ ਕਾਰਡ ਲੈ ਗਿਆ ਨਾ ਉਹਨੂੰ ਕਹ ਜਿੱਦਣ ਤੂੰ ਪੈਸੇ ਜਮਾ ਕਰਾਉਣੇ ਆ ਤੂੰ ਮੈਨੂੰ ਫੋਨ ਕਰੀ ਮੈਂ ਅੱਧੇ ਘੰਟੇ ਤੇਰੇ ਕੋਲ ਆ ਜਾਵਾਂ। ਲੇਕਿਨ ਉਹ ਫਾਰਮ ਕਰ ਲਿਆ ਇਹਨੇ ਕਹਿੰਦਾ ਫਿਲ ਕਰਦਾ ਪਤਾ ਨਹੀਂ ਹੁਣ ਉਹ ਬੈਂਕ ਦਾ ਸੀਗਾ ਫਿਲ ਕਰਤਾ ਉਹਨੇ ਫਿਲ ਹੀ ਕੀਤਾ ਫਿਲ ਕਰਤਾ ਉਹਨੇ ਕਿੰਨਾ ਮਕਾਨ ਕਰਤਾ ਫਿਲ ਉਹਨੂੰ ਕਹ ਪੈਸੇ ਤੂੰ ਜਿੱਦਣ ਜਮਾ ਕਰਾਉਣੇ ਮੈਨੂੰ ਦੱਸੀ ਅੱਧਾ ਘੰਟਾ ਲੱਗਣਾ ਮੈਂ ਉੱਥੇ ਆ ਜਾਵਾਂ। ਉਹ ਨਹੀਂ ਪੈਸੇ ਤੇ ਦਊਗਾ ਤੇ ਬੰਦਾ ਫਿਰ ਆਹੀ ਗੱਲ ਆ ਨਾ ਬੀਬਾ ਬੰਦਾ ਵਾ ਬੈਂਕ ਕੋ ਤੂੰ ਮੋਟਰਸਾਈਕਲ ਲੈ ਰਿਹਾ 66 ਤੂੰ ਕਜ਼ਨ ਨੂੰ ਕਾਤੋਂ ਫੜਾਇਆ ਉਹਨੇ ਰੋਟੀ ਏਡੀ ਸੋਹਣੀ ਬਣਾਈ ਜਦੋਂ ਮੈਂ ਗਿਆ ਸਾਜੀ ਤੇ ਫਿਰ ਛੱਡ ਦੇ 42 ਪਿਛਲਾ ਹੁਣ ਮੈਂ ਤੱਕ ਕਿਹਾ 60,000 ਹੈਗਾ ਵਾ। ਇਹ ਚਾਚਾ ਜੀ ਦਾ ਮੁਬਾਰਕ ਹੋਵੇ। ਖੈਰ ਮਾਰਾ ਹੱਥ ਸੁੱਟੋ ਭਾਈ ਨੇ ਕੱਲ ਅਪਲਾਈਡ ਫਾਰ ਮੋਟਰਸਾਈਕਲ ਇਹ ਕੁਝ ਖੋਇਆ ਪਿਆ ਕੱਖ ਵੀ ਨਹੀਂ। ਹਾਂਜੀ ਕਿਹੜੀ ਮੋਟਰਸਾਈਕਲ ਅਪਲਾਈ ਕਰ 70 ਸਟਾਰ ਜੀ। ਕਿੰਨੇ ਦੀ ਕਿਸ਼ਤਾਂ ਦੇ ਇਹ ਨਹੀਂ ਸਾਰੀ ਨਗਦਾਂ ਚ ਅੱਛਾ ਕਿੰਨੇ ਦੀ 70 ਦੀ ਪੈ ਗਈ ਆ। 170 ਦੀ ਹਾਂਜੀ ਚਲੋ ਜਰਾ ਹਲਕਾ ਜਿਹਾ ਜਸ਼ਨ ਕਰਾਓ ਨਾ ਤੁਸੀਂ ਮਾਸ਼ਾਅੱਲਾ ਮਾਸ਼ਾਅੱਲਾ ਅੱਲਾ ਨਸੀਬਾਂ ਚ ਕਰੇ ਠੀਕ ਹੈ। ਸਾਜ ਨੂੰ ਸਭ ਤੋਂ ਪਹਿਲੇ ਆ ਕੇ ਦੱਸਿਆ ਮੈਂ ਕਿਹਾ ਸਾਜੀ ਮੁਬਾਰਕ ਹੋਵੇ ਤੁਹਾਡੇ ਪੁੱਤਰ ਨੇ ਗੱਡੀ ਲੈਣੀ ਚਾਬੀ ਐ ਸਾਜੀ ਦੇ ਹੱਥ ਲਵਾ ਕੇ ਹੈ ਕਹਿੰਦੇ ਜਾ enjoy ਕਰ। ਓ ਯਾਰ ਮੈਨੂੰ ਸੇ ਲੇਕਿਨ ਇੱਕ ਗੱਲ ਦੀ ਸਮਝ ਨਹੀਂ ਲਈ ਤਨਖਾਹ ਤੇਰੀ 35,000 ਆ ਗੱਡੀ ਤੂੰ 1,70,000 ਦੀ ਲੈ ਲਈ। ਉਹ ਭਾਜੀ ਸਾਰੇ ਪੂਰੀ ਫੈਮਿਲੀ ਰਲ ਕੇ ਕੰਮ ਕਰਨ ਰਹੀ ਹੁਣ ਮਿਹਨਤੀ ਹੋ ਗਏ ਸਾਰੇ। ਜਿਹਦਾ ਪਿਓ ਇਹਦਾ ਹੋਵੇ ਨਾ ਉਹਨੂੰ ਦੋ ਗੱਡੀਆਂ ਤਿੰਨ ਗੱਡੀਆਂ ਕੀ ਹੋ ਗਿਆ ਤੈਨੂੰ ਅਸੀਂ ਆਪਣੇ ਪਿਓ ਦੇ ਸਿਰ ਤੇ ਉੱਡਣੇ ਆ। ਪਿਓ ਨੂੰ ਸਿਰ ਯਾਰ ਜਿੱਦਾਂ ਤੂੰ ਲਈ ਆ ਉਦਾਂ ਹੀ ਇਹਨੇ ਲਈ ਉਦਾਂ ਹੀ ਉਹਨੇ ਲਈ ਨਹੀਂ ਨਹੀਂ, ਮੈਂ ਤਾਂ ਪੈਸੇ ਦੇ ਕੇ ਲਈ ਆ। ਉਹ ਪੈਸੇ ਜਿੱਥੋਂ ਮੈਨੂੰ ਤੂੰ ਦਿੰਦਾ ਰਿਹਾ ਉਦਾਂ ਹੀ ਇਹਨੇ ਵੀ ਉਦਾਂ ਹੀ ਦਿੱਤੇ ਉਹਨਾਂ ਨੂੰ। ਨਹੀਂ ਹੁਣ ਖਵਾਉਣ ਪਿਆਉਣ ਦਾ ਕੋਈ ਚੱਕਰ ਆ ਜ਼ਿੰਦਗੀ ਕਰੇ। ਮਿੱਠਾ ਕਰਾ ਸਭ ਦਾ। ਖਾਣ ਪਿਉਣ ਦਾ ਵੀ ਕਰਾ ਲੈਂਦੇ ਨੰਬਰ ਤੇ ਲੱਗ ਲੈਂਦੇ। ਅੱਲਾ ਜ਼ਿੰਦਗੀ ਕਰੇ ਮਿੱਠੇ ਮੇਰੇ ਯਾਰਾਂ ਦੀ। ਛੱਡ ਦੇ ਹੁਣ ਤੇਰੀਆਂ ਲੈਣ ਵਾਲੀਆਂ ਖਸਲਤਾਂ ਹੀ ਨਹੀਂ ਹੈਗੀਆਂ ਮੈਂ ਲਾ ਲਿਆ ਮੈਂ ਸਾਹ ਕਾਨੂੰਨੀ ਕਾਰਵਾਈ ਕਰਦੀ ਸਾਜੀ ਹੁਣ ਤੂੰ ਕਾਨੂੰਨੀ ਕਾਰਵਾਈ ਕਰ ਹੀ ਨਹੀਂ ਸਕਦਾ ਬੇਟੇ ਤੂੰ ਕਾਨੂੰਨੀ ਕਾਰਵਾਈ ਕਰ ਉੱਥੇ ਜਾ ਕੇ ਤੇ ਕਾਨੂੰਨੀ ਚ ਹਾਂ ਉਹ ਕਾਨੂੰਨੀ ਕੱਟ ਉਹ ਭਰਾਵਾ ਗੱਲ ਐ ਨਹੀਂ ਹੈ ਉਸਤਾਦ ਜੀ ਨੇ ਹੁਣ ਗੱਲ ਕੀਤੀ ਹੈ ਨਾ ਕਿ ਜਿੱਦਾਂ ਤੂੰ ਲਈ ਉਦਾਂ ਹੀ ਉਹਨੇ ਲੈ ਲਈ ਗੱਡੀ ਹਾਂ ਲੇਕਿਨ ਮੈਂ ਸਦਕੇ ਜਾਵਾਂ ਆਪਣੇ ਯਾਰਾਂ ਤੋਂ। ਅੱਛਾ ਜੀ। ਓਹ, ਮੇਰੇ ਮਿੱਠੇ ਸਾਹ ਨਾਲ ਸਾਹ ਲੈਂਦੇ ਹੋ ਮੇਰੇ ਕਦਮ ਨਾਲ ਕਦਮ ਮਿਲਾਉਂਦੇ ਆ ਮੇਰੇ ਮੋਢੇ ਨਾਲ ਮੋਢਾ ਮਿਲਾਇਆ ਮੈਂ ਸੌਵਾਂ ਤੇ ਉਹ ਸੌਂਦੇ ਮੈਂ ਦਿਨ ਨੂੰ ਕਹਾਂ ਰਾਤ ਆ ਉਹ ਰਾਤ ਕਹਿਣਗੇ। ਲੇਕਿਨ ਬੱਚੇ ਤੁਹਾਨੂੰ ਵੇਖ ਕੇ ਮੂੰਹ ਕਦੋਂ ਬਣਾ ਲੈਂਦੇ ਤੁਹਾਡੇ। ਉਹ ਯਾਰ ਬੱਚਿਆਂ ਨੂੰ ਤੂੰ ਛੱਡ ਦੇ ਮੈਂ ਆਪਣੇ ਯਾਰਾਂ ਦੀ ਗੱਲ ਕਰਨ ਡਿਆ। ਯਾਰ ਸਭ ਤੋਂ ਹੀ ਅੱਛੇ ਹੁੰਦੇ ਆ ਸਾਜ ਦੇ ਯਾਰ ਮਾੜੇ ਸਾਡੇ ਯਾਰ ਮਾੜੇ ਆ ਕਾਲੂ ਯਾਰ ਮਾੜੇ ਆ। ਮਿੱਠਾ ਜੀ ਕੰਪੈਰੀਜ਼ਨ ਕਰਕੇ ਦੇਖ ਲਓ ਮੇਰੇ ਯਾਰ ਸਭ ਤੋਂ ਚੰਗੇ। ਸਾਡੇ ਯਾਰ ਜਿਹਦੇ ਖੜ ਜਾਂਦੇ ਨਾ ਖੜ ਜਾਂਦੇ ਆ। ਹੁਣ ਮੈਂ ਸਾਜ ਮੈਨੂੰ ਇੱਕ ਬੰਦੇ ਨੇ ਮਾਰਿਆ ਠੀਕ ਹੈ ਮੈਂ ਆਪਣੇ ਯਾਰ ਕੋ ਗਿਆ ਮੈਂ ਹੋ ਕੇ ਰੋਂਦਿਆ ਮੈਂ ਕਿਹਾ ਯਾਰ ਮੈਨੂੰ ਮਾਰਿਆ ਉਹਨੇ ਕਹਿੰਦਾ ਪਿੱਛੇ ਬਹਿ ਸਾਈਕਲ ਹਾਂ ਮੈਂ ਪਿੱਛੇ ਬਹਿ ਗਿਆ ਸਾਜੀ ਕਹਿੰਦਾ ਕੌਣ ਮੈਂ ਅੱਗੇ ਗਿਆ ਉਹ ਮੰਜੇ ਤੇ ਬੈਠੇ ਤੇ 12-13 ਜਣੇ ਮੈਂ ਕਿਹਾ ਉਹ ਕਹਿੰਦਾ ਜਾਣ ਦੇ। ਕਿਹੜੇ ਯਾਰਾਂ ਦੀ ਗੱਲ ਕਰ ਤੇਰੇ ਯਾਰ ਤੈਨੂੰ ਟੱਪ ਕੇ ਅੱਗੇ ਜਾਈ ਜਾਂਦੇ ਆ ਹੋਰਾਂ ਕੋ ਆਹਾ ਕਿਹੜੇ ਯਾਰ ਹੋਵੇ ਤੇਰੇ ਤੋਂ ਅੱਗੇ 1 ਇੰਚ ਨਾ ਵਧੇ ਉਹ ਕਹੇ ਜੀਣਾ ਮਰਨਾ ਹੀ ਇਹਦੇ ਨਾਲ ਇਹ ਮੇਰਾ ਯਾਰ ਹਾਏ ਉਸਤਾਦ ਜੀ ਕਿੱਥੇ ਤੁਰਿਆ ਫਿਰਦਾ ਤੂੰ ਉਸਤਾਦ ਜੀ ਫਿਰ ਯਾਰਾਂ ਨੂੰ ਇਹ ਸਮਝਾਉਂਦਾ ਜੀ ਐਵੇਂ ਯਾਰ ਲਈ ਫਿਰਦਾ ਵੱਡੇ ਯਾਰ ਹੋਵੇ ਤੇ ਇਹਨੂੰ ਛੱਡੇ ਯਾਰ ਹੋਵੇ ਤੇ ਪੁਲਿਸ ਨੇ ਹਾਂ ਯਾਰ ਹੋਵੇ ਤੇ ਉਹ ਭਾਜੀ ਕੀ ਹੋ ਗਿਆ ਜੇ ਤੇਰੇ ਜਿੰਨੇ ਵੀ ਯਾਰ ਤੈਨੂੰ ਟੱਪ ਅੱਗੇ ਲੰਘੀ ਜਾਂਦੇ ਸਾਰੇ ਤੇਰੇ ਯਾਰ ਤੇਰੇ ਜਿੰਨੇ ਵੀ ਯਾਰ ਮੈਂ ਉਹਨਾਂ ਦੇ ਐਬਾਂ ਨੂੰ ਕਿਉਂ ਵੇਖਾਂ ਮੈਂ
ਮੈਂ ਤਾਂ ਤੇ ਫਿਰ ਆਪਣੀ ਗੱਲ ਕਰਨਾ, ਫਿਰ ਆਪਣੀ ਤਾਰੀਫ ਕਰ। ਮੈਂ ਆਪਣੀ ਤਾਰੀਫ ਨਹੀਂ, ਮੈਂ ਆਪਣੇ ਯਾਰਾਂ ਦੀ ਤਾਰੀਫ ਕਰਾਂਗਾ ਉਸਤਾਦ। ਉਹ ਭਾਜੀ ਕੋਈ ਭਰਾ ਦੀ ਗਰੰਟੀ ਨਹੀਂ ਦਿੰਦਾ, ਤੁਸੀਂ ਯਾਰਾਂ ਦੀ ਦੇਈ ਉਹ ਜਾਂਦੇ ਮੈਂ ਭਰਾਵਾਂ ਦੀ ਵੀ ਦੇਣਾ ਵਾ ਤੇ ਯਾਰਾਂ ਦੀ ਵੀ ਦੇਣਾ ਵਾ। ਵੱਡੇ ਭਰਾ ਨੇ ਬਲੌਕ ਕੀਤਾ ਤੁਹਾਨੂੰ WhatsApp ਤੋਂ ਹਰ ਪਾਸਿਓਂ। ਸਾਜੇ ਨੇ ਆਪਣੀ ਯਾਰਾਂ ਦੀ ਗੱਲ ਕੀਤੀ, ਯਾਰ ਵਾਕਿਆ ਜਿਹੜੇ ਨਾ ਯਾਰ ਹੁੰਦੇ। ਮੇਰਾ ਇੱਕ ਦੋਸਤ ਹੈ, ਅੱਲਾਹ ਜ਼ਿੰਦਗੀ ਕਰੇ, ਮੈਂ ਕਿਹਾ ਯਾਰ 20000 ਰੁਪਏ ਚਾਹੀਦਾ ਸਿਰਫ ਮੇਰੇ 2 ਦਿਨ ਕਢਾ। ਯਾਰ ਤੇਰੇ ਜਿੰਨੇ ਯਾਰਾਂ ਦੀ ਤਾਰੀਫ ਕਰਦਾ, ਤੂੰ ਪੈਸੇ ਲੈ ਜਿਹਨੇ ਤੈਨੂੰ ਦਿੱਤੇ, ਉਹੀ ਤੇਰਾ ਯਾਰ। ਉਹੀ ਯਾਰ ਅੱਗੇ ਵੀ ਤੂੰ ਇੱਕ ਦਿਨ ਇੱਥੇ ਬੈਠੇ ਗੱਲ ਕੀਤੀ, ਮੈਨੂੰ ਲੋੜ ਪਈ ਤੇ ਉਹਨੇ ਮੈਨੂੰ ਪੈਸੇ ਦੇ ਦਿੱਤੇ। ਹੁਣ ਇੱਕ ਯਾਰ ਆ, ਮੈਂ ਕਿਹਾ 20000 ਚਾਹੀਦਾ, ਉਹਨੂੰ ਤਾਂ ਤੂੰ ਕਹਿਣਾ ਹੀ ਹੈ ਯਾਰ। ਲੇਕਿਨ ਸਾਜੀ ਗੱਲ ਤੇ ਸੁਣੋ, ਗੱਲ ਬੜੀ ਮਜ਼ੇਦਾਰ ਜੇ। ਮੈਂ ਕਿਹਾ ਸਿਰਫ ਮੇਰੇ 2 ਦਿਨ ਕਢਾ ਦੇ। ਉਹਨੇ ਕਿਹਾ ਠੀਕ ਆ ਜੀ, ਕੱਲ ਆ ਜੀ ਪੈਸੇ ਲੈ। ਮੈਂ ਅਗਲੇ ਦਿਨ ਗਿਆ, ਉਹ ਆਪਣੇ ਮੁੰਡਿਆਂ ਨਾਲ ਲੜ ਡਿਆ। ਮੇਰਾ ਲਵੇ ਇੱਕ ਹੋਰ ਸਪੀਡ ਫੜ ਲਈ ਉਹਨੇ। ਮੈਂ ਕਿਹਾ ਹਾਂਜੀ। ਕਹਿੰਦਾ ਤੈਨੂੰ ਪਤਾ ਲੜਾਈ ਹੋਣ ਡਈ ਆ, ਕੱਲ ਆ ਜੀ। ਮੈਂ ਅਗਲੇ ਦਿਨ ਗਿਆ, ਅਗਲੇ ਦਿਨ ਮੈਂ ਗਿਆ ਕਿ ਦਰਵਾਜ਼ਾ ਖੜਕਾਇਆ। ਕਹਿੰਦਾ ਕੌਣ? ਮੈਂ ਕਿਹਾ ਲਿਆ, ਸੋ ਆਪਣੀ ਬੁੜੀ ਨੂੰ ਗਾਲਾਂ ਕੱਢਣ ਡਿਆ ਪਿਆ। ਮੈਂ ਕਿਹਾ ਭਾਜੀ। ਕਹਿੰਦਾ ਓਏ ਦਫਾ ਜਾ, ਤੈਨੂੰ ਪਤਾ ਲੜਾਈ ਹੋਣ ਡਈ ਆ, ਕੱਲ ਆ ਜੀ। ਅਗਲੇ ਦਿਨ ਮੈਂ ਫਿਰ ਗਿਆ, ਮੈਂ ਕਿਹਾ ਭਾਜੀ ਪੈਸੇ ਕਿਹਾ ਤੁਹਾਨੂੰ? ਕਹਿੰਦਾ ਤੂੰ 2 ਦਿਨ ਕਿਹਾ, ਮੈਂ ਤੈਨੂੰ 4 ਦਿਨ ਕਢਾਤੇ ਆ। ਇਹ ਤਾਂ 2 ਦਿਨ ਕਿਹਦੀ ਆਹੋ ਤੂੰ 2 ਦਿਨ ਬਾਅਦ ਮੈਨੂੰ ਦੇਣਾ ਹੀ ਸੀ ਨਾ। ਹਾਂ ਤੇ ਮੈਂ- ਅੱਜ ਤੀਜਾ ਆ ਗਿਆ, ਉਹ ਜਿੱਥੋਂ ਮੈਨੂੰ ਦੇਣੇ ਸੀ ਉਹ ਕਿੱਥੇ ਆਏ ਕਿਉਂ ਨਹੀਂ 2 ਦਿਨ ਬਾਅਦ? ਇਹ ਵੀ ਰੌਲਾ ਵਾ। ਹਾਂਜੀ, ਉਹਨੇ ਕਿਹਾ ਮੈਂ ਤੇਰੇ 4 ਦਿਨ ਕਢਾਤੇ, ਤੂੰ 2 ਦਿਨਾਂ ਦੀ ਗੱਲ ਕਰ ਰਿਹਾ। ਉਹ ਬੰਦਾ ਤੁਹਾਨੂੰ ਕਹਿੰਦਾ ਨਾ ਯਾਰ 5000 ਰੁਪਏ ਦਾ ਕੱਲ ਰਾਤ ਨੂੰ ਲੈ ਲਈ, ਤੇ ਤੂੰ ਉਹਨੂੰ ਕਹਿੰਦਾ ਅੱਛਾ ਮੈਂ ਭੇਜਦਾ, ਅੱਛਾ ਪੈਂਦਾ ਕੱਲ ਰਾਤ ਪਾ ਦੇ, ਤੂੰ ਫਿਰ ਕੱਲ ਰਾਤ ਨੂੰ ਕਹਿੰਦਾ ਦੇ ਦੇ ਯਾਰ। ਤੇ ਬੰਦਾ ਨੂੰ ਕਹਿੰਦਾ ਯਾਰ ਤੂੰ ਕਿਹਾ ਸੀ ਕੱਲ ਰਾਤ ਨੂੰ ਲੈ ਲਈ, ਤੂੰ ਅੱਜ ਮੈਨੂੰ ਦੇਣੇ ਸੀ, ਉਹ ਜਿੱਥੋਂ ਤੂੰ ਦੇਣੇ ਉਥੋਂ ਵਰਤ ਲਾ। ਔਰ ਉਸਤਾਦ ਜੀ ਕਨਫਰਮ ਨਹੀਂ ਕਰਨਗੇ, ਐਵੇਂ ਤੁਹਾਨੂੰ ਫੋਨ ਕਰਕੇ ਕਹਿਣਗੇ ਉਹ ਯਾਰ ਸਾਇਦ ਤੇਰੇ ਕੋਲ 15000 ਰੁਪਏ ਪਿਆ ਵਾ, ਜੇ ਤੁਸੀਂ ਕਹਿੰਦੇ ਨਾ ਉਹ ਯਾਰ ਸੈਂਡ ਕਰੀ, ਬਸ ਮੈਂ ਤੈਨੂੰ ਹੁਣੇ ਦਿੰਦਾ। ਹਾਂ। ਪੇਮੈਂਟ ਨੂੰ ਆਈਏ, ਮੇਰੀ ਪੇਮੈਂਟ ਫਸ ਗਈ, ਐਪ 'ਚ ਮਸਲਾ ਹੱਲ ਲਓ, ਤੇ ਮੁੜ ਕੇ ਮਸਲੇ ਹੱਲ। ਓਏ ਹੋਏ ਹੋਏ ਬੇਟੇ, ਅੱਲਾਹ ਹੋ। ਲੇਕਿਨ ਮੈਂ ਸਦਕੇ ਜਾਵਾਂ ਆਪਣੇ ਯਾਰਾਂ ਦੋਸਤਾਂ। ਮੈਂ ਯਾਰ ਕਹਿੰਦਾ ਸਾਡੇ ਯਾਰਾਂ ਨੂੰ ਸੁਣਨੀ ਪੈ ਗਈ, ਭਾ ਫਿਰ ਉਹੀ ਗੱਲ ਕਰਨ ਡਿਆ। ਸਾਡੇ ਯਾਰ ਨੂੰ ਕਰੋਨਾ ਹੋਇਆ, ਯਾਰ ਸਭ ਤੋਂ ਚੰਗੇ ਹੁੰਦੇ ਆ। ਮਿੱਠਾ ਜੀ, ਨਹੀਂ ਸਭ ਤੇ ਨਹੀਂ ਚੰਗੇ ਹੁੰਦੇ ਮਿੱਠਾ ਜੀ, ਸਭ ਤੇਰੇ ਚੰਗੇ। ਨਸਲੀ ਘੱਟ ਹੀ ਹੁੰਦੇ। ਇਹ ਵਿੱਚ ਤੁਰੇ ਫਿਰਦੇ ਨੇ ਕਈ ਨਸਲੀ ਆਪਣੇ ਆਪ ਨੂੰ ਕਹਿ ਕੇ, ਲੇਕਿਨ ਨਸਲੀ ਹੁੰਦੇ ਨਹੀਂ ਉਹ। ਨਹੀਂ ਗੱਲ ਕਰਦਾ ਮਕਸਦ ਤਾਂ ਤੁਸੀਂ ਜਿਨ੍ਹਾਂ ਯਾਰਾਂ ਬਚਪਨ ਕੱਢਿਆ, ਜੰਮੇ ਪਲੇ, ਤੁਹਾਨੂੰ ਪਤਾ ਹੀ ਹੁੰਦਾ। ਨਹੀਂ ਇਹ ਕੋਈ ਦਲੀਲ ਨਹੀਂ ਹੈਗੀ ਨਸਲੀ ਯਾਰ ਦੀ ਕਿ ਜਿਨ੍ਹਾਂ ਨਾਲ ਜੰਮੇ ਪਲੇ, ਤੁਹਾਡੇ ਨਾਲ ਦੇ ਘਰ ਜਿਹੜਾ ਹੋਵੇ ਉਹਨਾਂ ਵੀ ਤੁਸੀਂ ਜੰਮੇ ਪਲੇ ਹੀ ਆ, ਤਾਂ ਉਹ ਨਹੀਂ ਗੱਲ। ਯਾਰ ਉਹ ਜਿਹੜਾ ਖਲੋ ਜਾਏ। ਨਹੀਂ ਕੱਲਾ ਖਲੋਣ ਵਾਲਾ ਵੀ ਨਹੀਂ ਯਾਰ, ਉਹ ਜਿਹੜਾ ਸਿਰਫ ਯਾਰ ਤੱਕ ਰਵੇ, ਹਾਂਜੀ ਉਸਤਾਦ। ਕ੍ਰਾਸ ਨਾ ਕਰੇ। ਉਸਤਾਦ ਤੇਰੇ ਯਾਰ ਤਾਂ ਡਾਈਆਂ ਮਾਰਦੇ ਫਿਰਦੇ ਆ, ਕਿਹੜੇ ਯਾਰ ਮੇਰੇ ਡੈਡੀ? ਲਿਫਟਾਂ ਬਣਾਈਆਂ ਉਹ ਜਾਣਦੇ। ਉਹ ਉਸਤਾਦ ਦੇ ਮੁਹਤਰਮ, ਯਾਰ ਰੱਖਣਾ ਵੀ ਫਨ ਹੈ। ਹਾਂ, ਮੈਂ ਕਹਿੰਦਾ ਮੈਂ ਕਿ ਯਾਰ ਮੇਰੀ ਗੱਲ ਸੁਣ, ਮੈਨੂੰ ਨਹੀਂ ਆਉਂਦੀਆਂ ਚਲਾਕੀਆਂ। ਤੁਹਾਨੂੰ ਨਹੀਂ ਆਉਂਦੀਆਂ? ਤੌਬਾ ਤੌਬਾ ਤੌਬਾ। ਮੈਨੂੰ ਨਹੀਂ ਇੰਨਾ ਸਹੀ ਕਹਿ ਰਿਹਾ, ਵਾਕਈ ਸਹੀ ਕਹਿ ਰਿਹਾ। ਹਾਂਜੀ, ਮੈਨੂੰ ਚਲਾਕੀਆਂ ਨਹੀਂ ਆਉਂਦੀਆਂ ਮਿੱਠੇ। ਮੈਨੂੰ ਇੰਨਾ ਪਤਾ ਮੈਂ ਕਿਸੇ ਨਾਲ ਬੁਰਾ ਨਹੀਂ ਕੀਤਾ, ਮੇਰੇ ਨਾਲ ਬੁਰਾ ਨਹੀਂ ਹੋ ਸਕਦਾ। ਮੇਰੇ ਯਾਰ ਵੀ ਮੈਨੂੰ ਚੰਗੇ ਮਿਲੇ ਆ, ਮੇਰਾ ਉਸਤਾਦ ਵੀ ਮੈਨੂੰ ਚੰਗਾ ਮਿਲਿਆ, ਮੇਰੀ ਟੀਮ ਵੀ ਚੰਗੀ, A to Z। ਮੈਨੂੰ ਮਾਹੌਲ ਉਂਝ ਦਾ ਮਿਲਿਆ ਜਿਸ ਤਰ੍ਹਾਂ ਦਾ ਮੈਂ ਚਾਹੁੰਦਾ ਹਾਂ। ਹਾਂ, ਮਾਹੌਲ ਤੁਹਾਨੂੰ ਸੇਮ ਉਦਾਂ ਦਾ ਹੀ ਮਿਲਿਆ, ਜਿੱਦਾਂ ਦਾ ਘਰੋਂ ਵੀ ਨਹੀਂ ਮਿਲਿਆ। ਮੈਂ ਕਹਿੰਦਾ ਨਾ ਕਿ ਬੇਟਾ ਜੀ ਮੈਨੂੰ ਕੋਈ ਤਕਲੀਫ ਹੈ ਨਾ, ਮੈਨੂੰ ਸੂਈ ਚੁੱਭੇ ਅਗਰ, ਅੱਲਾ ਕਰੇ ਜੀ। ਤੇ ਸਭ ਤੋਂ ਪਹਿਲੇ ਨੰਬਰ ਤੇ ਉਸਤਾਦ ਨਹੀਂ ਟੈਨਸ਼ਨ ਲੈ ਲੈਣੀ ਕਿ ਯਾਰ ਮੇਰੇ ਪੁੱਤਰ ਨੂੰ ਸੂਈ ਕਿਉਂ ਚੁੱਭੀ। ਲੋ ਕਿਤੇ ਤੂੰ ਲੋ ਆ ਗਿਆ ਖੋਤੇ ਦਾ ਪੁੱਤਰ। ਨਹੀਂ ਸੱਚੀ ਮੁੱਚੀ ਬੇਟੇ। ਨਹੀਂ ਯਾਰ, ਉਤੋਂ ਕਹਿਣ ਡੇ ਆ, ਥੱਲੋਂ ਕਹਿਣ ਹਾਂ ਜ਼ਰਾ ਦਿਲੋਂ। ਯਾਰ ਦੋਸਤ ਹੋਈ ਜਿਹੜਾ ਤੁਹਾਨੂੰ ਟੱਪ ਕੇ ਕਹਿਣਾ ਜਾਵੇ, ਤੁਹਾਨੂੰ ਇੱਜ਼ਤ ਦਾ ਭਾਈਵਾਲ ਹੋਵੇ, ਤੁਹਾਡੇ ਨਾਲ ਖਲੋਤਾ ਰਵੇ। ਉਹ ਯਾਰ ਮੈਂ ਕਿਉਂ ਪਾਬੰਦੀਆਂ ਲਾਵਾਂ? ਯਾਰ ਫੈਸਲ ਨੇ ਮੈਨੂੰ 5 ਦਿਨ ਪਹਿਲੇ ਕਿਹਾ ਉਸਤਾਦ ਜੀ 20000 ਰੁਪਏ ਚਾਹੀਦਾ, ਤੇ ਮੇਰੇ ਕੋਲ ਉਸ ਟਾਈਮ ਨਹੀਂ ਸੀ। ਮੈਂ ਕਿਹਾ ਯਾਰ ਨਹੀਂ ਹੈਗਾ, ਇਹਨੇ ਚੁੱਪ ਕਰਕੇ ਚਲਾ ਗਿਆ ਨੇ ਕਿ ਠੀਕ ਹੈ ਉਸਤਾਦ ਜੀ। ਮੈਨੂੰ ਹੁਣ ਖਿੱਚ ਪਈ ਦੀ, ਮੈਂ ਕਿਹਾ ਯਾਰ ਉਹਨੂੰ ਪਤਾ ਨਹੀਂ ਕਿੱਥੇ ਲੋੜ ਆ। ਮੈਂ ਰਾਤ 12-1 ਵਜੇ ਨਾ ਇਹਨੂੰ ਦੱਸਿਆ ਨਾ ਮੈਸੇਜ ਕੀਤਾ, ਮੈਨੂੰ 20000 ਰੁਪਏ ਭੇਜਦਾ। ਮਿਲਿਆ ਸੀ। ਮੈਂ ਕਿਹਾ ਯਾਰ ਕੀ ਕਰੂਗਾ, ਉਹ ਸਹੀ ਕਹਿ ਰਿਹਾ ਕਿ ਮੈਨੂੰ ਕੁਝ ਹੋਣਾ ਨਾ ਫਿਰ ਇਦਾਂ ਹੀ ਹੋਣਾ। ਉਹ ਨਹੀਂ ਮਿੱਠੇ ਗੱਲ ਯਾਰ, ਕੈਸਾ ਮੈਂ 20000 ਦੱਸਿਆ ਆਪਣਾ। ਪਿਛਲੇ ਨਹੀਂ ਤੁਸੀਂ ਤੇ 20000 ਦੀ ਗੱਲ ਕਰਨ ਡੇ ਹੋ ਨਾ। ਨਹੀਂ ਤਾਂ ਮੈਂ ਵੈਸੇ ਗੱਲ ਕਰ ਰਿਹਾ ਯਾਰ। ਪਿਛਲੇ ਮੰਥ ਟੂ ਮਚ ਟੈਂਸ, ਮੈਂ ਇੰਨਾ ਕੁ ਜ਼ਿਆਦਾ ਟੈਂਸ ਹੋ ਗਿਆ ਕਿ ਮੇਰੇ ਅਕਾਊਂਟ 'ਚ ਨਾ ਮਹਿੰਦਰ ਜੀ ਨਹੀਂ ਕਿ ਮੈਨੂੰ ਇੱਕ ਟਾਈਮ ਇਸ ਤਰ੍ਹਾਂ ਆਇਆ ਕਿ ਮੈਨੂੰ ਕਮ 5 ਲੱਖ ਦੀ ਲੋੜ ਪਈ, ਤੇ ਅੱਲਾ ਜ਼ਿੰਦਗੀ ਕਰੇ ਸ਼ਹਜ਼ਾਦ ਕਪੂਰ ਦੀ। ਮੈਂ ਵੱਡਾ ਬੰਦਾ ਹੀ, ਇਹ ਵੱਡਾ ਬੰਦਾ ਹੀ, ਵਾਹ ਵਾਹ ਵਾਹ। ਇਹ ਵੱਡਾ ਬੰਦਾ ਹੀ। ਉਹ ਨਾਲ ਗਿਆ ਤੇ ਹਰ ਜਗ੍ਹਾ ਤੇ ਮੰਗਣ। ਹਾਂ ਉਹ ਨਾਲ ਹੀ ਗਿਆ। ਬਲਕਿ ਉਹਨੂੰ ਅੱਗੇ ਕਰਦਾ ਵਾ, ਉਹਨੂੰ ਵੇਖ ਕੇ ਲੋਕੀ ਬਹੁਤੇ ਪੈਸੇ ਦਿੰਦੇ। ਉਹਨੂੰ ਵਿਖਾ ਮੰਗਦੇ ਰਹੇ, ਭਾਜੀ ਇਹਨੂੰ ਕੈਂਸਰ ਆ, ਮੈਂ ਇਲਾਜ ਕਰਾ ਰਿਹਾ। ਮੈਨੂੰ ਜ਼ਮਾਨਤੀਆ ਬਣਾਇਆ ਸੀ। ਨਹੀਂ ਪਿਛਲਾ ਮਹੀਨਾ ਮੇਰਾ ਬਹੁਤ ਟੈਂਸ ਚ ਯਾਨੀ ਕਿ ਮੈਂ ਗੁਜ਼ਰਿਆ ਉਸਤਾਦ ਜੀ, ਬਹੁਤ ਜ਼ਿਆਦਾ। ਮੈਂ ਇੰਨਾ ਕੁ ਜ਼ਿਆਦਾ ਡਿਪਰੈਸ਼ਨ ਐਂਜ਼ਾਈਟੀ ਦੇ ਵਿੱਚ ਚਲਾ ਗਿਆ। ਹੋਰ ਮੈਨੂੰ ਇੱਕ ਤੇ ਪੈਸਿਆਂ ਦੀ ਸਮਝ ਨਹੀਂ ਲੱਗਦੀ ਮਿੱਠੇ। ਯਾਰ ਐ ਆਉਂਦੇ ਆ ਤੇ ਇਹਨੇ ਆਉਂਦੇ ਆ ਤੇ ਐਂ ਹੀ ਚਲੇ ਜਾਂਦੇ ਆ।
ਨਹੀਂ ਤਾਂ ਸਮਝ ਕਿਉਂ ਲੈ ਤਾਂ ਜਾਰੀ ਤੇ ਜਾਂਦੇ ਹੋ ਉਹ ਯਾਰ ਮਿੱਠੇ ਨਹੀਂ, ਮੈਂ ਕਹਿ ਰਿਹਾ ਵਾਂ ਮੇਰੇ ਕੋਲ ਪੈਸੇ ਜੁੜਦੇ ਨਹੀਂ। ਆਦਤ ਬੰਦਾ ਆਪਣੀ ਆਪ ਖਰਾਬ ਕਰਦਾ ਉਸਤਾਦ। ਨਹੀਂ ਆਦਤ ਆਪ ਨਹੀਂ ਹੁਣ ਦੇਖੋ ਮੈਂ ਪਹਿਲੇ ਪੂਰੀ ਗੱਲ ਦੱਸ। ਐ ਆਉਂਦੇ ਆ ਵੀ ਜੋ ਆਪਣੀ ਕਮਿਸ਼ਨ ਰੱਖਦਾ ਵਾ ਤੇ ਐ ਅੱਗੇ ਚਲੇ ਜਾਂਦੇ ਆ ਤੇ ਇੰਜ ਹੀ ਹੋਣਾ ਵਾ। ਉਸਤਾਦ ਜੀ ਅਕਸਰ ਮੈਂ ਕਹਾਂ ਕਰਿਆ ਕਰੋ ਇੰਜ ਦੀ ਗੱਲ। ਨਹੀਂ ਇਹ ਗੱਲ ਐ ਹੀ ਹੋਣਾ, ਹੋਰ ਕੇ ਸਾਰੇ ਚੰਦੇ ਤੇ ਨਗਰ। ਇਹ ਗੱਲ ਗਲਤ ਨਹੀਂ ਹੈ, ਕੰਮ ਦੇ ਰਿਲੇਟਡ ਆ। ਹਾਂ ਇਹ ਰਿਲੇਟਡ ਹੀ ਹੈ ਮੰਨਣਾ ਪੈਣਾ। ਨਹੀਂ ਜੇ ਤੁਹਾਡੇ ਹਾਲਾਤ ਇਦਾਂ ਦੇ ਆ ਮਾੜੇ ਬੰਦੇ ਨਾ ਬੰਦੇ ਉਹ ਮੇਰੇ ਹਾਲਾਤ ਅੱਲਾ ਨਾ ਕਰੇ ਮੇਰੇ ਹਾਲਾਤ ਮੇਰੇ ਖਰਾਬ ਨਹੀਂ ਹੈ। ਮੇਰਾ ਚਿਕਨ ਬਹੁਤ ਸੋਹਣਾ ਚੱਲ ਰਿਹਾ। ਯਾਰ ਜਿਉਂ ਚਿਕਨ ਨਹੀਂ ਹੋ ਕਿਚਨ ਮੇਰਾ ਬਹੁਤ ਜਿਉਂ ਬੰਦੇ ਦਾ ਵਧੀ ਜਾਂਦੀ ਨਾ ਕਮਾਈ, ਉਹ ਖਰਚੇ ਵੀ ਆਪਣੇ ਉਸ ਹਿਸਾਬ ਦੇ ਕਰ ਲੈਂਦਾ। ਵਧ ਜਾਂਦੇ ਆ। ਉਹ ਇੰਜ ਹੀ ਹੁੰਦਾ ਵਾ। ਇਦਾਂ ਹੀ ਆ ਸਰ। ਹਾਂ ਆ ਬਹਿਣ ਨੇ ਉੱਠਣ ਉਸ ਤਰ੍ਹਾਂ ਦੀ ਹੋ ਜਾਂਦੀ, ਯਾਰ ਦੋਸਤ ਉਸ ਤਰ੍ਹਾਂ ਤਲਕ ਉਸ ਤਰ੍ਹਾਂ ਦੀ, ਮੇਰਾ ਪੈਸੇ ਤੇਰੇ ਉਸ ਕੋਲ ਤਰ੍ਹਾਂ ਦੀ। ਲੱਖ ਰੁਪਈਆ ਵਾ, ਇੱਕ ਮਿਸਾਲ ਆ, ਜੇ ਮਹੀਨੇ ਬਾਅਦ ਬੱਚਿਆ ਤੂੰ ਉਹਦਾ ਕੋਈ ਹਿਸਾਬ ਲਾਣ, ਯਾਰ ਮੈਂ 에ਅਰ ਕੂਲਰ ਲੈ ਲਵਾਂ। ਤੇਰੇ ਕੋਲ 2 ਬੱਚਿਆਂ ਤੋਂ ਕਹਿਣਾ ਯਾਰ ਮੈਂ ਏਸੀ ਲਵਾ ਲਵਾਂ। ਜਦੋਂ ਏਸੀ ਲੱਗਣਾ ਉਹਦਾ ਬਿੱਲ ਵੀ ਵੱਧ ਗਿਆ। ਸਹੂਲਤਾਂ ਅਗਲੀ ਵਾਰੀ ਉਹ ਜਿਹੜਾ ਲੱਖ ਤੈਨੂੰ ਹਰ ਮਹੀਨੇ ਬਚ ਰਿਹਾ ਉਹਦੇ ਵਿੱਚੋਂ 15,000 ਉਹ ਏਸੀ ਨੇ ਵੀ ਲਈ ਜਾਣਾ। ਫਿਰ ਤੂੰ ਇਦਾਂ ਦੀਆਂ ਹੋਰ ਚੀਜ਼ਾਂ ਲੈ, ਜਦੋਂ ਤੇਰੇ ਕੋਲ ਕਰੋੜ ਆ ਤੂੰ ਕਹਿਣਾ ਯਾਰ ਮੈਂ ਗੱਡੀ ਲੈ ਲਵਾਂ ਇੱਕ, ਫਿਰ ਗੱਡੀ ਦੀ ਮੇਨਟੇਨੈਂਸ ਵੀ। ਉਹ ਏਦਾਂ ਬੰਦਾ ਵਧਾਈ ਜਾਂਦਾ ਆਪਣਾ। ਲੇਕਿਨ ਇਹ ਇਸ ਮਸਲੇ 'ਚ ਅਗਰ ਤੂੰ ਸਿੱਖਣਾ ਵਾ ਕਿ ਆਈ ਜਾਣ ਭਾਵੇਂ ਹਾਂ ਅੱਗੋਂ ਉਦਾਂ ਹੀ ਰਵੇ, ਇਸ ਬੰਦੇ ਕੋ ਸਿੱਖਣਾ। ਅਰੇ ਮਿੱਠੇ ਕੋ ਜੀ ਓਏ ਤੁਹਾਡੀਆਂ ਨਸਲਾਂ ਸਵਾਰ ਦੇਗਾ, ਇਹਨੂੰ ਫਾਲੋ ਕਰ ਲਓ। ਮੈਂ ਕਰ ਰਿਹਾ ਇਹਨੂੰ ਫਾਲੋ। ਮਿੱਠੇ ਨੂੰ ਸਾਜੀ ਹਾਂ ਉਸਤਾਦ ਜੀ ਆ ਤੇ ਓਏ ਉਸਤਾਦ ਜੀ ਮੈਂ ਤੇ ਨਹੀਂ ਸਮਾਨ ਇਹ ਯਾਨੀ ਇਹ ਜਾ ਰਹੇ ਜੀ ਤੇ ਇਹ ਆ ਰਹੇ ਨੇ, ਇਹ ਆ ਰਹੇ ਨੇ, ਇਹਨੇ ਜਾ ਰਹੇ ਨੇ, ਇੱਕ ਲਾਈਫ ਚੱਲ ਰਹੀ ਹੈ, ਇਹਨੇ ਆ ਰਹੇ ਨੇ, ਇਹਨੇ ਜਾ ਰਹੇ। ਹੁਣ ਇੰਨੇ ਵੀ ਆਉਣ ਲੱਗ ਪਏ ਨੇ ਤੇ ਜਾ ਹੋਰ ਇੰਜ ਰਹੇ ਨੇ, ਕੰਟੀਨਿਊਟੀ ਇਧਰੋਂ ਘਟੀ ਆ। ਆ ਇਦਾਂ ਰਹੇ ਨੇ, ਆ ਨਾਲ ਹੋਰ ਇੱਕ ਕਿਟ ਲਾਈਨ ਉੱਤੇ ਲੈ ਜਾਓ ਅੱਗੇ ਟਿਕਟ ਲਾਈਨ ਤੇ ਇੰਨੇ ਆ ਰਹੇ ਨੇ ਹੁਣ। ਲੇਕਿਨ ਅੱਗੋਂ 2 ਕਸੂਤਰ ਹੋਰ ਥੱਲੇ ਨੂੰ ਜਾ ਰਹੇ ਨੇ। ਇਹਦੇ ਕੋ ਸਿੱਖੋ, ਔਰ ਇਹ ਬੜੀ ਅੱਛੀ ਗੱਲ ਆ, ਸਹੀ ਗੱਲ ਆ, ਔਰ ਜੈਨੂਇਨ ਸਹੀ ਗੱਲ ਆ। ਮੈਂ ਆਪ ਇਹਦੇ ਕੋ ਸਿੱਖ ਰਿਹਾ ਕਾਹਦੀ ਸਹੀ ਗੱਲ। ਕਿਉਂਕਿ ਮੈਨੂੰ ਪਤਾ ਇਹ ਸਿੱਖਦਾ ਵਾ ਹਾਂ ਤੇ ਮੈਂ ਵੀ ਅੱਗੋਂ ਇਹਦੇ ਕੋ ਟਿਊਸ਼ਨ ਪੜ ਰਿਹਾ ਕਿ ਮੈਂ ਵੀ ਇਹ ਕੰਮ ਜਿਹੜਾ ਇਦਾਂ ਹੀ ਕਰਨਾ ਵਾ। ਨਹੀਂ ਇੱਥੇ ਤੁਸੀਂ ਵੀ ਕਹਿਣਾ ਸੀ ਮੈਂ ਤਾਂ ਕੁਝ ਸਿੱਖਦਾ। ਹਾਂ ਇਹ ਸਿੱਖਦਾ ਵਾ, ਮੈਂ ਇਹਦੇ ਕੋ ਸਿੱਖਦਾ ਵਾ। ਕੰਟੈਂਟ ਚ ਗੱਲ ਹੀ ਚੇਂਜ ਹੋ ਗਈ। ਇਹਦੇ ਪੂਰੀ ਲੱਗ ਗਈ ਮੇਰਾ ਕੰਟੈਂਟ। ਲੇਕਿਨ ਉਸਤਾਦ ਜੀ ਮਾਦਰਤ ਦੇ ਨਾਲ ਫੈਸਲੇ ਦੇਖੋ ਇੱਕ ਨਾ, ਓਏ ਸੈਕਿੰਡ। ਠੀਕ ਆ। ਓਏ ਯਾਰ ਚਵਲ ਆ ਤੇ ਚਵਲ ਮਾਰਨੀ ਹੈ ਮਿੱਠੇ। ਨਹੀਂ। ਕੰਜੂਸੀ ਕੀ ਯਾਰ, ਇਹ ਮੈਂ ਮਿੱਠਾ ਜੀ ਉਹ ਉੱਥੇ ਹੀ ਰਹਿ ਜਾਂਦਾ। ਹਾਂ ਲੇਕਿਨ ਇਹ ਥੋੜਾ ਜਿਹਾ ਮੈਂ ਤੇਰੀ ਗੱਲ ਤੋਂ ਮੈਂ ਇਤਫਾਕ ਕਰਾਂਗਾ ਇਹਦੇ ਕਿ ਇੰਨਾ ਵੀ ਨਹੀਂ ਹੋਣਾ ਚਾਹੀਦਾ। ਹਾਂ ਅਗਰ ਤੈਨੂੰ ਰੱਬ ਨੇ ਦਿੱਤਾ ਨਾ, ਤੂੰ ਯਾਰ ਉਹ ਘਰ ਆਪਣਾ ਕਹਿੰਦਾ ਮੈਂ ਲੈ ਕੇ ਜਾਣਾ ਵਾ, ਨਹੀਂ ਅਲਹਮਦੁਲਿਲਾ ਜੀ। ਅੱਛਾ ਜੀ ਮੈਂ ਰੋਜ਼ਮਰਾ ਤੁਹਾਨੂੰ ਅਖਰਾਂ ਜਿਹਾ ਦੱਸਣਾ। ਪਾਇਆ ਲਾਇਆ ਭਾਵੇਂ ਨਹੀਂ ਉਹ ਤੇ ਲੱਗਦਾ ਵੀ ਇਹਦੇ ਕੋਲ ਲਾਣੇ ਨੂੰ ਦੇਤਾ। ਜੁੱਤੀ ਤੋਂ ਨਹੀਂ ਲੱਗਦਾ, ਇੱਕ ਮਿਸਾਲ ਆ। ਮੋਟਰਸਾਈਕਲ ਤੋਂ ਨਹੀਂ ਲੱਗਦਾ, ਮੋਟਰਸਾਈਕਲ 25 ਮਾਡਲ। ਦੰਦਾਂ ਦੀਆਂ ਲਸਰਾਂ ਤੋਂ ਨਹੀਂ ਲੱਗਦਾ ਕਿ ਟੁੱਥਬਰਸ਼ ਵੀ ਇੱਕ ਲੈ ਲਈ ਇਹਨੇ ਜ਼ਿੰਦਗੀ। ਵਾਲਾਂ ਤੋਂ ਨਹੀਂ, ਕਟਿੰਗ ਤੋਂ ਨਹੀਂ ਲੱਗਦਾ, ਚਿਹਰੇ ਤੋਂ ਨਹੀਂ ਲੱਗਦਾ, ਲੇਕਿਨ ਘਰ ਉਹਨੇ ਆਪਣਾ ਠੀਕ ਰੱਖਿਆ ਵਾ। ਮਾਇਨੇ ਉਹਦੇ ਬੱਚਿਆਂ ਤੋਂ ਨਹੀਂ ਲੱਗਦਾ ਤੁਹਾਨੂੰ ਕਿ ਇਹਦਾ ਪਿਓ ਕੋ ਪੈਸੇ ਆਉਣ ਲੱਗ ਪਏ ਆ। ਘਰ ਦੇ ਮਾਹੌਲ ਤੋਂ ਨਹੀਂ ਲੱਗਦਾ, ਲੇਕਿਨ ਘਰ ਉਹਨੇ ਠੀਕ ਰੱਖਿਆ। ਘਰ ਤੇ ਪਰਸੋਂ ਮਾਸ਼ਾਅੱਲਾ ਫੇਰ ਐਡਵਾਂਸ ਦਿੱਤਾ ਇੱਕ ਨਵੇਂ ਘਰ ਦਾ ਜੀ। ਉਸਤਾਦ ਜੀ ਕੀ ਲਾਈਫ ਹੈ, ਅੱਲਾ ਮਾਫੀ ਦੇਵੇ। ਇੱਕ ਮਿੰਟ ਕੀ ਲਾਈਫ ਹੈ ਕਿ ਔਲਾਦ ਆਖਰ ਤੇ ਡਾਕਟਰ ਲਿਆਉਣ ਦੀ ਬਜਾਏ ਵਕੀਲ ਲੈ ਆਣ। ਚਲੋ ਇਦਾਂ ਦੇ ਬੰਦੇ ਨੇ 2 ਵੱਡੀਆਂ ਗੱਲਾਂ ਯਾਦ ਕੀਤੀਆਂ ਹੁੰਦੀਆਂ ਬਸ। ਨਹੀਂ ਸਾਰੀਆਂ ਮਿੱਠਾ ਜੀ ਮੈਂ ਜਿਹੜੀ ਅੱਲਾ ਮਾਫੀ ਦੇ ਕਹਿਣਾ ਨਹੀਂ ਚਾਹੀਦਾ, ਲੇਕਿਨ ਮੈਂ ਕਹਿਣਾ ਹੈ ਤਾਂ ਕਿ ਤੈਨੂੰ ਹੋਸ਼ ਆਵੇ। ਉਹ ਮੈਨੂੰ ਹੋਸ਼ ਆ ਭਾਜੀ, ਮੇਰੇ ਖੱਜਰ ਵੱਜਣਾ ਆ ਵੀ ਹੋਸ਼ ਆਵੇ ਵੀ ਮੇਰੇ ਘਰ ਸਿਲੰਡਰ ਫਟ ਗਿਆ। ਉਹ ਸੱਚਾਈ ਦਾ ਸਾਹਮਣਾ ਕਰੀਦਾ ਵਾ। ਉਹ ਸਾਹਮਣਾ ਹੀ ਹੈ, ਮੈਨੂੰ ਪਤਾ ਲੱਗਾ। ਉਹ ਦੇਖਦਾ ਕੰਜੂਸ ਆਦਮੀ, ਗਲਤ ਆਦਮੀ ਹੈ ਤੂੰ। ਉਹਨੇ ਲੈ ਨਹੀਂ ਲਈ ਮੋਟਰਸਾਈਕਲ। ਤੇ ਮੇਰੇ ਕੋਲ ਕਿਹੜੀ ਆ 25 ਮਾਡਲ, ਮੈਂ ਅਪਲਾਈਡ ਫਾਰ ਹੀ ਲਈ। ਉਹ ਚੱਲ ਚੁੱਪ ਕਰ। ਅਸ਼ੋ ਹੋਡੇ ਕੋ ਮੈਂ ਪੈਣਾ ਕਰ ਗਿਆ। ਓਏ ਮੈਂ ਜਿਹੜੀ ਡਾਈਟ ਕਰ ਰਿਹਾ ਨਾ, ਕੀਟੋ ਡਾਈਟ, ਲੱਖ ਰੁਪਇਆ ਉਹਦਾ ਮਹੀਨੇ ਦੀ ਸਿਰਫ ਡਾਈਟ ਆਂਦੀ ਬੜੀ। ਤੇ ਕੱਲੇ ਦਾ ਡਾਈਟ ਦਾ ਫਾਇਦਾ ਜਦੋਂ ਬੱਚਿਆਂ ਦੇ ਮੂੰਹ ਏਡੇ ਹੋਈ ਜਾਂਦੇ। ਉਹ ਬੱਚੇ ਮੇਰੇ ਛੱਡ ਦੇ ਭਾਜੀ ਡਾਈਟ ਆਉਂਦੀ ਨਹੀਂ ਹੁੰਦੀ, ਡਾਈਟ ਸਗੋਂ ਬਚਾਉਂਦੀ ਹੈ। ਸਾਜੀ ਕੀਟੋ ਦੇ ਮੈਂ ਕਹਿੰਦਾ ਲੱਖ ਰੁਪਏ ਦੀ ਡਾਈਟ ਆ ਰਹੀ ਹੈ ਮੇਰੀ। ਹਾਂਜੀ, ਮੇਰਾ ਦਹੀਂ ਡਾਈਟ ਦਾ ਤੋੜਾ ਲਿਆਉਣਾ। ਨਹੀਂ ਦਹੀਂ ਮੇਰਾ ਸਪੈਸ਼ਲ ਆ ਰਿਹਾ। ਹਾਂਜੀ ਭਾਈ ਫੈਸਲ ਸਪੈਸ਼ਲ ਆਉਂਦਾ ਹੈ ਉਸਤਾਦ ਜੀ। ਠੀਕ ਹੈ ਨਾ, ਗ੍ਰੀਨ ਯੋਗਰਟ। ਕਿਹੜਾ ਜੀ? ਗ੍ਰੀਨ ਯੋਗਰਟ। ਇਹ ਬੰਦਾ ਉਹੀ ਆ ਜਿਹੜਾ ਥੀਏਟਰ ਤੋਂ ਆ ਕੇ ਕਿਰਕਲਾ ਦਹੀਂ ਵੀ ਖਾਇਦਾ ਸੀਗਾ। ਉਹ ਯਾਰ ਨਹੀਂ ਮਿਲਿਆ ਤਾਂ ਹੁੰਦਿਆ ਵਾ। ਓਏ ਜੋ ਮਰਜ਼ੀ ਖਾਦਾ। ਇਹ ਜਿਹੜੇ ਆਪਣੇ ਬਜ਼ੁਰਗ ਆ ਨਾ ਪਹਿਲੇ, ਉਹ ਲੱਸੀ ਨਾਲ ਸਿਰ ਧੋਂਦੇ ਰਹੇ ਆ,
ਲੈਂਦਾ ਦਹੀਂ ਆਉਂਦਾ। ਇਹਦੇ ਨਾਲ ਖੁਸ਼ਕੀ ਮਰਦੀ ਹੈ। ਉਸਤਾਦ ਜੀ ਰਾਤ ਨੂੰ ਤੁਹਾਨੂੰ ਪਤਾ ਕਿ ਤਿਤਲੀ ਉੜਦੀ ਹੁੰਦੀ ਚਿੱਟੀ ਜੀ, ਹਾਂ ਹਾਂ ਇਸ ਬੰਦੇ ਨੇ ਤਿਤਲੀ ਉਹ ਤਿਤਲੀਆਂ ਪਈਆਂ ਤੀਆਂ ਖਾਦਾ ਵਾ, ਮਾਈ ਭੁੰਡੀ ਉਹ ਖਾ ਗਿਆ ਉਧਰ। ਮਾਈ ਭੁੰਡੀ ਹਾਂ ਹੁਣ ਦਹੀਂ ਲੈਦਾ ਹੁੰਦੇ ਆ ਪਰ ਮੈਂ ਸ਼ਹਿਰਮਨ ਕਹਿ ਰਿਹਾ ਵਾਂ, ਮੇਰੇ ਬ੍ਰੈਡ ਲੈਦਾ ਆਂਡੇ ਆ ਉਹ ਉਹ ਤੇਰਾ- ਰੋਡ ਤੇ ਬੜੇ। ਤੁਹਾਨੂੰ ਬਲੈਡ ਲੈਦਾ ਹੁੰਦਾ ਵਾ ਜਿਹੜਾ ਰੁਕਣ ਨਹੀਂ ਡਿਆ। ਉਹ ਚਾਹ ਖੁਸ਼ੀ ਨਾ ਕਰੋ ਯਾਰ। ਉਹ ਭਾਜੀ ਦਹੀਂ ਇੱਕੋ ਜਿਹਾ ਹੁੰਦਾ ਵਾ ਯਾਰ, ਚਿੱਟਾ ਦਹੀਂ ਹੁੰਦਾ, ਮੱਝ ਦਾ ਵੀ ਗਾਂ ਦਾ ਵੀ ਇੱਕ ਦਹੀਂ ਹੁੰਦਾ। ਸਭ ਚੋਸ਼- ਤੁਹਾਡਾ ਕਿਹੜਾ ਖਾ ਲੋ ਸੌਂ ਸਭ ਜਾ। ਚੋਚ ਲਿਆ। ਉਹ ਗ੍ਰੀਟ ਆ। ਉਸ ਤੋਂ ਬਾਅਦ ਉਹ ਕੀਟੋ ਦੀਆਂ ਰੋਟੀਆਂ ਮੇਰੀਆਂ ਲੈਦਾ, ਬ੍ਰੈਡਾਂ ਲੈਦਾ, ਖੁਰਾਕ ਲੈਦਾ, ਸਭ ਕੁਝ ਲੈਦਾ, ਆਇਰਨ ਵੀ ਲੈਦਾ। ਡਾਈਟ ਨਹੀਂ ਕਰਨ ਦੇ, ਇਹਨੂੰ ਕੋਈ ਮੂਜ਼ੀ ਮਰਜ਼ਲਾ ਹੱਕ ਹੋ ਗਿਆ ਵਾ ਵੀ ਇਹ ਘਰ ਦੇ ਨੇ ਹੱਥ ਚ ਲੈਦਾ ਕਰਤੀ। ਬੈਠਾ ਜੀ ਤੁਸੀਂ ਵੇਖਣਾ ਤੇ ਸਹੀ, ਇੱਧਰ ਵੇਖਣਾ ਜ਼ਰਾ। ਕਿਧਰ? ਤੁਸੀਂ ਹੋਰ ਚੰਦ ਦਿਨਾਂ ਦੇ ਵਿੱਚ ਉਸਤਾਦ ਜੀ ਮੋਟੇ ਲੱਗਣਗੇ ਮੇਰੇ ਤੋਂ। ਐ ਵੇਖ ਲੈ। ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਜਿਹੜੀ ਮਾੜੀ ਡਾਈਟ ਕਰਨਾ ਤੁਹਾਨੂੰ ਹਰੇ ਹਰੇ ਮੋਸ਼ਨ ਸ਼ੁਰੂ ਹੋਣੇ ਆ ਤੇ ਤੁਹਾਡਾ ਪਤਾ ਵੀ ਲੱਗਣਾ ਤੁਹਾਡੀ ਖਾਕ ਉੱਡਣੀ ਅਜੇ ਕਰ। ਉਹ ਚੀਜ਼ਾਂ ਔਰ ਉਹਨਾਂ 'ਚ ਬ੍ਰੈਡ ਵੀ ਆਉਣੀ ਹੈ ਨਾਲ। ਨਹੀਂ, ਮੈਂ ਬਹੁਤ ਜ਼ਿਆਦਾ ਕੰਟਰੋਲ ਲੋਕਾਂ ਨੇ ਕਹਿਣਾ ਬ੍ਰੈਡ ਲੱਗੇ ਡਾਕਟਰ ਸਾਹਿਬ, ਉਹ ਬ੍ਰੈਡ ਲੱਗੇ ਭਾਈ। ਲੋਕਾਂ ਨੇ ਕਹਿਣਾ ਹਰੀ ਬਹੁਤ ਮਰਿਆ। ਸਹੀ ਗੱਲ। ਲੋਕੀ ਕਹਿੰਦੇ ਬਲੱਡ ਲੋ ਹੋ ਗਿਆ, ਇਹਨਾਂ ਨੇ ਕਹਿੰਦਾ ਬ੍ਰੈਡ ਲੋ ਹੋ ਗਿਆ ਯਾਰ। ਬ੍ਰੈਡ ਲੋ ਹੋਣੇ ਤੁਹਾਡੇ। ਇਹਦੇ ਮੂੰਹ ਨੂੰ ਨਾਲੀ ਲੱਗੀ ਤੇ ਬਾਹਰ ਘਮਾਉਂਦਾ ਜਾ ਰਿਹਾ। ਲੈ 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 ਲੈ। ਯਾਰ ਲੱਗੀ ਤੇ ਬੋਲ ਬੋਲ ਇਹ ਕਿਦਾਂ ਘੁਮਾਉਣਾ ਯਾਰ ਗੱਲ ਨਾ ਇਹਦਾ ਜੁਗਤ ਆ ਨਾ ਤੁਸੀਂ ਇਹਦੇ ਘਰ। ਆਦਮ ਚ ਨਹੀਂ ਉਹਦੇ 'ਚ ਹਿੰਮਤ ਹੈਗੀ ਉਹ ਅੱਗੋਂ ਜਵਾਬ ਦੇ ਦੇਵੇ ਇਹਦਾ। ਯਾਰ ਤੁਸੀਂ ਉਹ ਕੁੱਤੇ ਕੋ ਚੁੱਕੇ ਤਾਂ ਕੀ ਨਾ ਕੁੱਤੇ ਦਾ ਚੈਕੀ। ਉਹਦੇ ਕੋਲ ਦੁੱਧ ਚੁੱਕ ਕੇ ਮਹਿਮਾਨ ਭਗਤਾਇਆ, ਹੁਣ ਦਹੀਂ ਲੈਦਾ ਹੋ ਰਿਹਾ ਭਾਈ। ਤਾਂ ਉਹ ਨਹੀਂ ਕਹਿੰਦਾ ਲੱਸੀ ਖਾਨ ਸਾਹਿਬ ਲੱਸੀ ਵਾਲਾ ਕਹਿੰਦੇ ਲੱਸੀ ਬਣਾ ਤੇ ਉੱਤੇ ਬੱਦਲ ਆਉਂਦੇ ਤੇ ਉਹ ਦੁਕਾਨਦਾਰ ਕਹਿੰਦਾ ਇਹ ਹੁਣ ਵਾਪਸ ਨਹੀਂ ਹੋਣੀ। ਹਾਂਜੀ ਐਨਜੀ ਇਹਦਾ ਕੁੱਤੇ ਨੂੰ ਇਹਨੇ ਦੁੱਧ ਪਾਇਆ, ਕੁੱਤਾ ਪੀਣ ਲੱਗਾ ਤੇ ਇੱਕ ਪ੍ਰਾਹੁਣਾ ਵੜਿਆ ਤੇ ਕੁੱਤੇ ਨੇ ਐ ਕਰਕੇ ਪੰਜਾ ਉਤਰਾ ਲਾ, ਕਹਿੰਦਾ ਭਾਜੀ ਮੈਂ ਨਹੀਂ ਦੇਣਾ। ਚਲੋ ਬਾਹਰੋਂ ਲਿਆ ਲਓ। ਇਹ ਕੁੱਤਿਓ ਕੋ ਇੰਨਾ ਦੁੱਧ ਚੁੱਕਦੇ ਸੀਗੇ ਤੇ ਚਾਹ ਬਣਾਉਂਦੇ ਸੀਗੇ, ਹੁਣ ਪ੍ਰਾਹੁਣਾ ਨੇ ਪਾਉਂਦੇ ਨੇ, ਪ੍ਰਾਹੁਣਾ ਸਿੱਧਾ ਕੁੱਤੇ ਕੋਈ ਆਉਂਦਾ ਕੁੱਤੇ ਚਾਹ ਬਣਾ ਗਿਆ। ਪ੍ਰਾਹੁਣਾ ਸਿੱਧਾ ਕੁੱਤੇ ਨੂੰ ਆ ਕੇ ਦਿੰਦਾ। ਬਲਕਿ ਕੁੱਤੇ ਨੂੰ ਪਹਿਲੇ ਫੋਨ ਕਰਦੇ ਆ ਜੇ ਦੁੱਧ ਆਇਆ ਤੇ ਅਸੀਂ ਆ ਜੀ। ਦੋ ਕੁੱਤੇ ਸੀਗੇ, ਦੋਵਾਂ ਕੁੱਤੇ ਦੁੱਧ ਪਾਇਆ, ਉਧਰੋਂ ਮਹਿਮਾਨ ਆ ਗਿਆ। ਹੁਣ ਦੂਆ ਕੁੱਤਾ ਦੋਵੇਂ ਨਾਲ ਕਹਿੰਦੇ ਤੂੰ ਸਮਝਿਆ ਇਹ ਉੱਠ ਗਿਆ ਦੁੱਧ ਗਿਆ। ਨਹੀਂ ਯਾਰ ਕਿਤੇ ਮਿੱਠੇ ਅੱਜ ਮੈਂ ਸੱਚੀ ਮੁੱਚੀ ਆਪਣਾ ਕੁੱਤਾ ਕਰਦੀ ਆ। ਮੈਂ ਅੱਜ ਯਾਨੀ ਕਿ ਮੈਂ ਦੇਖਿਆ ਨਾ ਉਸਤਾਦ ਜੀ ਮੈਨੂੰ ਇੰਨਾ ਲਾਡ ਆਵੇ ਉਹਦੇ ਤੇ। ਕੁੱਤੇ ਤੇ ਹਾਂ ਹਾਂ ਹੁਣ ਉਹਨੂੰ ਕੀ ਹੋ ਗਿਆ? ਉਹ ਵੈਸੇ ਹੋਇਆ ਕੁਛ ਨਹੀਂ, ਮੈਨੂੰ ਲਾਡ ਆਵੇ ਉਹ ਇੰਨੇ ਕਰ ਕੁੱਤੇ ਮੇਰੇ ਕੋ ਆਵੇ। ਮੈਂ ਨਹੀਂ ਕਿ ਕੀਤਾ। ਕੁੱਤੇ ਨੇ ਬਾਤ ਨਾਲ ਹੀ ਗਿਆ ਇਹਨਾਂ ਦਾ। ਉਹ ਕੁੱਤੇ ਨੇ ਦੁੱਧ ਲਿਆ ਸੂ ਐ ਸਾਫ ਕਰਕੇ ਕੁੱਤਾ ਉਹ ਚਲਾ ਗਿਆ। ਉਸਤਾਦ ਜੀ ਤਾਂ ਉਹ ਕਿਹੜੂ ਨਹੀਂ ਯਾਦ ਆਇਆ ਕਦੇ? ਬਹੁਤ ਹੁੰਦਾ ਯਾਰ, ਮੈਨੂੰ ਹੁਣ ਵੀ ਆ ਰਿਹਾ ਤੂੰ ਕੁੱਤੇ ਦਾ ਨਾਂ ਲੈਣਾ ਮੈਨੂੰ ਯਾਦ ਆਇਆ। ਲੇਕਿਨ ਉਸਤਾਦ ਜੀ ਤੁਸੀਂ ਵੀ ਤੇ ਜ਼ਿਆਦਤੀ ਕੀਤੀ ਹੈ। ਸਹੀ ਉਹ ਗੱਲ। ਕਿਹੜੂ ਤੁਸੀਂ ਵਾਪਸ ਕਰਨੇ ਹੀ ਨਹੀਂ। ਯਾਰ ਮੈਂ ਅੰਮੀ ਨੇ ਜੋ ਕਹਿਤਾ ਵੀ ਜਾਂ ਇਹ ਰਹੂਗਾ ਜਾਂ ਮੈਂ ਰਹੂੰਗੀ, ਕੀ ਕਰਾਂ ਉੱਥੇ ਮੈਂ? ਲੇਕਿਨ ਹੈ ਕਰਾਂ ਕਿ ਉਹਨੂੰ ਹੁਣ ਮੈਂ ਕਦੀ ਤੇਰੇ ਨਾਲ ਛੱਡ ਕਦੀ ਉਹਦੇ ਨਾਲ ਛੱਡ। ਘਰ ਦੇ ਵੀ ਜਾਨਵਰ ਪਾਲਣ ਦੇ ਵਿੱਚ ਤੁਹਾਡੇ ਘਰ ਦੇ ਵੀ ਉਹਦੇ ਹੋਣੇ ਚਾਹੀਦੇ ਨੇ। ਬੜਾ ਹੱਥ ਹੁੰਦਾ। ਇਕੱਲੇ ਨਹੀਂ ਤੁਸੀਂ ਪਾਲ ਸਕਦੇ। ਏਦਾਂ ਹੀ ਸਾਰੇ ਉਸ ਦਿਨ ਜਿਹੜਾ ਤੂੰ ਲੈ ਕੇ ਆਇਆ ਉਹ ਕੇਟੂ ਨਾਲੋਂ ਵੀ ਅਗਲੀ ਗੱਲ ਸੀ। ਉਸਤਾਦ ਜੀ ਉਹ ਤੁਸੀਂ ਵਾਪਸ ਕਰਕੇ ਚੰਗਾ ਨਹੀਂ ਕੀਤਾ। ਇੱਕ ਰਾਤ ਉਹਨੇ ਜਦੋਂ ਮੇਰੀ ਅੱਖਾਂ 'ਚ ਵੇਖਿਆ ਤਾਂ ਮੈਂ ਦੇਖਿਆ, ਮੈਂ ਕਿਹਾ ਯਾਰ ਇਹਦੇ ਨਾਲ ਮੈਂ ਰਚ ਜਾਣਾ, ਜਿੱਦਾਂ ਇਹ ਪਿਆਰ ਲੈ ਰਿਹਾ ਨਾ ਤੇ ਇਹ ਕੰਮ ਖਰਾਬ ਆ। ਮੈਂ ਕਿਹਾ ਯਾਰ ਦੇ ਆ ਉਹਨੂੰ ਵਾਪਸ, ਨਹੀਂ ਹੋਣਾ ਯਾਰ। ਤੁਸੀਂ ਨਰਮ ਤੇ ਲਾਣਾ ਸਾਡੀ ਨਰਮ ਦਿਲ ਨਹੀਂ ਗਏ ਯਾਰ, ਉਹ ਨਹੀਂ ਹੁੰਦਾ ਫਿਰ। ਫਿਰ ਸਖਤ ਅੱਛਾ ਉਸਤਾਦ ਜੀ ਵੈਸੇ ਆਪਸ ਦੀ ਗੱਲ ਹੈ, ਹਜੇ ਵੀ ਆਪਸ਼ਨ ਹੈ ਵੇ, ਉਹਨੂੰ ਕਾਲ ਕਰੋ ਦੁਬਾਰਾ ਦੇ ਜਾਏਗਾ ਤਾਂ। ਉਹ ਤੇ ਦੇ ਦੇਗਾ ਯਾਰ, ਉਹ ਨਾ ਦਵੇ ਮੈਂ ਜਿੱਥੋਂ ਮਰਜ਼ੀ ਲੈ ਲਵਾਂ, ਉਹ ਨਹੀਂ ਰੌਲਾ। ਲੇਕਿਨ ਰੌਲਾ ਇਹ ਹੈ ਕਿ ਫਿਰ ਉਹਨੂੰ ਹਿਸਾਬ ਕਿਤਾਬ ਏਦਾਂ ਦਾ ਹੋਵੇ ਨਾ ਕਿ ਫਿਰ ਨਾਲ ਹੀ ਰਵੇ ਮੇਰੇ। ਮੇਰੀ ਇਸ ਤੋਂ ਸੁਣ ਲਓ ਨਾ, ਇੱਥੇ ਰੱਖ ਲਓ ਦਫ਼ਤਰ ਵਿੱਚ। ਉਸਤਾਦ ਜੀ ਕਿਸਮੇ ਬੜਾ ਮਜ਼ਾ ਆਣਾ ਜਿਸੇ। ਯਾਰ ਮੈਂ 5 ਦਿਨ 6 ਦਿਨ ਨਹੀਂ ਹੁੰਦਾ। ਯਾਰ ਉਹ ਨਾ ਉਹ ਇੱਕ ਹੁਣ ਆਦਤ ਬਦਲੀ ਆ ਨਾ ਯਾਰ, ਪਤਾ ਕੀ ਗੱਲ ਆ ਉਸਤਾਦ ਇੱਥੇ ਨਹੀਂ ਯਾਰ। ਤੁਸੀਂ ਮੇਰਾ ਡਾਕਟਰ ਰਾਜਾ ਸਾਹਿਬ ਨੇ ਮੈਨੂੰ ਜਿਹੜਾ ਸ਼ੌਕ ਆ, ਮੈਨੂੰ ਸ਼ੌਕ ਪਕਾਉਣ ਦਾ, ਚਿੱਟਾ ਚੀਟਾ ਚੱਲਦਾ ਕਿਤੇ ਲੈ ਕੇ ਦਿਓ ਮੈਨੂੰ। ਮਿੱਠੇ ਗੱਲ ਅਗਰ ਹੈ। ਤੁਸੀਂ ਇਹ ਰੱਖਣਾ ਨਾ, ਇਹਦੇ ਨਾਲ ਫਿਰ ਤੁਹਾਨੂੰ ਇੱਕ ਬੰਦਾ ਰੱਖਣਾ ਪੈਂਦਾ ਇਹਦਾ ਕੇਅਰ ਟੇਕਰ, ਅੱਲਾਹ ਭਲਾ ਕਰੇ। ਜਿਹੜਾ ਉਹਨੂੰ ਨਵਾਵੇ ਧਿਆਵੇ, ਸੈੱਟ ਰੱਖੇ, ਤਿਆਰ ਕਰੇ, ਸਵੇਰ ਸਕੂਲੇ ਭੇਜੇ, ਹਾਂ ਦੁਪਹਿਰ ਨੂੰ ਲੈ ਕੇ ਆਵੇ, ਉਸਤਾਦ ਜੀ ਇਹ ਪਾਸੇ ਲਿਆ ਅੰਦਰ। ਹਾਂ ਹੁਣ ਪੁੱਛੇ ਸ਼ਾਮੀ। ਹਾਂ ਸ਼ਾਮ ਨੂੰ ਟਿਊਸ਼ਨ ਜਾਵੇ। ਜੇ ਆਪਾਂ ਇੱਥੇ ਰੱਖ ਲਾਂ ਸਾਜੀ, ਬਿੱਲੀਆਂ ਤੋਂ ਆਪਣੀ ਜਾਨ ਛੁੱਟ ਜਾਣੀ। ਯਾਰ ਬਿੱਲੀਆਂ ਦੀ ਨਹੀਂ ਉਹ ਯਾਰ ਨਹੀਂ ਯਾਰ, ਮੇਰੀ ਖੁਆਇਸ਼ ਉਸਤਾਦ ਜੀ ਪਤਾ ਕੀ ਗੱਲ, ਤੁਸੀਂ ਉਹਨੂੰ ਰੱਖੋ ਦਾ ਦੁਬਾਰਾ ਅਸੀਂ ਨਾਮ ਕੇਟੂ ਰੱਖਾਂਗੇ ਤੇ ਉੱਥੋਂ ਭਾਈ ਰਜ਼ਾ ਕੋ ਤੁਹਾਨੂੰ ਲੈ ਕੇ ਦੇਣਾ। ਤੁਸੀਂ ਸਿਰਫ ਉਹਨੂੰ ਭਾਈ ਕਾਲ ਫੈਸਲ। ਕਰਕੇ 25 ਤੋਂ 30,000 ਰੁਪਏ ਦਾ ਈਜ਼ੀ। ਤੇ ਉਸ ਤੋਂ ਬਾਅਦ ਇੱਧਰ ਜਾਣਾ ਨਾ, ਇਹ ਮੇਰੇ ਥਰੂ ਲੈਣ ਦਾ ਵਾ ਜਾਨਵਰ। ਨਹੀਂ, ਮੇਰੇ ਇਹਨੇ through। ਮੈਨੂੰ ਨਹੀਂ ਦੇਣਾ। ਤੁਸੀਂ ਨਾ ਲਵੋ, ਤੁਸੀਂ ਨਾ ਦੇਣਾ ਮੈਨੂੰ। ਤੁਸੀਂ ਪੈਸੇ ਕੱਟੋ ਨਾ ਆਪਣੇ। ਵੀ ਨਹੀਂ ਜਾਣਾ, ਉਸਤਾਦੀ ਸ਼ਾਗਿਰਦੀ ਚੱਲ ਜਾਣਾ ਵਾ। ਨਹੀਂ ਨਹੀਂ ਉਸਤਾਦ ਜੀ 25,000। ਪਰ ਫੈਸਲ ਉਸਤਾਦ ਜੀ ਦੀ ਗੱਲ ਸਹੀ ਆ, ਉਹਦੇ ਵਾਸਤੇ ਨਾ ਦੇਖਭਾਲ ਬਹੁਤ। ਉਹਦਾ ਟਾਈਮ ਚਾਹੀਦਾ ਪੂਰਾ, ਉਹਦੇ ਲਈ ਇੱਕ ਬੰਦਾ ਚਾਹੀਦਾ। ਹੁਣ ਤੁਹਾਡੇ ਕੁੱਤੇ ਨੇ ਤਾਂ ਆਪਣੀ ਅਲਰ ਕੇ ਆਪਣੀ ਫੁਰਕ ਕਰਕੇ ਨਾ ਖਾ ਨਹੀਂ ਉਹ ਤੇ ਆਪਣੀ ਜ਼ਿੰਦਗੀ ਆਪ ਜੀਂਦੇ ਆ ਵਾ। ਉਹ ਵਿਚਾਰੇ ਖੱਲ ਪਾਣੀ ਪਈ ਆ, ਬਟਨ ਤੋਲੇ ਖੱਲ ਦੇ, ਉਹ ਬੜਾ ਏਦਾਂ ਕਰਨੇ ਆਪਣੇ ਹਾਂ। ਮਿੱਠੇ ਮੈਂ ਤੈਨੂੰ ਕਹਿਣ ਡਿਆ ਵਾਂ, ਅਸੀਂ ਸਾਰੇ ਹੀ ਹੈਗੇ ਆ, ਉਹ ਵੀ ਹੈਗਾ ਵਾ। ਇੱਥੇ ਬਹੁਤ ਸੋਹਣਾ ਉਹਨੇ ਉਹਦੀ ਪਰਵਰਿਸ਼ ਹੋਣੀ ਹੈ, ਖੁੱਲਾ ਵਿਹੜਾ ਤਾਂ ਨਹੀਂ ਉਹ
ਉੱਥੇ ਸਿਰਫ ਹੁਣ ਉਸ ਕਰੈਕਟਰ ਨੂੰ ਹੁਣ ਉਸਤਾਦ ਜੀ ਮੈਂ ਉਹ 3 ਕੁ ਦਿਨ ਬੰਦਾ ਲੈ ਕੇ ਆਵਾਂਗਾ, ਜਿਹੜਾ ਤੁਸੀਂ ਇੱਕ ਕੇਜ ਬਣਾਉਣਾ ਜਿਹੜਾ ਉਹਦਾ, ਉਹਨੂੰ ਉਸ ਕੇਜ ਦੀ ਆਦਤ ਪਾਣੀ ਕਿ ਆਪਣੇ ਕੇਜ 'ਚ ਰਹਿਣਾ, ਉਹ ਤੁਸੀਂ ਆਦਤ ਉਹ ਪਾਣੀ ਹੈ। ਪਹਿਲੇ ਆਸ ਤੁਸੀਂ ਕਿੰਨੇ ਅੱਛੇ ਕੁੱਤੇ ਦੇਖੇ, ਮਾੜੇ ਘਰ ਦੇ ਵਿੱਚ ਕੁੱਤਾ ਸਹੀ ਰਹਿੰਦਾ, ਇਹਦਾ ਕੁੱਤਾ ਸਿਰ ਉੱਠੇ, ਉਹਨੇ ਆਹ ਲੱਤ ਇਸ ਖਾਲ ਚ ਪਾਈ ਹੁੰਦੀ ਹੈ, ਇਹ ਬਈ ਉਹਨੂੰ ਪਤਾ ਲੱਗਦਾ ਮੈਂ ਉੱਠਣ ਯਾਰ ਕੇਟੂ ਦੀਆਂ ਮੇਰੇ ਕੋਲ ਵੀਡੀਓ ਪਈਆਂ ਜਦੋਂ ਐਡਾ ਕੁ ਸੀ, ਆਹ ਉਸਤਾਦ ਜੀ ਮੈਂ ਕਦੀ ਲੱਭਾਂਗਾ, ਮੇਰੇ ਕੋਲ ਕਿਸੇ ਡਰਾਈਵ 'ਚ ਪਈਆਂ ਨਾ, ਮੈਂ ਉਹ ਚਲਾਵਾਂਗਾ। ਉਹ ਨਾ ਮੈਨੂੰ ਕਿਸੇ ਬੰਦੇ ਨੇ ਕਿਹਾ ਸੀ ਕਿ 18 ਦਿਨ ਦਾ ਸੀ ਜਦੋਂ ਆਇਆ, ਹਾਂਜੀ ਉਸਤਾਦ 18 ਦਿਨਾਂ ਦਾ, ਤੇ ਮੈਨੂੰ ਕਿਸੇ ਨੇ, ਮੇਰੀ ਜੁੱਤੀ ਨਹੀਂ ਐਡਾ ਕੁ ਸੀ, ਜੁੱਤੀ ਦੇ ਪੈਰ ਜਨਾ, ਤੇ ਜੁੱਤੀ ਨਾਲ ਖੇਡਦਾ ਰਹਿੰਦਾ। ਮੈਂ ਉਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਰੱਖਿਆ ਸੀ ਜਾਨਵਰ, ਉਹ ਇੰਨਾ ਉਹਨੇ ਪਿਆਰ ਲੈਣਾ ਹਿਸਾਬ ਕਿਤਾਬ ਬੱਚਿਆਂ ਨਾਲ ਸਾਰਿਆਂ। ਫਿਰ ਉਹਨੇ ਕਿਹਾ ਕਿ ਤੁਸੀਂ ਉਹਨੇ ਕਿਹਾ ਤੁਸੀਂ ਨਾ ਬਟਨੇ, ਜਿਹਨੂੰ ਮੈਂ ਬਾਅਦ 'ਚ ਦਿੱਤਾ, ਉਹਨੇ ਕਿਹਾ ਤੂੰ ਇਹਨੂੰ ਦੁੱਧ ਫੀਡਰ ਚ ਜੇ ਪਿਉਣਾ ਨਾ, ਇੰਜ ਨਹੀਂ ਪਿਉਣਾ, ਇਹਨੂੰ ਫੜ ਕੇ ਇੱਥੇ ਰੱਖ ਲੈਣਾ, ਇਹਦੀ ਅੱਖ 'ਚ ਅੱਖ ਪਾਉਣੀ ਹੈ ਤੇ ਫਿਰ ਇਹਨੂੰ ਪਿਉਣਾ। ਜਦੋਂ ਤੇਰੇ ਨਾਲ ਵੇਖਦਾ ਫਿਰਦਾ ਪੀਏਗਾ ਨਾ, ਤੁਹਾਨੂੰ ਮਾਂ ਸਮਝਣ ਲੱਗ ਪਏਗਾ ਆਪਣੀ, ਪਾਗਲ ਵੀ ਹੋ ਜਾਏਗਾ ਨਾ, ਤੈਨੂੰ ਨਹੀਂ ਵੱਢੇਗਾ। ਜਦੋਂ ਕੁੱਤਾ ਹਲਕਾਇਆ ਹੋ ਜਾਂਦਾ ਨਾ, ਉਦੋਂ ਨਹੀਂ ਫਿਰ ਉਹ ਵੇਖਦਾ ਵੀ ਆਪਣਾ ਬਣਾ ਨਹੀਂ ਵੇਖਦਾ। ਲੇਕਿਨ ਉਹਨੇ ਕਿਹਾ ਜਦੋਂ ਤੂੰ ਇੰਜ ਦੁੱਧ ਪਿਆਏਗਾ ਨਾ, ਹਲਕਾਇਆ ਵੀ ਹੋ ਜਾਏਗਾ, ਪਾਗਲ ਵੀ ਹੋ ਜਾਏਗਾ, ਤੈਨੂੰ ਨਹੀਂ ਵੱਢੇਗਾ, ਤੈਨੂੰ ਪਛਾਣੇਗਾ। ਅੱਛਾ ਪਤਾ ਕੀ ਯਾਰ ਗੱਲ ਹੈ ਉਸਤਾਦ ਜੀ ਦੀ ਅੱਖ ਤੇ ਦਿਮਾਗ 'ਚ ਨਕਸ਼ ਹੋ ਜਾਊਗਾ, ਉਹਨੂੰ ਇੰਜ ਲੱਗਦਾ ਵੀ ਮੇਰੀ ਮਾਂ ਪਿਆ ਰਹੀ ਮੈਨੂੰ ਦੁੱਧ। ਤੇ ਇੰਜ ਹੀ ਅਸੀਂ ਕੀਤਾ ਸੀ, ਸਾਰਿਆਂ ਨੇ ਉਹਨੂੰ ਪਿਉਂਦੇ ਰਹੇ ਉਸਤਾਦ ਜੀ। ਉਹ ਫਿਰ ਉਹ ਮੇਰੇ ਮੌਲਾ ਉਸਤਾਦ ਭਾਈ ਜੀ ਫੈਸਲਾ ਦਾ ਕੁੱਤਾ ਉਹ ਕਲੀਅਰ ਵੀ ਹੁੰਦਾ ਵਾ, ਬਿਲਕੁਲ ਸੈੱਟ ਵਾ, ਫਿਰ ਪੀਣੇ ਨੂੰ ਪੈਣ ਡਿਆ ਹੁੰਦਾ ਆਮ ਹਾਲ। ਫਿਰ ਹੁਣ ਕੀ ਕਰੀਏ ਯਾਰ, ਮੇਰਾ ਦਿਲ ਵੀ ਕਰਦਾ ਵਾ, ਪਰ ਉਸਤਾਦ ਜੀ ਤੁਸੀਂ ਕੁੱਤਾ ਰੱਖੋ। ਰੱਖ ਲਈਏ। ਹਾਂਜੀ ਉਸਤਾਦ ਜੀ। ਤੁਸੀਂ ਤੁਸੀਂ ਜਿਹੜਾ ਕੀ ਗੱਲ ਆ, ਇਹਦੀਆਂ ਇhtiyਾਤਾਂ ਬਹੁਤ ਆ, ਤੁਸੀਂ ਮੁੜ ਕੇ ਫਸਣਾ। ਤੁਸੀਂ ਚੀਜ਼ਾਂ ਦੀ ਅੱਜ ਕੱਲ੍ਹ ਤੁਹਾਡੀ ਤਬੀਅਤ ਹੋਈ, ਤੁਸੀਂ ਲਾਹੌਰ ਕਦੀ ਕਿਤੇ ਓਏ ਤੇਰੀ ਸ਼ਾਦੀ ਹੋਈ ਆ, ਹੋਈ ਹੈ ਤੇਰੀ ਸ਼ਾਦੀ, ਹਾਂਜੀ ਤੇਰੀ ਸ਼ਾਦੀ ਹੋਈ ਆ ਨਾ, ਉਹ ਹੋਈ ਆ। ਤੇ ਕਿੰਨਾ ਕੁ ਫਸਿਆ ਤੂੰ ਦੱਸ ਵਜੇ? ਇਹ ਤੇ ਇਹਦੀ ਬੁੱਢੀ ਨੇ ਪੁੱਛਣਾ ਜਿਹਨੇ ਰੱਖਿਆ ਵਾ। ਹੈਲੋ ਉਸਤਾਦ ਜੀ, ਨਹੀਂ ਯਾਰ, ਇੱਕ ਮੈਂ ਕਹਿੰਦਾ ਉਸਤਾਦ ਜੀ ਹੈ ਨਾ, ਮੈਨੂੰ ਇੰਨਾ ਪਤਾ ਵਾ ਮਿੱਠੇ ਕੁੱਤਾ ਹੋਣਗੇ ਯਾਰ, ਰਿਲੈਕਸ ਹੋ। ਅੱਛਾ ਇੱਕ ਮਿੰਟ ਠਹਿਰ ਜਾ, ਚਲੋ ਮੇਰਾ ਸਮਝ ਆਉਂਦਾ ਵਾ ਵੀ ਐਡਾ ਵੱਡਾ ਦਫ਼ਤਰ ਆ, ਫਿਰਦਾ ਰਹੇਗਾ, ਉਹਦਾ ਬਾਹਰ ਉਹ ਜੰਗਲਾ ਬਣ ਜਾਏਗਾ, ਉਹਦੀ ਲਹਿਦਾ ਜਗ੍ਹਾ ਬਣ ਜਾਏਗੀ। ਤੂੰ ਕਿਸ ਚੱਕਰ 'ਚ ਘਰ ਰੱਖਿਆ? ਇਹਦਾ ਕੁੱਤਾ ਮਜਬੂਰੀ ਨੂੰ ਰਹਿਣ ਡਿਆ, ਨਹੀਂ। ਉਹਨੇ ਪਨਾਹ ਲਈ ਆ। ਉਹ ਤੁਹਾਨੂੰ ਪਤਾ ਸਵੇਰੇ ਡੇਲੀ 30 ਸੀਨੀਆਂ ਵੰਡ ਕੇ ਸੌਂ ਡਿਆ ਕੁੱਤਾ, ਵੀ ਕਿਤੇ ਐਡਜਸਟ ਹੋ ਜਾਵੇ। ਸੀਨੀਅਰ ਹਾਂਜੀ ਦਫ਼ਤਰਾਂ 'ਚ ਕਿਤੇ ਲੱਗ ਜਾਵੇ, ਪੈਂਚਰ ਵਾਲਾ ਕੋਈ ਸਾਰੀ ਦਿਹਾੜੀ ਇਹਦੀ ਮੁਨਾਫਕਤ ਕਰਦਾ ਰਹੂਗਾ। ਆ ਗਿਆ ਸੀ ਮਾਲਕ ਢਿੱਡਲ ਜਿਹਾ, ਏਦਾਂ ਬੈਠਾ ਰਹੂਗਾ, ਗੋਲ ਕੇ ਦਾ ਪੱਕਾ ਖਾ ਗਿਆ ਆ। ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਵਾਨ ਐ ਇਸ ਟਾਈਮ ਹੋ ਗਿਆ ਹੁਣ, ਉਹਦੀ ਕਿੰਨੇ ਸਾਲ ਦਾ ਹੋ ਗਿਆ? ਹੁਣ ਉਹਨੇ ਆਹ ਤੇ ਹਾਲੇ ਤੇ ਉਹ ਫੁੱਲ ਜਵਾਨ ਆ। ਹੁਣ ਤੇ ਉਹਨੇ ਘਰ ਸੰਭਾਲਿਆ ਜੀ, ਫਿਰ ਔਰ ਤੁਸੀਂ ਯਕੀਨ ਕਰੋ, ਬੁੱਢਾ ਲੱਗਦਾ ਜੀ, 5 ਸਾਲਾਂ ਜੁਦਾ ਹੋ ਕਰਤਾ, ਉਹ ਸਹੀ ਸੀ। ਡਬਲ ਕੋਟ ਹੈਗਾ। ਅੱਛਾ ਤੁਸੀਂ ਆਪਣੀ ਗੱਲ ਉਹਦੇ ਝੁਰੀਆਂ ਪੈਣ ਲੱਗ ਪਈਆਂ ਮੂੰਹ। ਉਹ ਵੀ ਭੁੱਖਾਂ ਦਾ ਮਾਰਿਆ, ਉਹਦੇ ਕੋਲੋਂ ਕੁਝ ਨਹੀਂ, ਖੋ ਤੇ ਆਪ ਪਕਾਉਂਦੇ ਰਹੇ। ਉਹਦੀਆਂ ਰਿਪੋਰਟਾਂ ਨਹੀਂ ਸਹੀ ਆਈਆਂ ਯਾਰ। ਹਾਂਜੀ, ਉਹਨੇ ਕਰਾਈਆਂ ਵੀ ਰਿਪੋਰਟਾਂ। ਨਾ ਮੁਹੱਲੇਦਾਰੀ ਵਾਲੀ ਆ, ਨਾ ਚੁਗਤਾਈ ਵਾਲੀ ਆ, ਹਰ ਰਿਪੋਰਟ ਮਾਰੀ। ਅੱਛਾ ਉਸਤਾਦ ਜੀ, ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਇੱਕ ਤੁਸੀਂ ਹੈ ਨਾ ਕੁੱਤਾ ਰੱਖਣਾ ਹੈਗਾ, ਹਾਂ ਤੇ ਦੂਸਰੇ ਨੰਬਰ ਤੇ ਨਾ ਜਾਂ ਵੱਡਾ ਤੋਤਾ ਜਿਹੜਾ ਨਹੀਂ ਹੁੰਦਾ। ਨਹੀਂ ਮੈਂ ਉਹੀ ਰੱਖਣਾ, ਫਿਰ ਕੁੱਤਾ ਹੀ ਮੇਰਾ ਜ਼ੇਨ ਬਣ ਗਿਆ। ਤੁਸੀਂ ਤੰਗ ਨਹੀਂ, ਹੋਣਾ ਵਾ, ਕੁੱਤਾ ਹੁਣ ਤੁਸੀਂ ਤੰਗ ਹੋਣੇ ਨਾ ਵੀ ਯਾਰ। ਲੋ ਜੀ ਸਜਾਦ ਜਾਨੀ ਟੀਮ 'ਚ ਇੱਕ ਨਵਾਂ ਜ਼ਾਫਾ ਹੋਣ ਲੱਗਾ ਜੇ, ਫਿਰ ਉਹ ਇੱਥੇ ਵੀ ਆ ਜਾ ਕਰੇਗਾ। ਲੇਕਿਨ ਉਸਤਾਦ ਜੀ, ਉਹ ਮੈਂ ਕਹਿਣਾ ਤਾਂ ਕੁੱਤਾ ਆਣਾ ਜੀ, ਤੁਹਾਨੂੰ ਕਿਹਨੇ ਜਿਹੜਾ ਦੇਣਾ? ਇਹ ਜਿਹੜਾ ਕੁੱਤਾ ਰੱਖਣ ਲੱਗੇ ਨਾ, ਤੁਹਾਨੂੰ ਕੱਢਣ ਲੱਗੇ। ਮੇਰੀ ਗੱਲ ਸੁਣ ਲੈ ਇੱਕ ਮਿੰਟ। ਜਦੋਂ ਮੈਂ ਕਹਿੰਦਾ ਤੂੰ ਆਉਂਦਾ ਨਹੀਂ ਕਿ ਫੈਸਲਾ ਆ ਜ਼ਰਾ, ਨਹੀਂ ਡੋਗੀ ਉਸਤਾਦ ਤੇ ਜੀ, ਉਹ ਵੀ ਆ ਜਾ ਕਰੇਗਾ ਮੇਰੇ ਕੋਲ। ਲੈਬਰੇਡੋਰ, ਠੀਕ ਹੈ ਲੈਬਰੇਡੋਰ ਰੱਖਣਾ ਲੈਬਰੇ ਹੀ ਆ। ਹਾਂਜੀ, ਤੇ ਉਹ ਮੈਂ ਉਸਤਾਦ ਕਹਿਣਾ ਤੁਸੀਂ ਤੇ ਆਣਾ, ਹੋਣਾ ਤੁਹਾਡੀ ਵਾ। ਕਹਿਣ ਤੇ ਕਿੰਨੇ ਦੇਣਾ ਹੈ? ਮੈਂ ਰਜ਼ਾ ਭਾਈ ਨੂੰ ਕਵਾਂਗਾ ਤੇ ਉਹਨਾਂ ਉਹ ਨੇ। ਰਜ਼ਾ ਭਾਈ ਇਕੱਲੇ ਹੀ ਰਹਿ ਗਏ ਕੁੱਤਿਆਂ ਵਾਲੇ। ਚਲੋ ਜੀ ਉਸਤਾਦ ਜੀ, ਤੁਸੀਂ ਹੱਥ ਸਿੱਟੋ, ਆ ਲੈ ਤੁਸੀਂ ਮੰਗਵਾ ਕੇ ਦਿਖਾਓ ਕੁੱਤਾ। ਯਾਰ ਲੈਬਰੇ ਹੋਵੇ, ਪਿਓਰ ਲੈਬਰੇਡੋਰ, ਪਡਿਗਰੀ ਹੋਵੇ। ਚੈਲੰਜ ਨਾ ਕਰੋ। ਉਹ ਚੈਲੰਜ ਕੀ, ਚੈਲੰਜ ਸਿਰਫ ਭਾਈ ਰਜ਼ਾ ਕੋ ਆ, ਡਾਕਟਰ ਰਜ਼ਾ ਸਾਹਿਬ ਕੋ ਪੇਸ਼। ਉਹ ਯਾਰ ਸਾਨੂੰ ਕੁੱਤਾ ਚਾਹੀਦਾ ਨਹੀਂ ਉਸਤਾਦ ਜੀ, ਹੁਣ ਇਹਨੇ ਮੋਸ਼ਨੋ ਹੁੰਦੇ ਆ ਮੋਸ਼ਨ, ਤੇ ਮੁੜ ਕੇ ਬਾਅਦ ਚ ਕੀ ਹੋਊਗਾ? ਮੈਂ ਕਹਿੰਦਾ ਮੈਂ ਉਹਦੇ ਨਾਲ ਪਿਆਰ ਹੀ ਨਾ ਪੈ ਜਾਏਗਾ ਤਾਂ ਤੁਹਾਡੀ ਯਾਦ ਹੀ ਨਹੀਂ ਆਣੀ ਓਏ ਉਸਤਾਦ। ਤੂੰ OLX ਤੇ ਲਿਖ ਕੁੱਤੇ, ਤੇਰੀਆਂ ਮਜ਼ਾਕ ਰਾਦੀਆਂ ਸਾਰੀਆਂ ਐਂਟਰੀਆਂ ਨਾ ਆ ਗਈਆਂ ਤੇ ਗੱਲ ਕਰੀ। बाजार गए और कुत्ता खरीद लाए, हाँ वफा की तलाश को निकले थे फराज, हाँ, बाजार गए और कुत्ता खरीद लाए। अच्छा हुआ सनम हम बेवफा निकले, ओए होए। ਭਾਈ ਲਿਆਸ, वफादार तो कुत्ते होते हैं। ਮੈਂ ਇੱਕ ਗੱਲ ਜਾਣਦਾ, ਤੁਸੀਂ ਹੁਣ ਕੇਟੂ ਦੇ ਨਾਮ ਤੋਂ ਟੈਨਸ਼ਨ ਹੁੰਦੇ ਆ ਨਾ, ਉਹ ਤੁਸੀਂ ਥੋੜਾ ਟੈਨਸ਼ਨ ਚ ਆਏ ਨੇ। ਤੁਹਾਡਾ ਜ਼ੇਰ ਉਧਰ ਚੱਲ ਗਿਆ। ਮੁੜ ਕੇ ਫੇਰ ਕੁੱਤਾ ਰੱਖਣਾ, ਤੁਸੀਂ ਮੁੜ ਕੇ ਫੇਰ ਫਸਣਾ। ਓਏ ਉਦਾਂ ਹਿਸਾਬ ਨਹੀਂ ਹੋਣਾ ਮਿੱਠੇ, ਫਰਕ ਹੁੰਦਾ। ਨਹੀਂ ਫਰਕ ਨਹੀਂ ਮੈਨੂੰ ओए ਪਤਾ। बेटे ਲੈ 25,000 ਦਾ 30,000 ਰੁਪਏ ਦਾ ਮੈਂ ਸਿਰਫ ਇਹਨਾਂ ਨੂੰ ਗਿਫਟ ਹੋਏਗਾ
1.5 ਲੱਖ ਦਾ ਲੱਖ ਰੁਪਏ ਦਾ ਲੈਬਰਾਡੋਰ ਆ। ਯਾਰ ਉਹ ਜਿਹੜਾ ਮੁੰਡਾ ਜਿਹਦੇ ਆਪਾਂ ਦੁਕਾਨ ਤੇ ਗਏ ਸੀ, ਹਾਂ। ਉਹਦਾ ਨੰਬਰ ਹੈਗਾ ਤੇ ਹਾਂਜੀ ਸਰ, ਉਹਦਾ ਨੰਬਰ ਦੇ ਮੈਨੂੰ। ਦੇ ਦਿੰਦੇ ਹਾਂ ਲੈ ਮੈਂ ਤੁਹਾਡੇ ਸਾਹਮਣੇ ਇਹਨੂੰ ਕਾਲ ਕਰਦਾ, ਨੰਬਰ ਦੇ ਉਹਦਾ। ਉਹ ਉਸਤਾਦ ਜੀ ਭਾਈ ਰਜ਼ਾ ਦਾ ਹੈ ਨਾ, ਉਹਦਾ ਸ਼ਾਗਿਰਦ ਹੈਗਾ ਨਾ ਭਾਈ। ਲੈ ਤੇ ਭਾਈ ਰਜ਼ਾਦਾ ਦੇ 0300 ਲਓ ਜੀ ਨਾਜ਼ਰੀਨ, ਜਿੱਦਾਂ ਤੂੰ ਕਿਤੇ ਲਾਹੌਰ ਗਿਆ ਹੋਇਆ, ਤੇਰੀ ਜਗ੍ਹਾ ਤੇ ਉਹਨੂੰ ਮੈਂ ਭਾਲਿਆ ਕਰਨਾ ਇੱਥੇ, ਉਹਨੇ ਹਾਂ। ਬੈਠ ਰਿਹਾ ਕਰਨੀ। ਲੇਕਿਨ ਡਰ ਕਾਲੂ ਨੂੰ ਪਿਆ ਵਾ। ਚੁੱਪ ਕਰ ਜਾ ਜ਼ਰਾ। ਚੁੱਕੜਾ ਨਹੀਂ ਤੁਹਾਡਾ The number you have dialed ਦੂਜੀ ਕਾਲ ਤੇ ਚੁੱਕੇ, ਹੁਣ ਚੁੱਕੋ, ਹੁਣ ਕਰੋ। ਫੇਰ ਹੁਣ ਚੁੱਕ ਲੇਗਾ। ਹਾਂ ਇਹ ਦੂਜੀ ਗੱਲ ਤੇ ਚੁੱਕਦਾ। ਪਹਿਲੇ ਦੱਸਦਾ ਮੈਂ ਸਭ ਤੋਂ ਪਹਿਲੇ ਕਾਰ ਹੀ ਦੂਜੀ ਲੈਂਦਾ। ਅਨਨੋਨ ਹੈਗਾ ਨਾ। ਨਹੀਂ ਦੂਜੀ ਤੋਂ ਨਹੀਂ ਚੁੱਕਣਾ ਉਹਨੇ। ਨਹੀਂ ਨਹੀਂ ਉਸਤਾਦ ਜੀ, ਇਹ ਵੀ ਹੋ ਸਕਦਾ ਕਿ ਕਿਸੇ ਕੋ ਪਿੰਡੀ ਹੋਵੇ ਜਾਂ ਕਿਤੇ ਹੋਈ, ਅਸੀਂ ਜਾ ਕੇ ਲੈ ਕੇ ਆਈਏ ਉਹਨੂੰ। ਹਾਂ ਮੁਫਤਾ ਲਾਉਣਾ ਚਾਹੁੰਦੇ ਹੋ ਹੁਣ ਤੁਸੀਂ? ਉਹ ਮੁਫਤਾ ਨਹੀਂ ਲਾਉਂਦੇ ਉਹ ਉਸਤਾਦ। ਪਿੰਡੀ ਵਾਲੇ ਦਾ ਨੰਬਰ ਦੇਣਾ, ਉਦੋਂ ਕਿੰਨੇ ਆ? ਭਾਈ ਅਬਰਾਰ ਕੋਲ ਹਾਂ ਉਹੀ ਉਸਤਾਦ ਲੈਬਰੇ ਤਾਂ ਜਿਹਦੇ ਕੋਲ ਤੇ ਹਰ ਕਿਸਮ ਦਾ। ਹੁਣ ਜਿਹੜੇ ਕੁੱਤਾ ਰੱਖਣ ਲੱਗੇ ਆ ਨਾ ਉਸਤਾਦ ਜੀ, ਕੁੱਤਾ ਰੱਖ ਅਬਰਾਰ ਦਾ ਨੰਬਰ ਦੇ। ਨਾਲ ਦੋ ਬੱਕਰੀਆਂ ਵੀ ਪਾ ਲਓ ਉਸਤਾਦ ਜੀ। ਚੁੱਪ ਕਰਕੇ 2 ਬੱਕਰੀਆਂ, 1 ਬੱਕਰਾ ਰੱਖੋ, ਵੱਡੀ ਦਾ ਵੀ ਸੀ ਨਾਲ ਦੁੱਧ। ਉਹ ਯਾਰ ਉਹ ਵੀ ਕਹਿ ਕੇ ਗਿਆ ਮੈਨੂੰ, ਕਹਿੰਦਾ ਮੈਂ ਕੁਕੜੀਆਂ ਤੇ ਚੂਚੇ ਭੇਜਾਂਗਾ ਤੁਹਾਨੂੰ। ਕੌਣ? ਜੈਨਮਨ, ਉਹ ਆਪਣਾ ਜਿਹੜਾ ਐਸਾ ਢਿੱਲੂ ਢਿੱਲੋ ਆਹੋ, ਉਸਤਾਦ ਜੀ। ਮੁਰਗੀਆਂ ਦੇਸੀ ਹਾਂਜੀ ਸਰ। ਹਦਾਇਤ ਵਾਲੀਆਂ ਉਹਨੇ ਚੂਚੇ ਵੀ ਨਹੀਂ ਭੇਜੇ। ਬੋਲ ਕੇ ਦੱਸ ਮੈਨੂੰ। ਕਿਹੜੀਆਂ? ਇਸਕਾ ਹਾਂ 2007 ਲੈ ਵੀ ਨਾਜ਼ਰੀਨ ਬਾਦਸ਼ਾਹ, ਕੁੱਤੇ ਦਾ ਆਰਡਰ ਦੇਣ ਲੱਗਾ ਹੀ ਮੈਂ। ਉਸਤਾਦ ਜੀ ਇੱਥੇ ਕਈਆਂ ਨੇ ਤੁਹਾਡੇ ਚਾਹ ਵਾਲਿਆਂ ਨੇ ਦੇ ਦੇਣੇ ਨੇ, ਕੀ ਹੋ ਗਿਆ? ਠੰਡਾ ਕੁੱਤਾ ਮੰਗਾਇਆ ਜਰਾ, ਠੰਡਾ ਕੁੱਤਾ। ਕੀ ਗੱਲ ਕਸਟਰਡ ਚ ਪਾਉਣਾ? ਇਹਨਾਂ ਦਾ ਵੀ ਇਹ ਵੀ ਪਿਓ ਤੇ ਜਾਂਦੇ ਨੇ ਕਈ ਖਸਲਤਾਂ। ਹਾਂ ਹੈਲੋ ਵਾਸਨਾ ਇਬਰਾਰ ਭਾਜੀ ਗੱਲ ਕਰ ਰਹੇ ਨੇ जी ਇਬਰਾਰ ਭਾਈ, ਮੈਂ ਸਜਾਦ ਜਾਨੀ ਫੈਸਲਾਬਾਦ ਤੋਂ ਅਰਜ਼ ਕਰ ਰਿਹਾ। जी सिद्धार्थ भाई क्या हाल है? ਅੱਲਾ ਦਾ ਸ਼ੁਕਰ। ਇਬਰਾਰ ਭਾਈ ਮੈਨੂੰ ਇੱਕ ਲੈਬਰੇ ਡੌਗ ਚਾਹੀਦਾ ਵਾ, ਬਹੁਤ ਨਸਲੀ। मेल चाहिए फीमेल चाहिए? ਨਹੀਂ ਮੇਲ, किस एज का? बिल्कुल बच्चा। ये थोड़ा सा टाइम दें, पता कर देता हूँ मैं। भाईजान आप थोड़ा सा नहीं, आप 1 दिन लग जाए, 2 दिन लग जाए, 5 दिन लग जाए, 10 दिन लग जाए, कोई इशू नहीं है, लेकिन मुझे बिल्कुल बच्चा को 10-12 दिन का चाहिए और फिर मैं लेने आऊँगा आपसे। और फिर ये है कि उसको फिर रखना है मैंने ऑफिस। कलर कौन सा? एक उसमें फॉन कलर आता है वो। भाईजान मेल चाहिए और वाइट के अलावा कोई भी कलर हो जाए। ਗ੍ਰੇ ਕਲਰ ਦਾ। वाइट तो ज्यादा चलता नहीं है वाइट। पता नहीं, मुझे नहीं पता, वाइट अगर है तो फिर वही ठीक है। ਵਾਈਟ ਕੈਮਰੇ 'ਚ ਨਹੀਂ ਚੱਲਦਾ। वो प्योर वाइट नहीं होता ना, उसको फॉन कलर बोलते हैं, वो ज्यादा वही। हाँ हल्का हल्का वो ब्राउनिश गोल्डन होता है उसके अंदर। हाँ बिल्कुल वही। हाँ चलो वो मैं बताता हूँ थोड़ा टाइम ठीक है, वो भी हो जाए, कोई इशू नहीं है। मैं करता हूँ। लेकिन वो रखने वाला कोई पीस, या वो चाहे कुछ दिन लग भी जाए या कुछ महीना भी लग जाए, 2 महीने भी लग जाए, इशू नहीं है, लेकिन चीज अच्छी चाहिए। ਹਾਂ बेफिक्र हो, मैं ढूंढ देता हूँ। बहुत शुक्रिया, बहुत शुक्रिया। ये मेरा नंबर सेव कर ले, जैसे ही कोई खुशखबरी आए मुझे बताना है आपने। घर में सब ठीक है? जी अल्हम्दुलिल्लाह बेहतर। वही है, वही घर है वो जहाँ हम आए थे। जी वही है सर। चले चले चले, अल्लाह पाक खैर करे। बहुत शुक्रिया इब्रार भाई, थैंक यू। ਲੈ ਵੀ ਆ ਕਹਿੰਦਾ ਮੈਂ ਤੁਹਾਨੂੰ ਜਿਹੜਾ ਪਾਕਿਸਤਾਨ ਚ ਫਾਈਨਲ ਬੰਦਾ ਨਾ ਲੈਬਰੇ ਡੌਗ ਦੀ ਬਰੀਡ ਜਿਹੜਾ, ਉਹਦੇ ਕੋਲ ਲੈ ਕੇ ਦਊਂਗਾ। ਇਹ ਉਹ ਕੁੱਤੇ ਇਹੀ ਉਹਨੇ ਰਜ਼ਾ ਨਹੀਂ ਕਹਿਣਾ। ਲਓ। ਇਹਦੇ ਕੋਲ ਹੈਗੇ ਨੇ ਸਿਰਫ ਜਰਮਨ ਸ਼ੈਫਰਡ ਉਸਤਾਦ ਜੀ। ਹਾਂਜੀ ਇਹਦੇ ਕੋਲ ਜਰਮਨ ਤੇ ਸ਼ੈਫ। ਭਾਈ ਰਜ਼ਾ ਕੋਲ ਨਾ ਜਿਹੜੇ ਹੈਗੇ ਨੇ ਨਾ ਚੈਂਪੀਅਨ, ਜਿਹੜੇ ਹਰ ਸਾਲ ਕੱਪ ਜਿੱਤਦੇ ਨੇ ਉੱਤੇ ਦੀ ਉਹ ਮੈਨੂੰ ਉਹ ਮੈਨੂੰ ਐਕਟਰ ਨਹੀਂ ਚਾਹੀਦਾ, ਨਹੀਂ ਨਹੀਂ ਮੈਨੂੰ ਉਹ ਇੰਟਰੀਆਂ ਕਰਨ ਵਾਲੇ ਨਹੀਂ ਚਾਹੀਦੇ। ਭਾਈ ਦਾ ਕੋਈ ਸਾਰੇ ਇੰਟਰੀਆਂ ਕਰਨ ਵਾਲੇ ਆ। ਉਸਤਾਦ ਜੀ ਜਿਹੜੇ ਨਹੀਂ ਮੈਨੂੰ ਉਹ ਨਹੀਂ ਚਾਹੀਦਾ। ਉਸਤਾਦ ਜੀ ਉਹਨਾਂ ਦੇ ਜਿਹੜੇ ਬੱਚੇ ਨੇ ਨਾ ਯਾਰ ਉਹ ਚੈਂਪੀਅਨਾਂ ਦੇ ਬੱਚੇ ਓਏ ਜਿਹੜੇ ਆਹੋ, ਤੇ ਜਦੋਂ ਚੈਂਪੀਅਨ ਜਾਂਦੇ ਉੱਥੇ ਇੰਟਰੀਆਂ ਹੀ ਕਰਦੇ ਨੇ ਨਾ। ਉਹ ਇੰਟਰੀਆਂ ਵਾਲੇ ਨਹੀਂ ਚਾਹੀਦੇ ਮੈਨੂੰ ਪੱਕਾ ਆਰਟਿਸਟ ਚਾਹੀਦਾ। ਠੀਕ ਹੋ ਗਏ ਹਾਂ। ਬੇਟੇ ਰਾਬਤਾ ਕਰਨਾ ਹੈ। ਮੈਂ ਤੇ ਆਲਰੇਡੀ ਕਰ ਰਿਹਾ। ਪਤਾ ਕੀ ਗੱਲ ਹੈ ਉਸਤਾਦ ਜੀ, ਜਰਮਨ ਸ਼ੈਫਰਡ ਪੁਰਕਰਾਓ ਉਹ ਭਾਈ ਰਜ਼ਾ ਕੋ ਤੇ ਇੰਨੇ ਜਾਨਵਰਾਂ ਕਸਮੇ, ਉਹ ਚਿੜੀਆ ਘਰ ਆਪਣਾ ਪਾਲਵੇ। ਤੁਸੀਂ ਭਾਈ ਦਾ ਕੋਈ ਜਾ ਕੇ ਦੇਖਣਾ ਬਾਹਰ। ਉਹਨੂੰ ਕਹੇ ਫੈਸਲਾਬਾਦ ਨਿਕਾ ਜਾਂ ਚਿੜੀਆ ਘਰ ਬਣਾ ਲਾ 20 ਕੁ ਮਰਲੇ ਚ, ਜਿੰਨੇ ਉਹਦੇ ਕੋਲ ਕੁੱਤੇ ਬਿੱਲੀਆਂ ਨੇ। ਕਿਸੇ ਭੈਣ ਭਰਾ ਜਾਈਦਾ ਨਾ, ਕੀ ਲੈ ਕੇ ਫਲ ਲੈ ਕੇ, ਪਾਉਣ ਦਾ ਕੇਕ ਲੈ ਕੇ, ਹੁਣ ਜਾਈ ਕੁੱਤਾ ਲੈ ਜਾਂਦਾ। ਉਹ ਵਾਹਦ ਭਾਈ ਰਜ਼ਾ ਵਾਹਦ ਬੰਦਾ ਵਾ ਜਿਹਨੂੰ ਤੁਸੀਂ ਜੈਨਵਨ ਗੱਲ ਕਹਿ ਸਕਦੇ। ਯਾਰ ਤੂੰ ਕੀ ਸਾਰੀ ਦਿਹਾੜੀ ਕੁੱਤੇ ਬਿੱਲਿਆਂ ਨਾਲ ਫਿਰਦਾ ਰਹਿੰਦਾ। ਹਾਂ ਉਹ ਜੈਨਵਨ ਫਿਰਦਾ ਹੁੰਦਾ ਉਹਨਾਂ ਨਾਲ। ਹੁਣ ਘਰ ਕੋ ਮਹਿਮਾਨ ਹੁੰਦੇ ਨੇ, ਘਰ ਕੋ ਮਹਿਮਾਨ ਹੁੰਦਾ, ਇਹ ਤਾਂ ਨਹੀਂ ਕਹਿੰਦਾ ਉਹ ਸਬਜ਼ੀ ਕੱਟ ਰੁਕੂਗਾ, ਉਹ ਪ੍ਰਾਹੁਣਾ ਕੁੱਤਾ ਕੱਟ ਲੋ ਕੋਈ ਯਾਰ ਕੁੱਤਾ ਕੋਈ ਏਦਾਂ ਨਹੀਂ ਤੁਹਾਨੂੰ ਪਤਾ ਹੀ ਨਹੀਂਗਾ ਕਿ ਫੈਸਲਾਬਾਦ ਦੇ ਵਿੱਚ ਜਦੋਂ ਵੀ ਕੋਈ ਨਵਾਂ ਅਫਸਰ ਆਉਂਦਾ ਹੈ ਜਾਂ ਕਿਤੇ ਵੀ ਕੋਈ ਤਬਦੀਲੀ ਹੁੰਦੀ ਤੇ ਉਸਤਾਦ ਜੀ
ਦੋ ਚੀਜ਼ਾਂ ਉਹਦੇ ਕੋਲ, ਜਿਹੜਾ ਨਾ ਵਾਈਟ ਜਰਮਨ ਸ਼ੈਫਰਡ ਪੂਰੇ ਪਾਕਿਸਤਾਨ ਦੇ ਵਿੱਚ ਭਾਈ ਰਜ਼ਾ ਕੋਲ ਹੈ। ਉਹਨਾਂ ਨੇ ਇੱਕ ਬਹੁਤ ਵੱਡੇ ਸਟਾਰ ਹੈ। ਯਾਰ ਵੁਲਫ ਪਾਲਦਾ ਨਿਗਾ, ਨਹੀਂ ਤੇ ਮੈਂ ਵੁਲਫ ਰੱਖਣਾ ਸੀ। ਵੁਲਫ ਉੱਤੇ ਪਾਬੰਦੀ ਆ। ਵੁਲਫ ਦਾ ਕੁੰਡਲ ਖੁੱਲੇ ਨਾ। रजा भाई को वाकई में बड़े बड़े आला कुत्ते देखे, निके निके कुत्ते ਮੈਂ ਤੈਨੂੰ ਕਹਿ ਰਿਹਾ ਭਾਈ ਰਜ਼ਾ ਉਹ ਇਨਸਾਨ ਆ ਜਿਹਨੂੰ ਤੂੰ ਕਹਿ ਦੇਣਾ ਯਾਰ ਭਾਈ ਰਜ਼ਾ ਸਾਰੀ ਜ਼ਿੰਦਗੀ ਤੂੰ ਕੁੱਤੇ ਬਿੱਲੀਆਂ 'ਚ ਹੀ ਕੱਢਤੀ, हाँ ਤੇ ਉਹ ਸੱਚੀ ਗੱਲ ਆ, ਉਹਨੂੰ ਗੁੱਸਾ ਨਹੀਂ यही ਕਰਨਾ। बात है, उनको गुस्सा- ਸਾਰੀ ਦਿਹਾੜੀ ਕੁੱਤਿਆਂ ਬਿੱਲੀਆਂ ਨਾਲ ਫਿਰਦਾ ਰਹਿਣ, ਬਿੱਲੀਆਂ ਕੁੱਤਿਆਂ ਨਾਲ ਫਿਰਦਾ ਰਹਿਣ, ਤਾਂ ਵੀ ਉਹਨੂੰ ਸਹੀ ਆ। ਐ ਉਹਨੇ ਮੇਰੇ ਖਿਆਲ ਪਰਸੋਂ ਉਹਦੇ ਬੇਟੇ ਦੀ ਬਰਥਡੇ ਸੀ, ਉਹਨੇ 900 ਕੁੱਤਾ ਵੰਡਿਆ। ਹਾਂ ਉਹਨੂੰ ਤੂੰ ਕਹਿ ਯਾਰ ਨਿਕਾ ਨਿਕਾ ਕੁੱਤਾ ਉਹ ਇਹ ਜਿਹੜੇ ਕੁੱਤੇ ਆ ਭਰ ਕੇ ਪਕਾਉਣ ਵਾਲੇ, ਹੈ ਭਰ ਕੇ ਪਕਾਉਣ ਵਾਲੇ ਆ ਜਿਹੜੇ ਕੁੱਤੇ। ਉਹਦੇ ਕਰ ਉਹਨੇ ਇੱਥੇ ਥੱਲੇ ਇੱਥੇ ਥੱਲੇ ਚਿਊ ਦੀ ਆਵਾਜ਼, ਮੈਂ ਕਿਹਾ ਆ ਕਿਉਂ? ਕਹਿੰਦਾ ਯਾਰ ਐਵੇਂ ਨਾ ਪੀਣੀ ਗੱਲ ਕਰਦੀ, ਮੈਂ ਕੁੱਤਾ ਥੱਲੇ ਦਿੱਤਾ ਹੋਇਆ। ਉਹ ਭਾਈ ਕੁੱਤੇ ਬਹੁਤ ਆ। ਹਰ ਕੰਮ ਕੁੱਤੇ ਕੋ ਲਈ ਜਾ ਰਿਹਾ ਵਾ। ਭਾਂਡੇ ਮਾਂਜ ਰਿਹਾ, ਉਹ ਜਾਲੀ ਨਹੀਂ ਲੱਭੀ, ਨਿੱਕਾ ਕੁੱਤਾ ਫੜ ਕੇ ਉਹਨੂੰ ਸਾਬਣ ਚ ਲਾ ਕੇ ਉਹਨੇ ਸਾਫ਼ ਕਰ ਦਿੱਤਾ ਪਿਛੇ ਤਰ੍ਹਾਂ ਮਾਲ ਫੜ ਕੇ ਕੁੱਤਾ ਗਰਮ ਲਾਉਂਦੇ ਗੋਡੇ ਦੇ। ਹਾਂਜੀ ਇੱਕ ਤੇਰਾ ਕੁੱਤਾ ਐਡਾ ਕਿ ਨਿਕਲਾ, ਤੇਰਾ ਕੱਪੜੇ ਇਸਤਰੀ ਕਰਨ ਡਿਆ ਹੁੰਦਾ। ਹਾਂ ਨਹੀਂ ਉਸਤਾਦ ਜੀ, ਉਹ ਬੰਦਾ ਬੜਾ ਕਾਬਲ ਜੀ। ਨਹੀਂ ਯਾਰ ਉਹ ਤਾਂ ਮੈਨੂੰ ਪਤਾ ਭਾਈ ਰਜ਼ਾ ਦਾ, ਤੇ ਮੈਨੂੰ ਉਹਦਾ ਸ਼ੂਗਰ ਲੱਗਾ। ਮੈਂ ਉਹਦੇ ਨੇ ਫੋਨ ਨਹੀਂ ਚੁੱਕਿਆ ਹੁਣ ਮੈਂ। ਉਸਤਾਦ ਜੀ ਉਹ ਕੋਈ ਕੁੱਤਾ ਕੇ ਸਿਮ ਵੀ ਪਾ ਅੱਛਾ ਮੇਰੀ ਗੱਲ ਸੁਣ, ਤੂੰ ਜੋ ਭਾਈ ਰਜ਼ਾ ਨੂੰ ਤੂੰ ਫਾਈਨਲ ਕੀਤਾ, ਆਪ ਤੂੰ ਕੁੱਤਾ ਬਰਾਰ ਕੋ ਲੈ ਕੇ ਆਇਆ ਜਾ ਕੇ। ਹਾਂ ਉਹਦਾ ਤਲਕ ਨਹੀਂ ਸੀ ਹੈ। ਨਹੀਂ ਉਹ ਰਜ਼ਾ ਭਾਈ ਤਾਂ ਮੈਨੂੰ ਐ ਸੁਭਾਅ ਵਾ ਯਾਰ। ਮੇਰੀ ਅਰਜ਼ ਸੁਣ ਲੈ। ਦੋਗਲਾ ਪੈਸੀ ਆ। ਅੱਛਾ ਮੇਰੀ ਤਾਂ ਹੁਣ ਅਰਜ਼ ਸੁਣ ਲਓ, ਹੁਣ ਸੁਣੋਗੇ ਮੇਰੀ ਅਰਜ਼। ਜਦੋਂ ਮੈਂ ਡੌਗ ਲੈ ਕੇ ਆਇਆ ਵਾ ਨਾ ਜਰਮਨ ਸ਼ੈਫਰਡ, ਕਿ ਉਸ ਤੋਂ ਪਹਿਲੇ ਮੇਰੇ ਭਾਈ ਰਜ਼ਾ ਨਾਲ ਤਲਕ ਨਹੀਂ ਸਨ ਹੈ। ਤੇ ਮੈਂ ਕੀ ਕਿਹਾ? ਮੇਰਾ ਜਰਮਨ ਸ਼ੈਫਰਡ ਜਦੋਂ ਬਿਮਾਰ ਹੋਇਆ ਨਾ, ਉਦੋਂ ਮੈਂ ਇਹਨਾਂ ਕੋਲ ਗਿਆ, ਮੈਨੂੰ ਕਿਸੇ ਦੋਸਤ ਨੇ ਇਹਨਾਂ ਦਾ ਰੈਫਰੈਂਸ ਦਿੱਤਾ, ਉਦੋਂ ਮੈਂ ਇਹਨਾਂ ਨਾਲ ਮੁਲਾਕਾਤ ਹੋਈ, ਉਦੋਂ ਮੇਰਾ ਇਹਨਾਂ ਨਾਲ ਪਿਆਰ ਪੈ ਗਿਆ। ਇਹ ਮੈਨੂੰ ਜਾਣਦੇ ਸੀਗੇ। ਰਜ਼ਾ ਭਾਈ ਕੋ ਤੁਸੀਂ ਜਾ ਕੇ ਦੇਖਣਾ, ਬਾਹਰ ਪਿੰਜਰੇ ਰੱਖੇ ਹੋਏ, ਘਰ ਦੇ ਬਾਹਰ ਪਿੰਜਰੇ, ਇਹ ਜਿਹੜੇ ਮਸੂਸ ਕੁੱਤੇ ਪਿਆਰੇ ਪਿਆਰੇ ਕੁੱਤੇ ਜਿਹੜੇ 1.5 ਮਹੀਨੇ ਬਾਅਦ ਅੱਖ ਖੋਲਦੇ। ਉਹ ਗੁਰਸਾਂ ਦੇ ਹਿਸਾਬ ਨਾਲ ਕੁੱਤੇ ਵੇਚਦਾ। 12 ਦਰਜਨ ਦੀ ਇੱਕ ਗੁਰਸ ਇਹਨੂੰ ਕਹਿੰਦੇ ਆ। 12 ਦਰਜਨਾਂ ਨੂੰ ਇੱਕ ਗੁਰਸ ਕਹਿੰਦੇ ਆ। ਹਾਂਜੀ ਤੇ ਉਹ ਗੁਰਸ ਵੇਚਦਾ ਸਾਰੀ ਦਿਹਾੜੀ। ਇੰਨੇ ਕੁੱਤੇ ਉਹਦੇ ਕੋਲ। ਇਹਦੇ ਯਾਰ ਨੂੰ ਦਿੱਤਾ ਝੁਮਰੇ, ਕਿਹਨੂੰ? ਉਹਨੂੰ ਤਾਂਦਲੇ। ਉਹਦਾ ਘਰ ਨਹੀਂ ਆ। ਹਾਂਜੀ ਉਹਦਾ ਘਰ, ਉਹਦਾ ਉਤਲਾ ਪੋਰਸ਼ਨ ਕੁੱਤਿਆਂ ਦਾ ਜੱਚਾ ਬੱਚਾ ਸਾਰਾ। ਉਸਤਾਦ ਜੀ 4 에ਅਰ ਕੂਲਰ ਲਾਏ ਨੇ ਉਹਨੇ ਕੁੱਤਿਆਂ ਦੇ। ਹਾਂਜੀ ਆਹੋ ਤੇ ਉਸਤਾਦ ਜੀ ਇੱਕ ਕੁੱਤਾ ਹੈਗਾ ਸੈਂਡ ਬਰਨਾਰਡ। ਹਾਂਜੀ ਸੈਂਡ ਬਰਨਾਰਡ ਉਹਦੀ ਨਸਲ ਹੈਗੀ ਏ, ਤੇ ਉਹ ਦੁਨੀਆ ਦਾ ਸਭ ਤੋਂ ਵੱਡਾ ਕੁੱਤਾ ਉਹੀ ਹੁੰਦਾ ਭਾਈ ਬਰਨਾਰਡ ਹੈ। ਸਿਮ ਬਰਨਾਰਡ ਇੱਕ ਸੈਂਡ ਬਰਨਾਰਡ ਇਸ ਤਰ੍ਹਾਂ ਦਾ ਕੋਈ ਨਾਮ ਹੈ। ਤੇ ਉਹ ਕੁੱਤਾ ਯਾਨੀ ਕਿ ਨਾ ਉਸਤਾਦ ਜੀ 4 ਤੋਂ 5 ਫੁੱਟ ਤੱਕ ਉਹਦਾ ਕੱਦ ਜਾਂਦਾ ਹੈ। ਏਡਾ ਵੱਡਾ ਕੁੱਤਾ ਹੈ। ਲਓ ਜੀ ਭਾਜੀ। ਇੱਕ ਹਸਕੀ ਹੈ। ਹਸਕੀ ਚਾਹੀਦਾ ਜੇ? ਹਸਕੀ ਚਾਹੀਦਾ। ਹਸਕੀ ਉਹ ਜਿਹੜਾ ਅਸੀਂ ਕਹਿੰਦੇ ਆ ਕਿ ਉਹ ਜਿਹੜਾ ਹੈਗਾ ਸਾਈਬੇਰੀਅਨ, ਉਹ ਬਰਫਾਂ ਦੇ ਵਿੱਚ ਜਿਹੜਾ ਰਹਿੰਦਾ ਹੈਗਾ ਨਾ, ਲੇਕਿਨ ਇੱਥੇ ਪਾਕਿਸਤਾਨ 'ਚ ਵੀ ਉਹਦੀ ਨਸਲ ਹੈ। ਇੱਥੇ ਧੁੱਪ ਤੇ ਵੇਖ ਲੈ ਕਿਹੜੀ ਪੈਣ ਦਈ ਆ। ਇੱਥੇ ਪਾਕਿਸਤਾਨੀ ਨਹੀਂ ਹੈਗਾ ਨਾ ਬੁਰ। ਉਹ ਜਿਹੜਾ ਬਰਫਾਂ 'ਚ ਰਹਿੰਦਾ ਨਾ, ਉਹਦੀ ਇੱਕ ਅੱਖ ਨੀਲੀ ਹੁੰਦੀ ਹੈ ਤੇ ਇੱਕ ਯਾਨੀ ਕਿ ਬਲੈਕ। ਹਾਂ ਲਓ ਜੀ, ਮੈਂ ਬਾਬਾ ਜੀ ਬਣਾ ਲਿਆ ਜੀ, ਹੁਣ ਮੈਂ ਰੱਖਣਾ ਕੁੱਤਾ। ਬੇ ਹੋਰ ਕੋ ਸਾਨੂੰ ਵੀ ਛੀਟਾ ਛੀਟਾ ਔਰ ਉਹ ਮੇਰੇ ਨਾਲ ਹੀ ਜਾਏਗਾ, ਮੇਰੇ ਨਾਲ। ਤੇਰੀ ਮਿਹਰਬਾਨੀ ਟੈਪ ਹੀ ਹੋਏਗਾ ਉਹਨੂੰ। ਲੈਬਰੇ। ਅੱਛਾ ਉਹ ਵੀ ਲੈਬਰੇ ਹੀ। ਹਾਂ ਜੋ ਤੇਰੀ ਮਿਹਰਬਾਨੀ ਹੈ ਜੈਕੀ ਸ਼ਰਫ ਵਾਲਾ। ਹਾਂ ਉਹ ਵੀ ਲੈਬਰੇ ਹੈ। ਉਸਤਾਦ ਜੀ ਜਿਹੜਾ ਵਾਈਟ ਹੈਗਾ ਨਾ, ਵਾਈਟ ਜਰਮਨ ਸ਼ੈਫਰਡ, ਉਹ ਜਾਂ ਕ੍ਰਿਕਟਰ ਕੋਲ ਤੇ ਜਾਂ ਭਾਈ ਰਜ਼ਾ ਕੋਲ। ਚਲੋ ਓਕੇ ਜੀ, ਰੱਬ ਰਾਖਾ ਜੀ। ਲੇਕਿਨ ਉਸਤਾਦ ਜੀ ਅਗਰ ਵਾਈਟ ਮਿਲੇ ਆਪਣੇ ਕਿਸੇ, ਜਿਹੜਾ ਵੀ ਮਿਲੇ ਤਾਂ ਦਿਖਾ ਕੇ ਲਵਾਂਗੇ, ਤੁਹਾਡੇ ਨਾਲ ਜਾ ਕੇ ਲਵਾਂਗੇ, ਟੈਨਸ਼ਨ ਨਹੀਂ ਉਹ ਲੈਣੀ। ਆਪਣੇ ਯਾਰ ਨੂੰ ਕਹਿ ਦੋ ਨਾ, ਢਿੱਲੂ ਨੂੰ। ਬਾਕੀ ਅਗਰ ਤੁਸੀਂ ਉਹ ਲੱਭ ਕੇ ਰੱਖ ਵਾਈਟ ਜਰਮਨ ਸ਼ੈਫਰਡ। ਉਹਨੂੰ ਮੈਂ ਕਹਿ ਦਾਂਗਾ। ਰਜ਼ਾ ਭਾਈ ਕੋ ਦੇਖ ਸਕਦੇ, ਨਵਾਂ ਬੋਰਾ ਆਇਆ ਕੁੱਤਿਆਂ ਦਾ, ਉਹ ਖੋਲਣੇ ਸੀ ਇਹਦੇ। ਉਹ 30-35 ਦੇ ਵਿੱਚ ਆਪਾਂ ਹਾਂਜੀ ਸੁਬਹ ਜਾਣਾ ਤੁਸੀਂ ਇੱਕ ਸਲਿਮ ਕੁੱਤਾ ਜਿਹਦੇ ਵਿੱਚ ਸਿਮ ਵੀ ਪੈ ਜਾਂਦੀ ਹੈ। ਐ ਤੇ ਓਕੇ ਯਾਰ ਓਕੇ।